ਬਾਅਦ ਚ ਫੋਨ ਕਰਕੇ ਪੁੱਛਿਆ ਕਿਉਂ ਨਹੀਂ ਕਰਨਾ, ਕੀ ਗੱਲ ਮਤਲਬ ਹੋਈ। ਕਹਿੰਦੇ ਭਾਈ ਆਰਟਿਸਟ ਆਏ 2-3 ਕਰੋੜ। ਉਹ ਭਾਈ ਨੀਲੇ ਸੂਟ ਵਾਲਾ ਕਿੱਥੇ ਆ ਭਾਈ? ਉਦੋਂ ਮੈਂ ਨੀਲਾ ਸੂਟ ਪਾਇਆ ਸੀ। ਉਹਦੇ ਕੋਲ ਨੋਟ ਵਟਾਉਣਾ ਪਾਟਾ ਸਿੱਟ ਕੇ। ਉਹਨਾਂ ਦੀ ਕਹਿੰਦੀ ਉਸਤਾਦ ਜੀ ਇੰਨੀ ਤੰਗ ਆ, ਉਹਨੂੰ ਉੱਤੋਂ ਦੇਖੋ ਇੰਜ ਲੱਗਦਾ ਭੱਲੇ ਨੇ ਚੀਰ ਕੱਢਿਆ ਵਾ। और मुझे एक लड़का चाहिए जो मेरे जैसा ही हो। मैं थले मैसेज किया उन्होंने इनबॉक्स से जाकर, मैं कहा मैं आपके जैसा ही हूँ। आपके जैसा ही हूँ। तो कहती इस गल 3 साल हो गए वीडियो देख के नहीं देर दी अपलोड हुई। तो क्या अस्सलाम वालेकुम नाज़रीन, टी टाइम में खुश आमदीद। सबसे पहले आज की अहम खबरें। क्या बात है भाईजान अब्बास साहब जो थे वो ईद के बाद नहीं आए, एक दिन आए थे, देखते फिरते थे, मैंने वापस भेज दिया, उसके बाद नहीं आए। अभी हमें पता चला है कि वो 2-4 बंदों के पास गए हैं, उन्होंने पैसे शैसे मांगे हैं। अपने नागी साहब बेचारे हमारे जो स्टैंडर्ड चार्टर्ड वाले नागी साहब मिठे दे जड़े मोकू दोस्त ਉਹ ਉਹਨਾਂ ਦੇ ਕੋਲ ਵੀ ਚਲਾ ਗਿਆ, ਪੈਸੇ ਲੈ ਆਇਆ, ਹੋਰ ਵੀ ਇਧਰ ਉਧਰ ਫਿਰ ਰਿਹਾ। ਬਹਰਲ ਸਾਡੇ ਲੋ ਭੈਣ ਬੜੀ ਜ਼ੁਮਾ ਵਾ, ਅਸੀਂ ਜਿੰਨੀ ਕੋਸ਼ਿਸ਼ ਕੀਤੀ ਸੀ, ਮੈਂ ਸ਼ਾਇਦ ਕਿਸੇ ਆਪਣੇ ਵਾਸਤੇ ਨਾ ਕਰਦਾ ਉਨੀ ਜਿੰਨੀ ਮੈਂ ਉਹਦੇ ਵਾਸਤੇ ਕਰਕੇ ਦੇਖ। ਹੁਣ ਭੈਣ ਕਿਤੇ ਵੀ ਤੁਹਾਨੂੰ ਨਜ਼ਰ ਆਵੇ, ਕਿਤੇ ਵੀ ਗੱਲਬਾਤ ਹੋਵੇ, ਉਹਦੇ ਤੁਸੀਂ ਜ਼ਰਾ ਬਸ ਇਹ ਚੀਜ਼ ਜ਼ਿਹਨ 'ਚ ਰੱਖਣੀ ਹੈ, ਠੀਕ ਹੈ ਭਾਜੀ। ਅੱਲਾ ਉਹਨੂੰ ਹਦਾਇਤ ਦੇਵੇ, ਅੱਲਾ ਉਹਨੂੰ ਸਿਹਤ ਤੰਦਰੁਸਤੀ ਦੇਵੇ, ਅੱਲਾ ਪਾਕ ਉਹਨੂੰ ਰਾਹ ਰਾਸਤੇ ਲਿਆਵੇ, ਠੀਕ ਹੈ ਜੀ। ਉਹ ਹਰ ਕਿਸੇ ਨੂੰ ਫੋਨ ਕਰੀ ਜਾ ਰਿਹਾ, ਜਿਹੜਾ ਇੱਥੇ ਕੋਈ 2 ਵਾਰੀ ਵੀ ਆਇਆ ਵਾ, ਉਹਨੇ ਉਹਦੀ ਤਾਰੀਫ ਕੀਤੀ, ਉਹਨੂੰ ਵੀ ਫੋਨ ਕਰੀ ਜਾ ਰਿਹਾ, ਠੀਕ ਹੈ ਜੀ। ਉਹ ਨਾਗੀ ਸਾਹਿਬ ਦੇ ਕੋਲ ਉੱਥੇ ਚਲਾ ਗਿਆ, ਬੈਂਕ ਚਲਾ ਗਿਆ, ਕਹਿੰਦਾ ਯਾਰ ਮੈਂ ਕੀ ਕਰਦਾ, ਤੇ ਉਹਨੂੰ ਉਹ ਵੀ ਪਿਆਰ ਵਾਲੇ ਜੀ ਨੇ, ਤੇ ਉੱਥੋਂ ਵੀ ਲੈ ਆ। ਇਹਦੇ ਕੋਈ ਕਿਹੜਾ ਦੋਸਤ ਸੀ? ਹਾਂਜੀ, ਉਹ ਉਧਰ ਦੁਕਾਨ ਆ ਉਹਨਾਂ ਦੀ ਮਿਲਤ ਰੋਡ ਤੇ। ਹਾਂ, ਉੱਥੇ ਵੀ। ਤੇ 12 ਲੋਕ ਇਸ ਟਾਈਮ ਬਿਲਕੁਲ ਨਾ, ਇਹ ਨਹੀਂ ਕਿ ਵੀ ਜਾਣ ਕੇ ਨਹੀਂ ਕਰਦਾ ਹੋਣਾ, ਲੇਕਿਨ ਉਹ ਇਹ ਆ ਕਿ ਉਹਨੂੰ ਨਹੀਂ ਸਮਝ ਆ ਰਹੀ ਉਹ, ਤੇ ਜ਼ਰਾ ਬਸ ਠੀਕ ਆ, ਬਸ ਇੰਨਾ ਹੀ ਮੈਂ ਕਹਿਣਾ ਸੀ। ਬਹੁਤ ਮੈਂ ਉਹ ਕੀ ਇਹਨੂੰ ਕਹਿੰਦੇ ਨਾ, ਦਿਲ ਤੇ ਪੱਥਰ ਰੱਖ ਕੇ ਉਹਦੇ ਬਾਰੇ 'ਚ ਇਹ ਗੱਲ ਕਹਿ ਰਿਹਾ ਕਿ ਇਹ ਵੀ ਦਿਨ ਆਉਣਾ ਸੀ ਕਿ ਮੈਂ ਬਾਸ ਦੇ ਬਾਰੇ 'ਚ ਇਹ ਗੱਲ ਕਹਿਣੀ ਸੀ, ਲੇਕਿਨ ਮਜਬੂਰੀ ਹੈ, ਕਿਉਂਕਿ ਮੈਂ ਇਦਾਂ ਉਦੋਂ ਹੀ ਕਹਿੰਦਾ ਵਾ ਜਦੋਂ ਮੈਨੂੰ ਇਹ ਖਤਰਾ ਹੁੰਦਾ ਵਾ ਵੀ ਤੁਸੀਂ ਕੋਈ ਵੀ ਤੁਹਾਨੂੰ ਜਦੋਂ ਇਸ ਪਾਸੇ ਪੈਂਦਾ ਨਾ, ਮੈਂ ਉਦੋਂ ਹੀ ਬੋਲਦਾ ਵਾਂ ਤੇ ਬੁਰਾ ਪੈ ਜਾਂਦਾ ਮੈਂ। बोले मेरा कंगना तेरे बिना सजना नींद नहीं आती, एक पल जुदा होके तुझे क्या चैन आता है, दिन रात तड़पता हूँ मिलने को तरसता हूँ, दिन रात तड़पता हूँ मिलने को तरसता हूँ। ਤਾਜੀ ਕਦੀ ਤੁਹਾਡੇ ਮੂੰਹ ਮੈਂ ਉਹ ਗਾਣਾ ਨਹੀਂ ਸੁਣਿਆ, ਸ਼ਾਮ ਹੈ ਧੂਆਂ ਧੂਆਂ, ਜਿਹਦਾ ਉਹ ਸੁਣਾ ਦਿਓ ਸਾਜੀ। ਜਿਹਦਾ ਮਿਊਜ਼ਿਕ ਇਦਾਂ ਹਾਂ ਬੜਾ ਹਿੱਟ ਸੀਗਾ ਨਾ ਸਾਜੀ, ਸ਼ਾਕੇ ਵਾਲਾ। ਹਾਂਜੀ, ਸ਼ਾਕੇ ਵਾਲਾ। ਲਓ ਜੀ ਭਾਜੀ, ਇਹ ਫਿਰ ਪਹਿਲਾਂ ਹੀ ਚਲਾ ਦਿਓ ਸ਼ੋਅ ਤੁਸੀਂ, ਹਾਂ ਦੱਸ। ਕਿਉਂਕਿ ਜਿੰਨੀ ਦੇਰ ਨੂੰ ਇਹਨਾਂ ਨੂੰ ਪਤਾ ਲੱਗੇ ਉਨੀ ਦੇਰ ਨੂੰ ਇਹਨਾਂ ਨੂੰ ਲੱਗ ਪਤਾ ਜਾਏ। ਹਾਂਜੀ, ਅੱਛੀ ਨਹੀਂ ਗੱਲ ਹੈ। ਸਭ ਤੋਂ ਪਹਿਲੇ ਇਹਨੂੰ ਹੀ ਐਡਿਟ ਕਰੋ, ਹੈ ਨਾ। ਅੱਛਾ ਮੈਂ ਯਾਰ ਤੁਸੀਂ ਉਹ ਨਹੀਂ ਮੇਰੇ ਪੈਰ ਤੇ ਜਾ, ਪੈਰ ਤੇ ਜਾ। 2-3 ਜਣੇ ਉੱਠ ਗਏ ਉਸਤਾਦ ਜੀ ਇਸ ਗੱਲ ਤੋਂ। ਦਿਲ ਕਰੇ ਤਾਂ ਕਈ ਬੈਠੇ ਵੇਚਦੇ ਹੁਣ ਕਿ ਮੈਂ ਕਹਿੰਦਾ ਉਹ ਭਾਈ ਅਸੀਂ ਕੀ ਕਿਹਾ ਵਾ। ਅੱਛਾ, ਇੱਕ ਤਾਂ ਮੈਨੂੰ ਤੁਹਾਡੇ ਤੇ ਨਾ ਉਹ ਕਚੀਚੀਆਂ ਚੜਦੀਆਂ, ਜਿਵੇਂ ਬੱਚਿਆਂ ਤੇ ਨਹੀਂ ਚੜਦੀਆਂ, ਬੰਦਾ ਕਹਿੰਦਾ ਮੈਂ ਦੰਦੀਆਂ ਵੱਡਾ ਇਹਨਾਂ ਦੇ। ਅੱਛਾ, ਉਹ ਕੀ ਇਹਨੂੰ ਕਹਿੰਦੇ, ਇੱਕ ਤੇ ਮੈਂ ਕੀ ਕਹਿਣ ਲੱਗਾ ਸੀ, ਆਹੋ ਉਹ ਮੈਂ ਕੱਲ ਪਰਸੋਂ ਨਹੀਂ ਬਕਵਾਸ ਕਰ ਬੈਠਾ ਕਿ ਅਸੀਂ ਦੇਸੀ ਘਿਓ ਵੀ ਲੈ ਲਿਆ ਵਾ, ਹਾਂਜੀ ਸਾਡੇ ਕੋਲ ਲੈ ਲਓ। ਉਹ ਹੁਣ ਥੋੜਾ ਆ ਰਿਹਾ ਨਾ, ਮਤਲਬ ਅਸੀਂ ਉਹ ਇੰਨਾ ਨਹੀਂ ਕਿ ਵੀ ਆਈ ਜਾਵੇ ਵੀ ਉੱਤੋਂ ਪਿੱਛੇ, ਪ੍ਰੋਡਕਸ਼ਨ ਘੱਟ ਤੇ ਆਰਡਰ ਕਰ ਦਿੱਤੇ ਇਹਨਾਂ ਨੇ। ਚਲੋ ਮੈਨੂੰ ਕਹਿੰਦਾ ਭਾਜੀ ਤੁਸੀਂ ਕਿਹਦੇ ਕੋਲ ਪੁੱਛ ਕੇ ਕਿਹਾ ਵਾ, ਸਾਡੇ ਕੋਲ ਹਾਲੇ ਥੋੜਾ ਜਿਹਾ ਵਾ। ਐਡੀ ਨਹੀਂ ਅੱਗ ਲੱਗ ਜਾਣੀ ਚਾਹੀਦੀ ਉਸੇ ਟਾਈਮ, ਐਡੇ ਤੁਸੀਂ ਕਮਜ਼ੋਰੀ ਦੇ ਮਾਰੇ ਕਿਤੇ ਦੇਸੀ ਘਿਓ ਦੇ ਆਰਡਰ ਕਰਨ ਲਈ। ਸਮਝ ਨਹੀਂ ਆਉਂਦੀ, ਕਦੀ ਕਹਿੰਦੇ ਉਹ ਵਿਕਟ ਨਹੀਂ ਦਿਆ, ਜਲਦੀ ਆਰਡਰ ਕਰਦੇ, ਉਹ ਬਟਨ ਨਹੀਂ ਦਿਆ, ਕਾਦੀ ਪਾਈ ਹੈ ਯਾਰ। ਜੋ ਹੁੰਦਾ ਮੈਂ ਦੱਸੀ ਜਾਂਦਾ। ਉਹ ਵੀ ਇੱਕ ਵਾਰੀ ਆਈਟਮ ਲੈ ਕੇ ਨਾ ਮੁੜ ਕੇ ਗੱਲ ਨਹੀਂ ਪੁੱਛਦੇ। ਹੁਣ ਦੇਸੀ ਘਿਓ ਆਇਆ, ਦੇਸੀ ਘਿਓ ਨੇ ਕਿਲੋ ਲੈ ਲੈਣਾ ਵਾ, ਮੁੜ ਕੇ ਫੇਰ ਨਹੀਂ ਉਹ ਮੈਂ ਤੁਹਾਨੂੰ ਦੱਸਦਾ, ਜਿੱਦਾਂ ਮੈਨੂੰ ਇਹ ਲੋਕੀ ਮੈਸੇਜ ਕਰਦੇ ਨਾ ਸਾਡਾ ਮਸਲਾ, ਇਵੇਂ ਮੈਨੂੰ ਇਹ ਵੀ ਲੋਕੀ ਮੈਸੇਜ ਕਰਦੇ ਕਿ ਜਾਨੀ ਭਾਈ ਮੇਰੇ ਕੋਲ ਨਾ ਦੇਸੀ ਘਿਓ ਮੈਂ ਆਪ ਬਣਾਉਣਾ ਵਾ,
ਤੇ ਅਗਰ ਤੁਸੀਂ ਉਹ ਵੇਚਦਿਆ ਕਰੋਗੇ ਚਲੋ ਮੇਰਾ ਵੀ ਸਿਸਟਮ, ਤੇ ਉਹਨੂੰ ਮੈਂ ਕਹਿੰਦਾ ਪਹਿਲੇ ਮੈਨੂੰ ਚੈੱਕ ਕਰਾ। ਚੈੱਕ ਕਰਾ। ਉਹ ਚੈੱਕ ਕਰਾਉਂਦਾ, ਜਦੋਂ ਮੈਂ ਦੇਖ ਲੈਣਾ ਹਿਸਾਬ ਦਾ, ਫਿਰ ਉਹਨੂੰ ਮੈਂ ਕਹਿੰਦਾ ਚਲ ਠੀਕ ਆ ਬਣਾ ਲਈ, ਮੈਨੂੰ ਤੂੰ ਬਣਾ ਦਿਆ ਕਰ। 5-5 ਕਿਲੋ ਵਾਲੇ 4 ਪੈਕਟ ਭੇਜੋ, ਸੈਂਪਲ ਸਾਰੇ ਜਣੇ ਚੈੱਕ ਕਰਕੇ ਓਕੇ ਕਰ ਦਿਆਂਗੇ ਤੁਹਾਡਾ ਸਟਾਈਲ। ਲੈ ਸੈਂਪਲ 20 ਕਿਲੋ ਦਾ ਕਿਹੜਾ ਹੁੰਦਾ ਵਾ? ਨਾਲੇ ਉਸਤਾਦ ਜੀ ਤੇ ਟਾਈਮ ਬਹੁਤ ਲੱਗਦਾ, ਦੇਸੀ ਘਿਓ ਐਵੇਂ ਨਹੀਂ ਬਣ ਜਾਂਦਾ। ਓਏ ਉਹੀ ਤੇ ਤੈਨੂੰ ਕਹਿ ਤੇ ਰਿਹਾ ਨਾ। ਬਹੁਤ ਟਾਈਮ ਲੱਗਦਾ, ਮਿਹਨਤ ਹੁੰਦੀ ਮਿੱਠਾ ਜੀ। ਨਾ ਵੀ ਟਾਈਮ ਲੱਗਦਾ, ਸਾਲ ਬਾਅਦ 1.5 ਕਤਰਾ ਨਿਕਲਦਾ ਵਾ। ਤਦੇ ਮੈਨੂੰ ਇੱਕ ਮੇਲ ਆਈ, ਉਹਨੇ ਕਿਹਾ ਜਾਨੀ ਭਾਈ ਤੁਸੀਂ ਇੰਟਰਨੈਸ਼ਨਲ ਕਰੋ, ਤੁਸੀਂ ਆਪਣੀ ਪ੍ਰੋਡਕਟ, ਮੈਂ ਤੁਹਾਨੂੰ ਇਦਾਂ ਕਰਦਾ, ਮੈਂ ਇਦਾਂ ਕਰਦਾ, ਮੈਂ ਵੈਬਸਾਈਟ 'ਤੇ ਮੈਂ ਇਹੀ ਕੰਮ ਕਰਦਾ, ਈ-ਕਾਮਰਸ ਦਾ। ਮੈਂ ਕਿਹਾ ਭਾਜੀ ਉਹ ਮੇਰਾ ਇਹ ਇੰਨਾ ਕੀ ਪੂਰਾ ਹੋ ਜਾਏ ਬੜੀ ਗੱਲ ਆ, ਮੈਂ ਇਹਨਾਂ ਵਾਸਤੇ ਹੀ ਕਰਦਾ ਵਾਂ। ਮਲਕ ਨੂੰ ਕਹਿਤਾ ਮੈਂ ਸੂਟਾਂ ਦਾ। ਮੈਂ ਕਿਹਾ ਮਲਕ ਇਹ ਨਹੀਂ ਕਰਨਾ ਕਿ ਜਿਹੜੀ ਵੈਰਾਈਟੀ ਬਣਨ ਦਈ ਉਹਦੇ ਤੇ ਮੇਰਾ ਨਾਂ ਲੈ ਕੇ, ਮੇਰਾ ਰੂਹ ਹੀ ਲੈਦਾ ਆਵੇ ਪਿੱਛੋਂ। ਕੋਰਾ ਤੇ ਜਿਹੜਾ ਬੀਜ ਨਹੀਂ ਪੈਂਦਾ, ਜਿੱਥੋਂ ਕਪਾਹ ਉੱਗਦੀ ਆ, ਫਿਰ ਕਪਾਹ ਟੁੱਟਦੀ ਆ, ਫਿਰ ਕਪਾਹ ਮਾਰਦੇ ਆ ਲੋਕ, ਹਨਾ, ਫਿਰ ਉਹ ਕਪਾਹ ਪਿੰਜਦੀ ਆ, ਫਿਰ ਉਹਦਾ ਧਾਗਾ ਬਣਦਾ। ਫਿਰ ਮੈਂ ਕੋੜਾ ਬੀਜ ਪੈਂਦਾ ਨਾ, ਉਹ ਸਜਾਦ ਜਾਨੀ ਦੀ ਸੋਚ ਨਾ ਪਾਉਣਾ ਕਿ ਉਹ ਕਪਾਹ ਗਾਉਣੀ, ਵਾਹ 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 ਵਾਹ। ਫਿਰ ਉਹ ਜਿਹੜੇ ਕਪਾਹ ਉੱਗਦੀ ਉਹ ਮੇਰੀ ਹੋਵੇ, ਹਾਂਜੀ ਫਿਰ ਧਾਗਾ ਮੇਰਾ ਬਣੇ, ਫਿਰ ਸੂਟ ਮੇਰਾ ਬਣੇ, ਫਿਰ ਰੰਗ ਮੇਰੇ ਤੇਰੇ ਕਿਤੇ ਰੰਗ ਉਹ ਬਣਦੇ ਨਾ ਹੁਣ ਜਿਹੜੇ ਮੇਰੇ ਰੰਗ ਬਣਨ। ਹਾਂ ਭਾਜੀ ਉਹਨੂੰ ਮੈਂ ਰਾਤੀ ਪੌਣਾ ਘੰਟਾ ਲਾ ਕੇ ਉਹਨੂੰ ਇੰਜ ਗੱਲ ਸਮਝਾਤੀ। ਪੌਣਾ ਘੰਟਾ ਲਾ ਕੇ? ਹਾਂ ਪਹਿਲੇ ਅਸੀਂ ਹੋਰ ਗੱਲਾਂ ਕਰਦੇ ਰਹੇ, ਘੰਟਾ ਉਹਦੇ ਨਾਲ ਮੈਂ ਖਪਿਆ ਤੇ ਇੰਜ ਉਹਦੇ ਮੈਂ ਖਾਨੇ 'ਚ ਗੱਲ ਪਾਈ 1 ਮਿੰਟ 'ਚ। ਆਖਰ ਤੋਂ ਚੁਟਕੀ ਮਾਰ ਕੇ ਵੀ ਘੰਟਾ ਬੈਠਾ। ਹਾਂਜੀ, ਤੇ ਉਹ ਕਹਿੰਦਾ ਜੀ ਭਾਜੀ ਤੁਸੀਂ ਆਸਟ੍ਰੇਲੀਆ ਤੋਂ ਵਾਪਸ ਆਓ ਤੇ ਮੈਂ ਭਾਈ ਨਾਲ ਗੱਲ ਕਰਦਾ, ਜਿਹੜੇ ਸਾਡੇ ਵੱਡੇ ਭਾਈ ਨੇ, ਠੀਕ ਹੈ ਨਾ, ਉਹਨਾਂ ਨਾਲ ਮਸ਼ਵਰਾ ਕਰਦਾ ਉਹਨੂੰ। ਮੈਂ ਕਿਹਾ ਡੱਬਾ ਜੀ ਉਹ ਸਾਡੇ ਡੱਬੇ ਦੇ ਉੱਤੇ ਸਜਾਦ ਜਾਨੀ ਆਫੀਸ਼ੀਅਲ ਵਾਲਾ ਵੱਡਾ ਲੱਗਾ ਹੋਵੇਗਾ। ਟੀਮ ਦਾ ਲੋਗੋ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਨੀ ਸਾਡਾ ਇਦਾਂ ਦਾ ਹਿਸਾਬ ਹੋਵੇ ਵੀ ਅਸੀਂ ਨਹੀਂ 4-5 ਜਣੇ ਤੇ ਸੂਟ ਪਾ ਕੇ ਤਸਵੀਰਾਂ ਖਿੱਚ ਕੇ ਪਿੱਛੇ ਤਸਵੀਰਾਂ ਅੱਗੇ ਮੈਂ ਇੰਜ ਖਲੋਤਾ ਵਾਂ ਸ਼ੂਟਿੰਗ, ਉਦੋਂ ਚੋਂ ਕੋਈ ਨਿਕਲ ਜਾਵੇ। ਜਿਵੇਂ ਅੱਜ ਬਾਸ ਕੋਈ ਸੋਚ ਸਕਦਾ ਸੀ ਬਾਸ ਦਾ ਇਦਾਂ ਹੋਏਗਾ? ਬਸ ਉਸਤਾਦ ਜੀ ਕੱਲ ਤੇਰਾ ਤੂੰ ਵੀ ਮੈਨੂੰ ਉਧਰ ਨੂੰ ਜਾਂਦਾ ਲੱਗ ਰਿਹਾ ਵਾ, ਥੋੜਾ ਨਹੀਂ ਮੈਨੂੰ ਲੱਗ ਰਿਹਾ ਵਾ, ਮੈਂ ਨਹੀਂ ਟਿਕਟ ਲਈ ਹੋਈ ਹੈ, ਬਸ ਮੈਂ ਨਹੀਂ ਰਹੀ। ਨਹੀਂ ਗੁੱਜਰ ਓਕੇ ਆ। ਉਸਤਾਦ ਜੀ ਦਾ ਇਨਕਸ਼ਾਫ ਕਦੀ ਸੱਚ ਵੀ ਹੋ ਜਾਂਦਾ। ਉਹ ਨਹੀਂ ਬਿਲਕੁਲ ਓਕੇ ਯਾਰ। ਨਾ ਚੌਕਸ ਹੋ ਗਿਆ ਉਸਤਾਦ ਜੀ, ਤੁਹਾਡੇ ਵਾਲਾ ਨੁਸਖਾ ਮੈਂ 5% ਸ਼ੁਰੂ ਕਰਤਾ ਵਾ, ਮੈਂ ਤੇ ਓਕੇ ਸਿਰਫ 5% ਕੀਤੀ। ਤੇ ਸਿਰਫ ਨਮਕ ਵਾਲਾ ਪਾਣੀ ਪੀ ਕੇ ਨਿੰਬੂ ਵਾਲਾ, ਮੈਨੂੰ ਉਸ ਤੋਂ ਬਾਅਦ ਆਪਣਾ ਹੀ ਉਸਤਾਦ ਜੀ ਮੈਨੂੰ ਆ ਕੇ ਤਾਂ ਪਿੱਛੇ ਮੈਂ ਪਾਣੀ ਪੀਤਾ ਨਿੰਬੂ ਪਾ ਕੇ, ਤੂੰ ਕੀ ਕੀਤਾ? ਮੈਂ ਕਿਹਾ ਮੈਂ ਵੀ ਪਾਣੀ ਪੀਣ ਡਿਆ। ਉਸ ਤੋਂ ਬਾਅਦ ਕੁਛ ਨਹੀਂ। ਰੋਟੀ ਖਾ ਲਈ ਉਸ ਤੋਂ ਬਾਅਦ ਆਪਣੀ ਮਰਜ਼ੀ। ਰੋਟੀ ਸਾਡੀ ਖਾ ਹੋ ਜਾਂਦੀ। ਅੱਛਾ ਯਾਰ ਤੁਸੀਂ ਦੁਪਹਿਰ ਨੂੰ ਖਾ ਲਿਆ ਕਰੋ, ਸਿਰਫ ਇੰਨਾ ਕਰ ਲਓ, ਸਵੇਰ ਉੱਠ ਕੇ ਨਿੰਬੂ ਅੱਧਾ ਪਾਣੀ ਪੀ ਕੇ ਅੱਧੇ ਘੰਟੇ ਬਾਅਦ ਇੱਕ ਸੇਬ, ਨਹੀਂ ਵੀ ਸੇਬ ਖਾਣਾ ਨਾ 4 ਅੰਡੇ ਉਬਾਲ ਕੇ ਖਾ ਕੇ ਚਾਹ ਪੀ ਲਿਆ ਕਰੋ। ਨਹੀਂ ਉਸਤਾਦ ਮੈਂ ਬਸ ਉਸ ਤੋਂ ਬਾਅਦ 3 ਘੰਟੇ ਤੁਸੀਂ ਵਜ਼ਨ ਉਹ ਦੇਣਾ ਵਾ ਸਟੇ। ਮੈਂ ਨਿੰਬੂ ਵਾਲਾ ਪਾਣੀ ਨਹੀਂ ਪੀ ਸਕਦਾ ਕਿਉਂਕਿ ਮੈਂ 2 ਦਿਨ ਪੀਤਾ, ਮੇਰੇ ਗਲੇ ਤੇ ਕੰਨ ਤੇ ਅਸਰ ਪੈ ਰਿਹਾ। ਹਾਂ ਉਹ ਤੇਰੇ ਨੂੰ ਨਹੀਂ ਮਾਫ, ਮੈਂ ਫਿਰ ਉਹ ਲਿਹਾਜ਼ਾ ਜਿਹੜਾ ਮੈਂ ਕਾਹਵਾ ਪੀਂਦਾ ਸੀ ਤੈਨੂੰ ਨਹੀਂ ਮਾਫਤ। ਸਹੀ ਗੱਲ ਸ਼ੁਰੂ ਕਰ ਹੈ। ਲਓ। ਦਾਲ ਜਿਹੜੀ ਮੈਂ ਦੱਸੀ ਸੀ ਮਸੂਰ ਦੀ, ਉਹ ਵੀ ਉਦੋਂ ਖਾਣੀ ਆ ਜਦੋਂ ਤੁਸੀਂ ਪਹਿਲੇ ਫਲ ਖਾਦਾ ਹੋਵੇ, ਨਹੀਂ ਤੇ ਉਹ ਗਰਮ ਹੁੰਦੀ ਹੈ। ਗਰਮ ਹੁੰਦੀ ਹੈ ਲੇਕਿਨ ਮੈਂ ਠੰਡੀ ਕਰਕੇ ਖਾਊਂਗਾ। ਉਸਤਾਦ ਜੀ ਮੈਂ ਕਹਿੰਦਾ ਸਿਰਫ ਆਪਣਾ ਨਾਸ਼ਤਾ ਦਰੁਸਤ ਕਰ ਲੈਣ, ਜ਼ਿੰਦਗੀ ਸਫਲ ਹੋ ਜਾਣੀ ਆ, ਕਾਮਯਾਬੀ ਮਿਲ ਜਾਣੀ। ਨਾਸ਼ਤੇ 'ਚ ਸਿਰਫ ਐਵੇਂ ਚੰਦ ਕਿ ਚੀਜ਼ਾਂ ਖਾਣ। ਉਸ ਸ਼ਰੈਪਟਾ ਲੈ ਕੇ ਬਾਰੋ ਇੱਕ ਅੱਲਾਹ ਜਾਈ ਜਰਾ ਜਾਈ ਨਹੀਂ ਪੈਣ ਕੋਈ ਆ ਇਹਦੇ ਕੋਲ ਪੈਣੀਆਂ, ਮੈਂ ਗੱਲ ਬਾੜੀ ਕੀਤੀ ਐ ਤੂੰ। ਉਸਤਾਦ ਜੀ ਕੱਪੜੇ ਦੀ ਇੱਕ ਵਾਰ ਦਵਾਈ ਲੈ ਲਈ, ਜੇ ਆਪ ਕੱਪੜਾ ਬਣਾਉਣਾ ਨਾ ਧਾਗਾ ਤੁਸੀਂ ਆਪ। ਭਾਈ ਜਾਨ ਮੈਂ ਕੁਝ ਵੀ ਨਹੀਂ ਕਰਨਾ, ਮੈਂ ਨਾ ਧਾਗਾ ਲੈਣਾ ਨਾ ਮੈਂ ਕੁਝ ਲੈਣਾ। ਮੈਂ ਮਲਕ ਨੂੰ ਕਹਿਣਾ, ਮਲਕ ਮੇਰਾ ਉਦੋਂ ਦਾ ਯਾਰ ਆ, ਇਹਦੀ ਮੇਰੀ ਦੋਸਤੀ ਤੋਂ 3 ਸਾਲ ਬਾਅਦ ਅਸੀਂ ਦੋਵੇਂ ਪੈਦਾ ਹੋਏ ਆ। ਹਾਂ ਇੰਨੀ ਗੂੜੀ। ਹਾਂ ਸਾਡੀਆਂ ਅੰਮੀਆਂ ਵਾਕਫ ਸੀ ਆ ਇੱਕ ਦੂਜੇ ਦੀਆਂ। ਉਹਨੇ ਕਿਹਾ ਤੇਰਾ ਮੁੰਡਾ ਅੱਲਾ ਨੇ ਤੈਨੂੰ ਮੁੰਡਾ ਦੇਣਾ, ਅੱਲਾ ਨੇ ਤੈਨੂੰ ਮੁੰਡਾ ਦੇਣਾ, ਉਹਨਾਂ ਦੀ ਦੋਸਤੀ। ਉਹਨੇ ਕਿਹਾ ਠੀਕ ਆ। ਪਹਿਲੇ ਵਾਹੇ ਦੋ ਹਾਂ ਉਹ ਮੇਰਾ ਉਦੋਂ ਦਾ ਯਾਰ ਆ। ਵਾਹ 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 ਉਸਤਾਦ ਜੀ, ਫੇਰ ਤੇ ਕੀ ਬਾਤ ਹੈ। ਹਾਂਜੀ। ਉਸਤਾਦ ਜੀ 72 ਤਾਰੀ ਜਗਾੜ ਦੀ ਲਿਖਾਈ ਕਰਾਉਣੀ, 72 ਤਾਰੀ। ਤੂੰ ਤਾਂ ਦੇਣਾ ਮੈਨੂੰ। ਉਸਤਾਦ ਜੀ ਮੈਂ ਤੁਹਾਨੂੰ ਤਾਂ ਕਹਿ ਦਿਆਂ ਵਾ ਉਹਦੀ ਤੂੰ ਯਾਰ ਚੁੱਪ ਕਰ ਜਾ ਨਾ, ਚੁੱਪ ਕਰ ਜਾ। ਯਾਰ ਉਹਦਾ ਕੰਮ ਆ, ਉਹਨੂੰ ਮੈਂ ਕਿਹਾ ਵਾ ਕਿ ਮੈਂ ਜਿਹੜਾ ਸੂਟ ਕਿਸੇ ਨੂੰ ਭੇਜਣਾ ਨਾ, ਮੈਨੂੰ ਕੋਈ ਇਹ ਨਾ ਕਵੇ ਕਿ ਆ ਫਲਾਂ ਜਗ੍ਹਾ ਤੋਂ ਵੀ ਮਿਲਦਾ ਪਿਆ। ਹਾਂ ਵੀ ਰੰਗ ਹੀ ਐਸੇ ਪਾ ਦੇਣੇ ਹੈ, ਮਜ਼ਬੂਤੀ ਵੀ ਉਸ ਸੂਟ ਜਿਹੜਾ ਮਜ਼ਬੂਤ ਹੋ ਉੱਤਰ ਵੀ ਸਕਦੇ ਨਮਕ ਕੇ ਥੱਲੇ, ਔਰ ਕਲਰ ਸ਼ਾਈਨ ਸਟੋਰੀ ਹਰ ਸ਼ੈ। ਸਾਜੀ ਮੈਂ ਤੁਸੀਂ ਯਾਦ ਹੀ ਕਰੋਗੇ, ਤੁਸੀਂ ਕਹੋਗੇ ਯਾਰ ਕਿਹੜਾ ਸ਼ੋਅ ਸੀ ਯਾਰ ਇਹਦੇ ਵਿੱਚ। ਸਾਡੇ ਘਰ ਮਿਰਚਾਂ ਵੀ ਉਹਦੀਆਂ ਹੀ ਸੀ, ਅਸੀਂ ਸ਼ੋਅ ਵੀ ਉਹਦਾ ਹੀ ਵੇਖਦੇ ਸੀ, ਅਸੀਂ ਸੂਟ ਵੀ ਉਹਦਾ ਹੀ ਪਾਉਂਦੇ ਸੀ, ਉਹਦੇ ਕੱਪੜੇ ਪਾ ਕੇ ਉਹਦੇ ਸ਼ੋਅ। ਜੇ ਸਾਡਾ ਕਿਤੇ ਅਸੀਂ ਸ਼ੈਂਪੂ ਵੀ ਉਹਦਾ ਹੀ ਲਾਉਂਦੇ ਸੀ। ਜਦੋਂ ਧੀ ਪੁੱਤ ਹੋਏ ਨਾ ਉਹਦੀ ਉਹ ਆਰਟਿਸਟ ਨਹੀਂ, ਉਹ ਸਾਨੂੰ ਹਾਈਜੈਕ ਕਰ ਲੈਂਦਾ ਸੀ। ਉਹਨੇ ਸਾਨੂੰ ਹਾਈਜੈਕ ਕਰ ਲਿਆ ਸਾਰਿਆਂ ਨੂੰ। ਕਸਮ ਹੈ ਜੀ ਇਹ ਕੰਮ ਆਪਣਾ ਆਨਲਾਈਨ ਵਾਲਾ ਚੱਲੇ, ਮੈਂ ਇਹਦੀ ਦੁਕਾਨ ਪਾਉਂਗਾ।
ਕਿਹਦੀ? ਸੂਟਾਂ ਦੀ? ਨਹੀਂ ਮੈਂ ਆਨਲਾਈਨ ਵੇਚਣੇ ਆ, ਦੁਕਾਨ ਨਹੀਂ, ਸਾਡੇ ਵੀ ਕੋਈ ਕੰਮ ਕਰਾ ਦਿਓ ਉਸਤਾਦ। ਨਹੀਂ ਤੁਸੀਂ ਆਪ ਕਰੋ, ਤੁਹਾਨੂੰ ਅਕਲ ਮੌਤ ਨਹੀਂ ਹੈਗੀ। ਤੂੰ ਕਰਾਇਆ ਹੀ ਨਾ, ਭਰਾ ਨੂੰ ਗੱਡੀ ਲੈ ਕੇ ਦਿੱਤੀ, ਓਵਰ ਕਰੀਮ ਤੇ ਜਾਂਦਾ ਤੇ ਹੈ ਨਹੀਂ ਉਹ। ਉਹਦਾ ਇਹਨੂੰ ਕੁਛ ਨਾ ਕੁਛ ਨਹੀਂ ਨਾ ਆਉਣ ਦਿਆ। ਉਸਤਾਦ ਜੀ ਰੈਗੂਲਰ ਅਗਲਾ ਡੇਲੀ ਰੈਗੂਲਰ ਘਰ ਹੀ ਹੁੰਦਾ ਉਹ। ਬਸ ਦੁਆ ਕਰੋ ਲਾਇਸੈਂਸ ਬਣ ਜਾਵੇ। ਇਦਾਂ ਹੀ ਉਹਨੂੰ ਹੌਲੀ ਹੌਲੀ ਇਦਾਂ ਹੀ ਉਹਨੂੰ ਆਦਤ ਪੈ ਜੂਗੀ ਘਰ ਬਹਿਣ ਦੀ। ਨਹੀਂ ਉਸਤਾਦ ਜੀ ਮਿਹਨਤ ਕਰ ਰਿਹਾ, ਸਵੇਰ ਨੂੰ ਕੱਢਦਾ ਵਾ ਹਾਂ। ਤੇ ਐਨ ਸ਼ਾਮ ਨੂੰ ਅੰਦਰ ਕਰਦਾ। ਤੁਸੀਂ ਕਾਰੋਬਾਰ ਕਰ ਰਹੇ ਨਾ, ਤੁਸੀਂ ਵੀ ਕਾਰੋਬਾਰ ਕਰੋ ਬੇਟਾ। ਨਹੀਂ ਹੁਣ ਕਰੀਏ ਕਿਹੜਾ ਆਈਡੀਆ? ਨਹੀਂ ਇਹ ਤੁਸੀਂ ਆਪਣੇ, ਮੈਂ ਤੁਹਾਡੇ ਕੋਲ ਪੁੱਛ ਕੇ ਆਈਡੀਆ ਕਰਨਾ। ਮੈਂ ਹੁਣ ਦੇਖੋ ਅਸੀਂ ਜਿਹੜਾ ਕਰਨਾ ਹੁੰਦਾ ਤੁਸੀਂ ਆਲਰੇਡੀ ਕਰ ਲੈਂਦੇ। ਨਹੀਂ ਮੈਂ ਨਹੀਂ ਕਰਨਾ। ਮੈਂ ਕੱਪੜੇ ਦਾ ਕਰਨਾ ਸੀਗਾ। ਭਾਜਨ ਕੱਪੜੇ ਦਾ ਨਹੀਂ ਨਾ, ਹੁਣ ਤੁਸੀਂ ਕਰ ਲਓ, ਤੂੰ ਆਪਣਾ ਕਰ ਕੱਪੜੇ ਦਾ। ਲੇਕਿਨ ਤੂੰ ਆਪਣਾ ਕਰ। 5000 ਰੁਪਏ ਦਾ ਸੂਟ ਆ, ਇੱਕ ਮਿਸਾਲ ਆ। ਉਹਨੇ ਕਿਹਾ ਜਿਹੜਾ ਤੂੰ ਸੂਟ ਕਹਿ ਰਿਹਾ ਨਾ 5000 ਤੋਂ ਉੱਤੇ ਤੈਨੂੰ ਪੈਣਾ ਵਾ। ਕਾਸਟ ਇਹਦੀ ਮੈਨੂੰ ਪੈਣਾ 5000 ਦਾ, 5 ਦੇ ਲਾਗੇ ਹਾਂਜੀ। ਜਿਹੜਾ ਤੂੰ ਕਹਿ ਰਿਹਾ ਵਾ ਉਹ 6 ਦਾ ਵਿਕੂਗਾ ਤਾਂ ਬਚੂਗਾ ਕੁਝ। 7 ਦਾ ਵੇਚਣਾ ਮੈਂ, 2000 ਰੁਪਏ ਸੂਟ ਚੋਂ ਮੈਂ ਕਮਾਉਣਾ ਹੀ ਕਮਾਉਣਾ। ਜੋ ਤੁਸੀਂ ਕਰਨਾ ਮੇਰਾ ਕਰ ਲਓ। ਲੋਹੇ ਵਾਲੀ ਕਰ ਦੋ ਲੈ। ਅੱਛਾ ਉਸਤਾਦ ਜੀ ਹੁਣ ਦੇਖੋ ਮੇਰੀ ਸੁਣੋ ਗੱਲ, ਜੇ ਤੁਸੀਂ ਕਹਿਣਾ ਤੂੰ ਕੱਪੜੇ ਦਾ ਕਰਨਾ ਸ਼ੁਰੂ, ਹੁਣ ਮੇਰਾ ਵੀ ਜ਼ੇਨ ਇਹੀ ਸੀਗਾ, ਮੈਂ ਮਲਕ ਸਾਹਿਬ ਨੂੰ ਕਹਿਣਾ ਸੀਗਾ, ਤੁਸੀਂ ਕਹਿਤਾ ਪਹਿਲੇ। ਤੂੰ ਕੱਪੜਾ ਮਾਰਨ ਦਾ ਸ਼ੁਰੂ ਕਰ। ਮੈਂ ਫਾਸਟ ਫੂਡ ਦਾ ਕਰਦਾ ਉਸਤਾਦ ਜੀ, ਮੱਕੂਵਣ। ਉੱਠ ਯਾਰ। ਕਾਲੂ ਸਾਰੀ ਕਾਲੂ ਅੱਗੇ ਵੀ ਫਾਸਟ ਫੂਡ ਦਾ ਹੀ ਕਰਦਾ। ਚੰਗੀ ਭਲੀ ਸਾਡਾ ਉਸਤਾਦ ਜੀ ਕੀ ਹੋ ਗਿਆ? ਵਾਪਸ ਤੇ ਮੈਂ ਕਹਾਂ ਅੱਜ ਫੇਰ ਸਵਾਲ ਜਵਾਬ ਹੋਣਾ ਹੀ, ਐ ਤਰੌਂਕਾ ਪੈਣਾ ਹੀ। ਇਹਨੂੰ ਇੱਕ ਬਿਮਾਰੀ ਇਹਦੀ ਮੈਂ ਹਟਾਉਣੀ ਹੈ। ਹੁਣ ਤੁਸੀਂ ਆਪਸ ਚ ਤੂੰ ਕੋਈ ਗੱਲ ਕਰ, ਆ ਉਸਤਾਦ ਆ ਤੂੰ ਆ, ਕੋਈ ਗੱਲ ਕਰ। ਕੋਈ ਆਪਣੀ ਗੱਲ, ਮੈਂ ਸਵੇਰੇ ਇਦਾਂ ਹੋਇਆ। ਉਸਤਾਦ ਜੀ ਜਿਹੜਾ ਤੁਸੀਂ ਗਾਣਾ ਗਾਇਆ ਨਾ, ਹੋ ਕੇ ਜੁਦਾ ਮੁਝਸੇ ਤੁਝੇ ਕਿਆ ਚੈਨ आता है, ਐ ਮੈਨੂੰ ਉਸਤਾਦ ਜੀ ਮੇਰੀ ਮੁਹੱਬਤ ਯਾਦ ਆ ਗਈ। ਸਹੀ ਸੀ, ਕਿਉਂਕਿ ਇੱਕ ਲੜਕੀ ਨੇ ਮੇਰੀ ਖਾਤਰ ਇਹ ਗਾਣਾ ਗਾਇਆ ਸੀ। ਸਹੀ ਮੈਂ ਮਹੀਨੇ ਕੇ ਬਾਅਦ ਤੁਸੀਂ ਇਹ ਕੀ ਪੀ ਕਰਦਾ ਤੂੰ? ਪੀ ਥਾ ਜੀ ਸ਼ੀ ਇਹ ਬਾਜੀ ਹਾਰੋ ਨਾ ਮੇਰਾ ਵਿੱਚ ਮਾਰਾ ਆਪ ਤੇ ਪੀ ਲਾ ਦੇ। ਕੀ ਸੁਣ ਵੀ ਜਾਵੇ ਤੇ ਕੋਈ ਨਹੀਂ। ਹੁਣ ਪਤਾ ਆਨਲਾਈਨ ਨਹੀਂ ਜ਼ਿਹਨੀ ਮਰੀਜ਼ ਹੋ ਗਿਆ, ਉਹਨੂੰ ਪਤਾ ਹੀ ਨਹੀਂ ਲੱਗਦਾ ਵਿੱਚ ਐਵੇਂ ਨਿੱਕੀ ਖਰਾਬ ਕਰੀ ਜਾਂਦਾ ਸਾਰਾ। ਕਦੀ ਡੇਟਿੰਗ ਤੇ ਬਹਿ ਕੇ ਵੇਖ, ਤੂੰ ਆਪਣੇ ਆਪ ਤੇ ਲਾਹਨਤਾਂ ਪਾਏਗਾ ਕਿ ਯਾਰ ਲਾਹਨਤ ਮੇਰੀ ਜ਼ਿੰਦਗੀ ਤੇ ਮੈਂ ਕੀ ਕਰਨੇ ਆ। ਮੈਂ ਕਿਸੇ ਦੀ ਗੱਲ ਹੀ ਨਹੀਂ ਪੂਰੀ ਹੋਣ ਦੇਣ ਦਿਆ। ਨਹੀਂ ਉਸਤਾਦ ਜੀ ਹੋ ਜਾਏਗਾ ਆਸਤਾ ਠੀਕ। ਨਹੀਂ ਮੈਂ ਕਰ ਲਾਂਗਾ ਠੀਕ, ਅੱਲਾ ਖੈਰ ਕੀਤੀ। ਮੈਂ ਕਰ ਲਾਂਗਾ। ਸਵੇਰ ਦਾ ਨਾਸ਼ਤਾ ਉਸਤਾਦ ਜੀ ਸਹੀ ਰੱਖਣ, ਸਾਰੇ ਦਰੁਸਤ ਹੋ ਜਾਣੇ ਨੇ। ਚੁੱਪ ਕਰ ਓਏ। ਤੇਰਾ ਵਿਆਹ ਕਦੋਂ ਆ? ਉਸਤਾਦ ਜੀ 40 ਦਿਨ ਬਾਅਦ। 10 ਦਿਨ ਪਹਿਲੇ ਨੇ ਕੀ ਗਿਆ ਸੀ ਭਲਾ? 40 ਦਿਨ ਬਾਅਦ। ਉਹ ਤੇ 6 ਮਹੀਨੇ ਹੋ ਗਏ ਘਰੋਂ ਲਿਆ ਰਿਹਾ, ਮੇਰੇ ਕੋ ਪਤਾ ਨਹੀਂ ਕੀ ਪਕਾ ਕੇ। ਕੀ ਰੇਲੇ ਗੋਸ਼ਤ ਲਿਆ ਰਿਹਾ ਉਸਤਾਦ ਜੀ ਗਰਮੀ ਆ, ਤੁਸੀਂ ਆਸਟ੍ਰੇਲੀਆ ਤੋਂ ਆਉਂਦੇ ਸਾਰੀ ਤੁਹਾਨੂੰ ਮੂੰਹ ਨੂੰ ਮੈਂ ਨਾ ਚੈੱਕ ਕਰਾਵਾਂ ਬੁਰਕੀ ਤੇ ਫਿਰ ਗੱਲ ਹੋਈ। ਅੱਲਾ ਖੈਰ ਕਰੇ। ਉਤੋਂ ਹੋਏਗਾ ਵੀ ਭਲਾ ਕਿਹੜੇ ਕਿ ਹੋ ਜੀ। ਮੈਂ ਕਹਿੰਦਾ ਤੂੰ ਟੈਨਸ਼ਨ ਨਾ ਲੈ, ਮੈਂ ਦਿਲੋਂ ਦਿਮਾਗੋਂ ਉਮੀਦਾਂ ਹੀ ਲਾਤੀਆਂ ਨੇ ਬੇਟਾ। ਈਜ਼ੀ ਆ ਮੈਂ ਉਹਨੂੰ ਦੁੱਖ ਕਰਦਾ ਹੀ ਨਹੀਂ। ਮੈਂ ਯਾਰ ਮੈਂ ਤਾਂ ਮੈਨਾਂ ਏਦਾਂ ਯਾਰ, ਉਹ ਮੈਂ ਕਰਦਾ ਹੀ ਨਹੀਂ। ਹਾਂ ਹੁਣ ਆਪਣੀ ਆਰਾਮ ਨਾਲ ਚੁੱਪ ਕਰਕੇ ਖਤਮ। 2 ਪਿਆਜ਼ ਕੱਟੇ ਇਸ ਤੋਂ ਕਿਤੇ ਨਹੀਂ ਰਹਿਣਾ ਹੁਣ। ਅੱਜ ਇਹ ਗੱਲ ਕਰਕੇ ਮੇਰੀਆਂ ਉਹ ਮੈਂ ਕਹਿੰਦਾ ਤੇਰੇ ਮੈਂ ਪਲਕਾਂ ਸਾੜ ਦੇਣੀਆਂ ਗੱਲ ਕਰਕੇ। ਨਹੀਂ ਤਾਂ ਸਾਡੀ ਕੁਕਿੰਗ ਵਲੌਗ ਨਹੀਂ ਕਰਨਾ ਹੁਣ। ਉੱਪਰ ਪੁੱਛੀ ਜਾਂਦੇ ਆ ਮੈਨੂੰ ਡੇਲੀ ਪੁੱਛ। ਕਿਹੜਾ ਫੁੱਫੜ? ਉੱਪਰ ਯੂਸਫ ਨੋਨੀ ਵਾਲਾ। ਨੋਨੀ ਉਹ ਨੋਨੀ। ਓਏ ਤੁਹਾਡੇ ਵੀ ਫੁੱਫੜ ਯੂਸਫ ਹੈਗਾ? ਹਾਂਜੀ ਸਰ। ਮੇਰਾ ਵੀ ਫੁੱਫੜ ਯੂਸਫ ਹੈ, ਮੇਰੇ ਅੱਬੂ ਦਾ ਫੁੱਫੜ ਆ। ਲਓ ਜੀ ਸਾਈਵਾਲ ਫੁੱਫੜ ਯੂਸਫ। ਯੂਸਫ ਰਲ ਗਏ। ਫੁੱਫੜ ਯੂਸਫ ਕਮਾਲ, ਬੜਾ ਕਮਾਲ ਇਨਸਾਨ ਆ ਉਹ ਵੀ ਸਾਜੀ ਦੇਖੀ ਜੀ। ਤੁਸੀਂ ਆਰਡਰ ਲਾਣਾ ਹੈ, ਤੁਹਾਨੂੰ ਪਹਿਲੇ ਮੈਨੂੰ ਤੁਸੀਂ ਇਹ ਦੱਸੋ, ਤੁਹਾਨੂੰ ਸਮੋਸੀਆਂ ਪਹੁੰਚੀਆਂ? ਨਹੀਂ ਤੁਹਾਨੂੰ ਲੇਕਿਨ ਮੈਨੂੰ ਇੱਕ ਵਾਰੀ ਕਲੇਜਾ ਪੋਟੀਆਂ, ਉਹ ਕਲੇਜੀਆਂ ਪੋਟੇ। ਕਲੇਜੀਆਂ ਪੋਟੇ ਪਾਲਕ ਵਾਲੇ ਪਹੁੰਚੇ। ਅੱਛਾ ਪੋਟੀਆਂ ਕਲੇਜੇ ਕੀ ਹੁੰਦਾ? ਉਹ ਯਾਰ ਉਹ ਮੇਰੇ ਮੂੰਹ ਠੀਕ ਆ ਭਾਜੀ। ਅੱਛਾ ਤੂੰ ਆਪਣੀ ਨਦਾਮਤ ਚੱਲ ਨਾ, ਆਪਣੀ ਸ਼ਰਮਿੰਦਗੀ ਚੱਲ। ਰਾਜੀ ਦਾ ਰਿਪੋਰਟਿੰਗ ਲਈ ਜੀ ਪਹੁੰਚੇ ਆ, ਤੂੰ ਆਪਣਾ ਪੁੱਤ ਤੂੰ 10 ਦਿਨ ਹੋ ਗਏ ਮੈਨੂੰ ਇਹ ਸੁਣੀ ਜਾਣਾ ਮੇਰਾ 40 ਦਿਨ ਵਿਆਹ ਵਾ। ਔਰ ਉਸ ਅਗਲੇ 10 ਦਿਨ ਬਾਅਦ ਸੁਣਾ ਮੇਰਾ 40 ਦਿਨ। ਆਹੋ ਕਹਿੰਦਾ ਕਿ ਕੋਈ ਰਿਸ਼ਤਾ ਹੋ ਰਿਹਾ ਵਾ ਕੋਈ ਗੱਲ। ਸਾਡੀ ਡੀਲ ਡਨ ਹੋ ਰਹੀ ਸੀ ਇਧਰ। ਉਹ ਠੀਕ ਇਹ ਕਿਹੜਾ ਵਿਆਹ ਵਾ ਜਿਹਦੀ ਡੀਲ ਹੁੰਦੀ? ਉਹ ਡੀਲ ਸਾਜੀ ਹੁਣ ਵੀ ਲੈਣ ਦੇਣ ਜਾ ਰਹੀ ਆ ਉਧਰ। ਇਹਨਾਂ ਦੇ ਚੌਚ ਕੈਂਡਬਲ ਆਦਾ ਵਿਆਹ ਸ਼ਾਦੀਆਂ ਵਾਲਾ। ਉਹਨਾਂ ਨੇ 6 ਨੱਟੀ ਸਿਵਰ ਦਿੰਦੇ ਆ, ਨਾਲ ਕੁੜੀ ਨਿਕਲਦੀ ਵਿੱਚੋਂ। ਇਹਨੇ ਕਿਸਮਤ ਕੁੜੀ ਕੱਢੀ। ਤੁਹਾਡੇ ਕਿਸਮਤ ਕੁੜੀ ਨਿਕਲੀ। ਹਾਂ ਸਾਜੀ ਉਹ ਮਤਲਬ ਉਹ ਗੱਲਬਾਤ ਚੱਲ ਰਹੀ ਸੀ, ਮੈਂ ਕਿਹਾ ਇੱਧਰ ਕਰ ਲਓ ਸਮਝੌਤਾ, ਐਡੀ ਕੋਈ ਗੱਲ ਨਹੀਂ ਹੈ। ਉਹ ਫਿਰ ਉਧਰ ਜਿੱਧਰ ਗੱਲਬਾਤ ਚੱਲਣੀ ਸੀ ਉਧਰ ਕਰ ਲਿਆ। ਗੱਲ ਬਚਾਰੀ ਕਹਿੰਦਾ ਮੈਂ ਕਿਹਾ ਤੇਰਾ ਤੂੰ ਹੈਗਾ ਉਸ ਗੱਲਬਾਤ ਚ? ਹਾਂਜੀ 4 ਮੁਲਕਾਂ ਦੇ ਵਜ਼ੀਰੇ ਖਾਰਜਾ ਇਕੱਠੇ ਹੋਏ ਆ, ਤੁਰਕੀ ਦਾ, ਕਤਰ ਦਾ। ਉਹ ਕਰ ਰਹੇ ਇਹਦੀ ਸ਼ਾਦੀ ਦੀ ਗੱਲ ਸਿਰਫ। ਉਹ ਲੜਕੀਆਂ ਵਾਲੇ ਸ਼ਰਤਾਂ ਬਹੁਤ ਅਜੀਬੋ-ਗਰੀਬ ਰੱਖ ਰਹੇ, ਉਹਦਾ ਵਾਲਦ ਖਾਸ ਤੌਰ ਤੇ। ਕੁੜੀ ਦਾ? ਹਾਂਜੀ ਉਹ ਹੁਣੇ ਡਰਦਾ ਵਾ ਵਿੱਚੋਂ। ਉਹਦਾ ਵਾਲਦ ਸਕਾ ਨਹੀਂ ਹੋਣਾ।
ਹਾਏ ਉਹ ਇਹਦਾ ਸਹੁਰਾ ਵੀ ਫਿਰ ਸਕਾ ਨਹੀਂ ਜੇ ਨਹੀਂ ਸਕਾ ਉਹਦਾ ਵਾਲਦ ਹੁੰਦਾ ਜਿਹਨੇ ਜੈਨੂਨ ਜੰਮੀ ਆ ਉਹਨੇ ਨਹੀਂ ਸੀ ਕਰਨਾ ਕਦੀ। ਉਸਤਾਦ ਜੀ 3 ਮਹੀਨੇ ਤੇ ਰੋਲੇ 'ਚ ਰਹੀਏ ਗੱਲ, ਇਹਨੂੰ ਇੱਧਰ ਬਿਠਾ ਕੇ ਸੂਈ ਵਾਲੀ ਗੇਮ ਖੇਡਦੇ ਰਹੀ, ਇਹਦਾ ਰੁਕੀ ਨਹੀਂ, ਕਦੀ ਇੱਧਰ ਆਈ ਜਾਂਦੀ, ਕਦੀ ਇੱਧਰ ਆਈ ਜਾਂਦੀ, ਕਦੀ ਇੱਧਰ ਆਈ ਜਾਂਦੀ। ਅੱਛਾ ਉਹ ਜਿਹੜੀ ਛੁਰੀ ਹਾਂਜੀ ਉਹ ਛੁਰੀ ਜੀ ਘੁਮਾਉਣ ਵਾਲੀ, ਹਾਂਜੀ ਆ 3 ਮਹੀਨਿਆਂ ਬਾਅਦ ਛੁਰੀ ਇਹਦੇ ਲਾਈਏ ਤੇ ਫੇਰ 40 ਦਿਨ ਪੱਕੇ ਇੱਕ ਦਫਾ ਰੁਕ ਗਈ ਇੰਜ ਕਰਕੇ ਬੋਤਲ ਉਹਨਾਂ ਨੇ ਘਮਾਈ ਇਹਦੇ ਵੱਲ, ਰੁਕ ਗਈ ਤੇ ਉੱਠ ਕੇ ਨੱਚਣ ਲੱਗ ਪਿਆ ਕਿ ਖਬਰੇ ਮਾਰੀ ਹੈ। ਆਪ ਇੱਧਰ ਨੂੰ ਹੋ ਗਏ। ਇੱਕ ਵਾਰੀ ਇੰਜ ਕਰਕੇ ਕਮਾਈਏ ਤਾਂ ਸੂਈ ਰੋਕ ਕੇ ਤੇ ਕੁੜੀ ਘੁੰਮ ਗਈ, ਕੁੜੀ ਘੁੰਮਣ ਲੱਗੀ। ਮੈਂ ਤੇ ਉਸਤਾਦ ਜੀ ਤੁਹਾਨੂੰ ਮੈਂ ਵਾਕਿਆ ਸੁਣਾਵਾਂ, ਸਾਡੇ ਨਿੱਕੇ ਭਰਾ ਦਾ ਨਾ ਵਿਆਹ ਸੀਗਾ, ਮੇਰੇ ਛੋਟੇ ਭਰਾ ਦਾ, ਯਾਨੀ ਵਿਆਹ ਹਲੇ ਉਹਦੇ ਵੀ ਡੀਲ ਡਨ ਹੋ ਰਹੀ, ਤੇ ਉਹ ਨਾ ਉਹਨੂੰ ਵੇਖਣਾ ਤੇ ਮੇਰੀ ਕਹੀ ਜਾਵੇ ਤੂੰ ਘਰ ਨਾ ਹੀ, ਤੂੰ ਬਾਰ-ਬਾਰ ਹੀ ਰਹੀ, ਘਰ ਨਾ ਹੀ। ਮੈਂ ਅੱਛਾ, ਮੈਂ 2-3 ਘੰਟੇ ਬਾਹਰ ਰਿਹਾ, ਮੈਂ ਨਾ ਘਰ ਫੋਨ ਕਰਕੇ ਪੁੱਛਿਆ, ਮੈਂ ਕਿਹਾ ਚਲੇ ਗਏ? ਕਹਿੰਦੇ ਹਾਂਜੀ ਚਲੇ ਗਏ। ਉਹ ਚਲੇ ਗਏ ਤੇ ਮੈਂ ਘਰ ਗਿਆ ਤੇ ਉਹ ਕੁਛ ਹੈ ਭੁੱਲ ਗਏ ਤੇ ਫਿਰ ਆ ਗਏ। ਆ ਗਏ ਤੇ ਆਹ ਕੌਣ ਆ? ਅੰਮੀ ਮੇਰੀ ਕਹੇਗਾ ਇਹਦਾ ਵੱਡਾ ਭਰਾ ਵਾ। ਇਹਦਾ ਕੀਤਾ ਨਹੀਂ ਤੇ ਫਿਰ ਨਿੱਕੇ ਦਾ ਕਿਉਂ ਕਰਨ ਨੇ? ਚੱਲ ਇਹਦਾ ਕਰੋ ਪਹਿਲੇ। ਉਹ ਭਾਈ ਜਵਾਬੀ ਫੇਰ ਕਰ ਜਵਾਬੀ ਫੇਰ ਮਤਲਬ ਜਵਾਬ ਦੇ ਗਏ ਜਵਾਬੀ ਪੈਰ ਹਾਜੀ। ਜਵਾਬ ਅੱਛਾ ਜਵਾਬੀ ਫੇਰ, ਇਹ ਆਪਣੇ ਇਹ ਵੀ ਬੜੇ ਮਸਲੇ ਨੇ। ਨਹੀਂ ਉਹਦਾ ਵੀ ਨਾ ਕਰਕੇ ਹਾਂਜੀ। ਉਹ ਕਹਿੰਦੇ ਤੁਸੀਂ ਇਹਦਾ ਤੇ ਪਹਿਲੇ ਕਰ ਲਓ, ਤੁਹਾਨੂੰ ਨਿੱਕੇ ਦੀ ਪੈ ਗਈ। ਉਹਨਾਂ ਕੋ ਚਲੋ ਤੁਸੀਂ ਇਹਦੇ ਨਾਲ ਕਰ ਲਓ। ਉਹ ਫਿਰ ਮੇਰੇ ਨਾਲ ਕਰਨ ਦੇ ਜਦੋਂ ਕੁੜੀ ਸਹੀ ਨਹੀਂ ਸੀ ਹੈਗੀ। ਅੱਛਾ ਕੁੜੀ ਸਹੀ ਨਹੀਂ ਸੀ, ਛੋਟੇ ਨਾ ਕਰਨ। ਕੀ ਮਤਲਬ ਛੋਟੇ ਨਾ ਕਰਨ ਦੇ ਕੁੜੀ ਸਹੀ ਸੀ, ਕਹਿੰਦਾ ਮੇਰੇ ਨਾਲ ਕਿਹੜੇ ਕੁੜੀ ਸਹੀ ਸੀ। ਅੱਲਾ ਅੱਲਾ ਮਾਫੀ ਦੇਵੇ, ਇਹਦੇ ਹਿਸਾਬ ਨਾਲ ਨਹੀਂ ਸੀ ਸਹੀ। ਹਾਂਜੀ ਮੈਚਿੰਗ ਨਹੀਂ ਸੀ ਹੋ ਰਹੀ। ਹਾਂ ਅੱਛਾ ਮੈਚਿੰਗ ਕਰਨੀ ਹੈ ਤੂੰ। ਅੱਛਾ 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 ਹਾਂਜੀ ਕੁੜੀ ਬੰਦਾ ਕਹਿਣਾ ਨਾ ਨਾ ਕਿਸੇ ਦੀ ਨਹੀਂ ਕਹਿਣਾ ਨਹੀਂ ਚਾਹੀਦਾ। ਮਤਲਬ ਹੁਣ ਇੱਕ ਮੇਰਾ ਕੱਦ ਉੱਚਾ ਵਾ, ਉਹ ਕੁੜੀ ਮੇਰੇ ਤੋਂ ਮਤਲਬ ਕੋਈ ਗੱਲ ਨਹੀਂ, ਕੋਈ ਗੱਲ ਹਨਾ, ਨਹੀਂ, system ਕੋਈ ਗੱਲ ਸੀਗਾ। ਨਹੀਂ। ਧੀਆ ਭੈਣਾਂ ਨੂੰ ਨਹੀਂ ਕਹੀਦਾ ਕੁਝ ਨਹੀਂ ਹੁੰਦਾ। ਰਤੀਜਾ ਨਹੀਂ ਹੁੰਦਾ, ਖੈਰ। ਅੱਲਾ ਪਾਕ ਕਰਮ ਕਰੇ। ਖੈਰ ਬੜੇ ਬੜੇ ਜੋੜੇ ਰੱਬ ਨੇ ਰਲਾਏ ਨੇ, ਔਰ ਦੁਨੀਆ ਦੀ ਔਰ ਉਹਨਾਂ ਦੀ ਫੈਮਿਲੀ ਚ ਉਹਨਾਂ ਦੀ ਮੁਹੱਬਤ ਦੀ ਮਿਸਾਲ ਦਿੱਤੀ ਜਾਂਦੀ। ਬਿਲਕੁਲ ਜੀ। ਮੇਰੇ ਕਈ ਐਸੇ ਰਿਸ਼ਤੇਦਾਰ ਨੇ ਵੀ ਬੰਦੇ ਦਾ ਕੱਦ 6 ਫੁੱਟ ਆ ਤੇ ਬੁੱਢੀ ਦਾ 4.5 ਫੁੱਟ ਆ, ਪੌਣੇ 5 ਫੁੱਟ ਆ, ਤੇ ਮੁਹੱਬਤ ਉਹਨਾਂ ਦੀ ਪੂਰੇ ਖਾਨਦਾਨ ਚ ਮਸ਼ਹੂਰ ਆ ਕਿ ਯਾਰ ਇਹਨਾਂ ਦਾ ਕਿੰਨਾ ਪਿਆਰ ਆਪਸ। ਕੱਦਾਂ ਕੁੱਦਾਂ ਨਾਲ ਕੋਈ ਰੌਲਾ ਨਹੀਂ ਹੁੰਦਾ। ਨੋਨੀ ਸਾਹਿਬ ਇਹ ਗੇਮ ਹੀ ਨਹੀਂ ਹੈਗੀ। ਸੋਹਣਾ ਜੋੜਾ, ਇੱਕੋ ਜਿਹਾ ਕੱਦ, 3 ਸਾਲ ਦਾ ਫਰਕ, ਉਹ ਮੁੰਡਾ 26 ਸਾਲ ਦਾ, ਕੁੜੀ 22 ਸਾਲ ਦੀ, ਹਰ ਚੀਜ਼ ਓਕੇ ਆ। ਹਾਂਜੀ ਤਲਾਕਾਂ ਹੋਈਆਂ ਨੇ ਇਦਾਂ ਹੀ ਸਰ। ਉਸਤਾਦ ਜੀ ਤੇ ਬੰਦਾ ਤੇ ਬੁੱਢੀ ਨਾਲ ਖਲੋਤੇ, ਕੋਈ ਕਹਿ ਨਹੀਂ ਸਕਦਾ ਵੀ ਇਹ ਵੀ ਦੋਵੇਂ ਮੀਆਂ ਬੀਵੀ ਹੋ ਸਕਦੇ। ਉਹਨਾਂ ਦਾ ਪੂਰਾ ਖਾਨਦਾਨ ਮਿਸਾਲ ਦਿੰਦਾ ਮੁਹੱਬਤ ਦੀ। ਇਹ ਗੇਮਾਂ ਨੇ, ਇਹ ਸਭ ਕੋਈ ਚੱਕਰ ਨਹੀਂ। ਉਧਰੋਂ ਵੀ ਗੇਮ ਸੀ ਨਾ ਇੱਕ। ਅੱਛਾ ਉਹ ਜਾਇਦਾਦ ਤੇ ਪਿੱਛੇ ਪਏ ਸੀ ਕਿ ਬਤਾ ਨਹੀਂ ਅਸੀਂ ਕਿ ਅਸੀਂ ਪਤਾ ਨਹੀਂ। ਅਸੀਂ ਤੁਹਾਨੂੰ ਮਕਾਨ ਵੱਡਾ ਲੈ ਦੇਣਾ ਜੇ ਨਿੱਤੇ। ਇਹਨਾਂ ਨੇ ਕਿਹਾ ਭਾਈ ਇਹ ਤਾਂ ਕੰਮ ਖਰਾਬ ਆ। ਉਹ ਗੇਮ ਇਹ ਸੀ ਉਸਤਾਦ ਜੀ, ਕੁੜੀ ਦਾ ਵਿਆਹ ਹੋਇਆ ਸੀ। ਇਹਨਾਂ ਨੂੰ ਉਹਨਾਂ ਨੇ ਕਿਹਾ ਜੀ ਇਹ ਸਾਡੀ ਇੱਕ ਸ਼ਰਤ ਆ ਕਿ ਅਸੀਂ ਤੁਹਾਨੂੰ ਪੈਸੇ ਪਾ ਕੇ ਮਕਾਨ ਥੋੜਾ ਖੁੱਲਾ ਲੈ ਕੇ ਦੇਣਾ। ਇਹਨਾਂ ਨੇ ਭਾਈ ਆਪਸ ਸਲਾਹ ਕੀਤੀ ਨੇ ਕਿਹਾ ਵੇਖਿਆ ਮੈਂ ਤੈਨੂੰ ਪਹਿਲੇ ਨਹੀਂ ਸੀ ਕਿਹਾ ਇਹਨਾਂ ਨੇ ਕੋਈ ਨਾ ਕੋਈ ਸ਼ਰਤ ਰੱਖਣੀ ਹੈ। ਨਾ ਕਰੋ, ਸਾਨੂੰ ਨਹੀਂ ਇਦਾਂ ਦੇ ਮਤਲਬੀ ਲੋਕ ਚਾਹੀਦੇ। ਉਹਦਾ ਹੱਕ ਲਈਏ। ਉਹ ਇੱਕ ਵਾਰੀ ਮੈਂ ਤੁਹਾਨੂੰ ਪਹਿਲੇ ਇੱਕ ਵਾਰੀ ਗੱਲ ਸੁਣਾਈ ਸੀ ਕਿ ਮੈਂ ਨਾ ਮੇਰਾ ਰਿਸ਼ਤਾ ਵੇਖਣ ਆਏ ਤੇ ਅੱਬੂ ਮੇਰੇ ਨੇ ਕਿਹਾ ਕਿ ਹਾਂਜੀ ਠੀਕ ਆ, ਚਲੋ ਅਸੀਂ ਜੁਮੇਲ ਦੇ ਆਵਾਂਗੇ ਤੇ ਉਹ ਕੁੜੀ ਨੂੰ ਵੇਚ ਜਾਵਾਂਗੇ। ਤੇ ਉਹ ਹੁਣ ਉਹਦਾ ਅੱਬਾ ਕਹਿੰਦਾ ਲੈ ਜੁਮੇ ਨੂੰ ਕੀ ਕਰਨਾ, ਕੁੜੀ ਤਾਂ ਉਹ ਬੈਠੀ ਹੈ। ਅੱਬਾ ਮੇਰਾ ਕਹਿੰਦਾ ਨਾਲ ਹੀ ਆ ਵੀ ਵੇਖਣ। ਉਹ ਭਾਈ ਦੋਰੇ ਅੱਛਾ ਨਾਲ ਆਹੋ ਨਾਲ ਆ ਕੀ ਦੱਸਿਆ ਉਹਨੇ ਕਿਹਾ ਵੀ ਚਲੋ ਇਹਦੇ ਪਿੰਡ ਕਿਹਾ ਚਲੋ ਅਸੀਂ ਜੁਮੇਲ ਦਿਨ ਆਵਾਂਗੇ ਕੁੜੀ ਵੇਖਣ। ਉਹਨੇ ਕਿਹਾ ਜੁਮਾ ਕਿੱਥੇ ਆ ਨਾਲ ਉਹੀ ਆਈ ਹੈ। ਅੱਬਾ ਮੇਰੇ ਕਹਿੰਦਾ ਨਹੀਂ। ਪਤਾ ਕਿ ਜਿਵੇਂ ਕਿਸੇ ਹੋਰ ਤੇ ਕੁੜੀ ਨਾਲ ਬੈਠ ਕੇ ਬਾਬਾ ਮੈਂ ਆਇਆ ਅੱਲਾ ਕਾ ਆਹੋ ਮੈਂ ਤੇ ਉਸਤਾਦ ਜੀ ਉਹ ਮਤਲਬ ਇਦਾਂ ਚੱਲਦਾ ਰਹੇਗਾ। ਦੁਆ ਕਰੋ ਮੇਰਾ ਰਿਸ਼ਤਾ ਹੋਵੇ ਤੇ ਆਪਾਂ ਨਿਜ਼ਾਮ ਚਲਾਈਏ, ਸਾਰੇ ਜਣੇ ਆਪਾਂ ਬਰਾਤ ਜਾਣ, ਉਸਤਾਦ ਜਾਨੀ ਏਦਾਂ ਵੇਲਾ ਕਰ। ਅੱਲਾ ਖੈਰ ਅੱਲਾ ਯਾਰ ਮੈਨੂੰ ਨਹੀਂ, ਤੁਸੀਂ ਵੀ ਤਾਂ ਰਿਸ਼ਤਾ ਕਰਨ ਵਾਲੇ ਬਣੋ। ਤੂੰ ਹਰ ਦਿਨ ਕਹਿੰਦਾ ਅੱਜ ਤੋਂ 40 ਦਿਨ ਬਾਅਦ ਮੇਰਾ ਨਿਕਾਹ ਬਾਜੀ। ਦੋ ਦਿਨ ਗੱਲਾਂ ਕਰਦਾ, ਕਹਿੰਦਾ 40 ਦਿਨ ਬਾਅਦ ਉਸਤਾਦ ਜੀ ਮੇਰਾ ਵਿਆਹ ਵਾ ਤੇ 40 ਦਿਨ ਬਾਅਦ ਹੀ ਮੈਂ ਗੱਡੀ ਲੈਣੀ। ਇਹ ਗੱਲ ਕੀ ਬਰੀਕੀ ਹੈ? ਇਹ ਗੱਲ ਇਹਨੇ ਔਨ 에ਅਰ ਕਹੀ ਹੈ। ਉਹ ਗੱਡੀ ਲੈਣੀ ਜਿੱਤੇ ਵਿਆਹਣ ਜਾਣਾ ਰੈਂਟ ਤੇ, ਨਹੀਂ ਕਹਿੰਦਾ ਆਪਣੀ ਲੈਣੀ ਹੈ। ਆਪਣੀ ਲੈਣੀ ਹੈ। ਹਾਂਜੀ ਉਸਤਾਦ ਜੀ, ਯਾਨੀ 4 ਮਹੀਨੇ ਬਾਅਦ ਗੱਡੀ ਲੈਣੀ ਹੈ, 40 ਦਿਨ ਬਾਅਦ ਵਿਆਹ। 40 ਦਿਨ ਬਾਅਦ ਵਿਆਹ ਵਾ, ਉਸ ਤੋਂ ਬਾਅਦ 4 ਮਹੀਨੇ, ਉਸ ਤੋਂ ਬਾਅਦ 3 ਮਹੀਨੇ ਬਾਅਦ ਗੱਡੀ ਲੈਣੀ। ਗੱਡੀ ਲੈ ਹਾਂ ਠੀਕ ਹੈ। ਇਹ ਫਿਰ ਇਹ ਵੀ ਕਹਿੰਦਾ ਮੈਨੂੰ ਆ ਕੇ ਕਹਿੰਦਾ ਬੇਗਮ ਨੇ ਕਢਾ ਕੇ ਦੇਣੀ ਆਲਟੋ। ਬੇਗਮ ਨੇ ਕਹਤੋ ਕਿਤੇ ਫਸੀ ਉਹਦੀ ਜਿਹੜੀ ਬੇਗਮ ਨੇ ਧੱਕਾ ਲਾ ਕੇ ਕਢਾਉਣੀ ਹੈ। ਭਾਵੇਂ ਬੈਂਕ 'ਚ ਲੱਗੇ ਆ। ਨਹੀਂ ਨਹੀਂ ਗੱਡੀ ਨਾਲੋਂ ਨਾ ਮਕਾਨ ਬਣਾ ਲਓ। ਕਿੰਨੇ ਅੱਛੇ ਤਰੀਕੇ ਨਾਲ ਝੂਠ ਬੋਲਣਾ ਭਾਵੇਂ ਮਹਿੰਗੀ ਜਿਹੀ ਲੱਗੀ। ਹੁਣ ਤਾਂ ਯਾਰ ਤੈਨੂੰ ਕਰੋ। ਉਸਤਾਦ ਜੀ ਗੱਡੀ ਨਾਲੋਂ ਮਕਾਨ ਨੂੰ ਨਹੀਂ ਤਰਜੀਹ ਦੇ ਸਕਦਾ। ਆ ਗੱਡੀ ਨਾਲੋਂ ਇਸ਼ਕ ਚੰਗਾ। ਇਹਨੇ ਮਕਾਨ ਬਣਾ ਕੇ ਉਸਤਾਦ ਜੀ ਗੱਡੀ ਕੀ ਆ? ਮਕਾਨ ਹੈਗਾ ਤੇ ਉਹ ਹੋਰ ਕੀ ਹੁਣ ਮਰ ਜਾਵੇ ਉਹ ਮਕਾਨ। ਮਕਾਨ ਉਸਤਾਦ ਜੀ ਉਹ ਕੀ ਦੋ ਜੀ ਦੱਸੋ। ਉਹ ਬੱਖਾ ਕੈਸਲ ਆ, ਕੈਸਲ ਉਹਨਾਂ ਦਾ। ਯਾਰ ਤੰਗ ਦਸਤੀ ਦੀ ਵਜ੍ਹਾ ਤੋਂ ਉਹਦਾ ਬਾਹਰ ਵਾਲਾ ਬੂਹਾ ਵੀ ਅੰਦਰ ਨੂੰ ਖੁੱਲਦੇ ਆ।
ਵੀ ਬਾਹਰੋਂ ਜਗ੍ਹਾ ਮਿਲ ਜਾਂਦੀ ਹੈ। ਉਹ ਇਹਨਾਂ ਦਾ ਮਕਾਨ ਚੋਈ ਤੇ ਢਿੱਡ ਖੂਹੀ ਆ, ਹਾਂ ਅੰਦਰੋਂ ਬੇਸ਼ੁਮਾਰ ਉਹਨਾਂ ਨੇ ਬਲੇਵੇਂ ਪਾਏ। ਨਹੀਂ ਠੀਕ ਆ, ਜਿੱਥੇ ਰਹਿ ਰਹੇ ਆ ਸਹੀ। ਅੱਗੋਂ ਜਗ੍ਹਾ ਖੁੱਲ ਖੁੱਲੇ ਗਈ। ਮਕਾਨ 'ਚ ਇਹਨਾਂ ਨੇ ਬੋਰ ਹੋ ਜਾਣਾ, ਇਹਨਾਂ ਨੇ ਪਾਗਲ ਹੋ ਜਾਣਾ। ਥੋੜਾ ਮਕਾਨ ਇਹਨਾਂ ਖੁੱਲਾ ਲੈਤਾ, ਇਹਨਾਂ ਨੇ ਦਿਲ ਕਰੇ ਇੱਕ ਦੂਜੇ ਨੂੰ ਲੱਭਦੇ ਫਿਰਨ ਕੋ ਏਡੀ ਦੂਰ ਚਲੇ ਗਏ ਸਾਰੇ, ਏਡੀ ਦੂਰ। ਇਹ ਮਕਾਨ ਲੈ ਕੇ ਸਾਡੇ 'ਚ ਜੁਦਾਈਆਂ ਪਾਤੀਆਂ। ਉਹ ਅੰਮੀ ਵੇ ਕਿੱਡੀ ਦੂਰ ਖਲੋਤੀ ਹੈ। 5 ਮਰਲਾ ਸਟੇਡੀਅਮ ਲੱਗਣਾ ਹੈ। ਹਾਂ ਇਹਨਾਂ ਦਾ ਜਿਹੜਾ ਮੌਜੂਦਾ ਘਰ ਆ ਉਹ ਇੱਕ ਫਨੀ ਜਗ੍ਹਾ ਵਾ, ਕੋਈ ਆਹੋ। ਸ਼ੇਡ ਤੇ ਸੁੱਤਾ ਵਾ। ਮਾਂ ਇਹਦੀ ਨੇ ਬਿਮਾਰ ਹੋ ਜਾਣਾ, ਉਹਨੇ ਕਹਿਣਾ ਮੈਨੂੰ ਹੁਣ ਚਾਹ ਦੇਣ 8-10 ਕਦਮ ਤੁਰ ਕੇ ਜਾਣਾ ਪੈਂਦੇ ਆ। ਗੱਡੀਆਂ ਪੈ ਗਈਆਂ। ਹਾਂ ਸਹੀ ਗੱਲ ਆ, ਉਹ ਭਾਜੀ ਉਹ ਕੰਮ ਖਰਾਬ ਹੋ ਜਾਣਾ। ਉਹ ਇਹਨਾਂ ਨੂੰ ਬਾਰੇ ਨਹੀਂ ਖਾਣਾ। ਹਾਂ ਦੂਰ ਕਰ ਦੋ। ਉਹਨੇ ਕਹਿਣਾ ਇਹ ਸਾਨੂੰ ਇਹ ਸਾਜ਼ਿਸ਼ ਕੀਤੀ, ਸਾਨੂੰ ਜੁਦਾ ਕਰ ਦਿੱਤਾ ਇਹਨਾਂ ਨੇ। ਉਹਨਾਂ ਨੂੰ ਆਦਤ ਪਈ ਆ, ਉਹਨਾਂ ਦੇ ਇੰਨਾ ਕੁ ਫਾਸਲਾ ਵੀ ਆ ਕਰਕੇ ਹੱਥ ਵੀ ਲੱਗ ਜਾਂਦਾ ਹੈ। ਬਸ ਇਸ ਤੋਂ ਦੂਰ ਗਏ ਤੇ ਉਹ ਕੰਮ ਖਰਾਬ ਹੋ ਜਾਣਾ। ਇਹਨਾਂ ਦਾ ਕਾਰਨ ਜਿਹੜਾ ਵੀ ਬੰਦਾ ਸੌਂਦਾ ਨਾ, ਉਹਨੇ ਹੱਥ ਸਿੱਧੇ ਕਰਕੇ ਨਾ ਸੌਣਾ, ਜਾਂ ਇੰਜ ਉਂਗਲ ਕਰਕੇ ਸੌਣਾ, ਜਾਂ ਇੰਜ ਤਾਂ ਕਿ ਕੋਈ ਤੌਲੀਆ ਵੀ ਢੱਕ ਲਵੇ। ਕੁੰਡੀਆਂ ਵੀ ਹੈਗੀਆਂ। ਇਹ ਕੋ ਕਿਹਾ ਤੂੰ? ਇਹ ਕੋ ਕਿਹਾ? ਕੁੰਡੀਆਂ ਵੀ ਨਹੀਂ ਕਹਿਣਾ। ਅੱਛਾ ਸਰ, ਨਹੀਂ ਬੜਾ ਤਾਨਾ। ਉਸਤਾਦ ਜੀ ਕੋਈ ਇੱਕ ਹੀ ਚਾਹੀਦਾ। ਮੈਂ ਵੈਸੇ ਮੂੰਹ ਤੇ ਹੱਥ ਰੱਖ ਕੇ ਬੈਠੇ ਤਾਂ ਵੀ ਨਿਕਲ ਗਈ ਗੱਲ। ਨਹੀਂ ਤੂੰ ਗੱਲ ਕਰ ਲਈ ਤੇ ਗੱਲ ਪੂਰੀ ਕਰ। ਠੀਕ ਹੈ ਸਰ। ਨਿੱਕੀ ਵਿੱਚ ਭੈੜੀਆਂ ਰੰਨਾਂ ਨੂੰ ਸੈਨਤਾਂ ਦੇ ਨਾਰੇ ਨਾ ਵੀ ਨਿੱਕੀ ਨਾ ਉਹਦੇ ਵੀ ਖਰਾਬ ਕਰਦਾ ਰਹਿਣਾ। ਸਹੀ ਗੱਲ ਹੈ। ਚਲੋ ਭਾਜੀ ਉਹ ਭਾਵੇਂ ਇੱਥੇ ਤੇਰੀ ਥੋੜੀ ਆਉਂਦੀ ਆ, ਲੇਕਿਨ ਰਿਕਾਰਡ ਪੂਰੀ ਹੋ ਰਹੀ ਹੈ। ਉਹ ਤੂੰ ਕਦੀ ਸੁਣ ਕੇ ਤਾਂ ਬੰਦਾ ਕਹਿੰਦਾ ਯਾਰ ਕੀ ਆ, ਉਹ ਸਾਨੂੰ ਕੱਟ ਪਾਗਲ ਹੋ ਜੰਨੇ ਸੀ। ਉਸਤਾਦ ਜੀ ਇੱਕ ਰਿਸ਼ਤਾ ਆਇਆ, ਪਰ ਉਹਨਾਂ ਨੇ ਸ਼ਰਤ ਬਹੁਤ ਮਾੜੀ ਰੱਖੀ ਸੀ। ਓਏ ਮਨ ਲੱਗੀ ਸਾ ਮਨਸਨ ਨਾ ਨਹੀਂ ਮਨਸਨ ਲੱਗ ਨਹੀਂ ਉਹ ਨਹੀਂ ਸੀ ਕਰਨਾ, ਉਹ ਬੰਦਾ ਵੀ ਨਹੀਂ ਸੀ। ਕੀ ਸਾਥ ਦਾ ਕੁਝ ਦੱਸੋ ਹਾਂਜੀ ਕੀ ਭਲਾ? ਉਹ ਉਹੀ ਜਿਹੜਾ ਕਹਿੰਦੇ ਨੇ ਹੁੰਦਾ ਮੈਂ ਵੀ ਨਾਲ ਆ। उस्ताद जी अले मेरे को तो सुनो। ਹਾਂ भाई उन्होंने शर्त रखी कि ਅੱਛਾ ਉਹਨਾਂ ਨੇ ਸ਼ਰਤ ਰੱਖੀ। उन्होंने शर्त रखी कि जी 3 भरा रहंदे ना ते तिने लैदा रहने ते मकान साडा सवा मरदा लैदा किथे रहना। ਉਹਨਾਂ ਦੇ ਇਹਦੇ ਪਿੱਛੇ ਉਹਨਾਂ ਦਾ ਡਰ ਕੀ ਆ? ਕਿਉਂ ਕਿ ਉਹਨਾਂ ਨੇ ਕਿ 3 ਭਰਾ ਨੇ ਨਾ ਭਾਈ ਇਹ ਲੈਦਾ ਸੀ ਇਹਦੇ ਉਹਨਾਂ ਨੇ ਕੀ ਤੁਹਾਡੇ ਬਾਰੇ ਸੁਣਿਆ ਜਾਂ ਕੀ ਐਸਾ ਉਹਨਾਂ ਦੇ ਦਿਲ 'ਚ ਡਰ? उस्ताद जी वो कहंदे कि मतलब ਇੱਥੇ ਪੋਰਸ਼ਨ ਬਣਾ ਲਓ ਉੱਤੇ ਥੱਲੇ ਵਾਲੇ ਤੇ। ਕਿਉਂ ਕਿਹਾ ਉਹਨਾਂ ਨੇ? ਇਹ ਗੈਰ ਤਹਫੁਜ਼ਾਤ ਉਹਨਾਂ ਨੂੰ ਕਿਉਂ ਹੋਏ? ਉਧਰ ਸ਼ਾਹ ਦੇ ਵੇਲੇ ਕੀ ਦੇਖਣ ਡਿਆ? ਮੈਂ ਦੱਸਿਆ ਉਹਨੇ ਦੱਸ। ਖਦਸ਼ੇ ਦਾ ਇਜ਼ਹਾਰ ਉਹਨਾਂ ਨੇ ਕਿਉਂ ਕੀਤਾ? ਉਹ ਕਹਿੰਦੇ ਜੀ ਮੁੰਡਾ ਤੁਹਾਡਾ ਸਾਰੇ ਘਰ ਨਾਲੋਂ ਡੀਸੈਂਟ ਠੀਕ। ਐ ਸਾਨੂੰ ਕੱਲਾ ਚਾਹੀਦਾ ਵਾ, ਬਾਕੀ ਕੋਈ ਨਹੀਂ ਚਾਹੀਦਾ। ਅੱਛਾ ਬਾਕੀ ਚਵਲ ਨੇ? ਨਹੀਂ ਬਹੁਤ ਅੱਛੇ ਨੇ, ਲੇਕਿਨ ਉਹ ਜਿਹੜਾ ਛੋਟਾ ਨਾ ਵੱਡਾ ਸਾਦਾ ਵਾ, ਬਿਲਕੁਲ ਸ਼ਰੀਫ ਆਦਮੀ। ਸਿਰਫ ਉਹਨੇ ਕੀ ਕਹਿਣਾ, ਉਹਦਾ ਵਿਆਹ ਹੋਇਆ? ਉਹਦੇ 3 ਬੱਚੇ ਨੇ ਮਾਸ਼ਾਅੱਲਾ। ਅੱਛਾ ਓਏ ਹੋਏ ਜਿਵੇਂ ਕਿਤੇ ਬੜਾ ਉਹਦੇ ਜਿਵੇਂ ਬੜਾ ਕੰਮ ਆ। ਓਏ ਹੋਏ ਵਾਹ। ਅੱਛਾ ਉਸ ਤੋਂ ਛੋਟਾ ਤੂੰ ਆ? ਉਸ ਤੋਂ ਛੋਟਾ ਅੱਛਾ ਤੇ ਉਹ ਤੇਰੇ ਤੋਂ ਇੱਕ ਹੋਰ ਇੱਕ ਮੇਰੇ ਤੋਂ ਛੋਟਾ, ਛੋਟਾ। ਉਹ ਕੀ ਆਈਟਮ ਆ? ਉਹਦਾ ਜ਼ਰਾ ਸਕਰੂ ਢਿੱਲਾ ਲਾਓ। ਮਤਲਬ ਉਹਨੂੰ ਕਿਹਾ ਪਾਣੀ ਪਿਆ ਦੇ, ਪਾਣੀ ਪਿਆ ਦੇ, ਪਾਣੀ। ਕਾਲੂ ਟੈਬ? ਕਾਲੂ ਤੋਂ 4-5 ਹੱਥ ਕਾਲੂ ਅੱਗੇ ਉਹਦੇ ਨਾਲ। ਉਹ ਲੀਪੋ ਟਾਪੋ ਵਿਚਾਰਾ ਤੂੰ ਦੇਖਣਾ ਵੀ ਵੱਡੀਆਂ ਨਿਕਲ ਗਈ, ਨਜ਼ਰ ਕਮਜ਼ੋਰ ਆ। ਭਲੇ ਵਕਤਾਂ 'ਚ ਇੱਕ ਵਾਰੀ ਅਸੀਂ ਲੈ ਕੇ ਸੀ ਮੁਦੱਸਰ ਦੇ ਚੈਨਲ ਤੇ, ਇਹ ਨਾਲ ਲੈ ਕੇ ਯਾਰ ਭਾਈ ਕੋਈ ਐਂਟਰੀ ਕਰਾ ਲਓ। ਐ ਮੈਂ ਕਿਹਾ ਮੈਂ ਸਦਕੇ ਜਾਵਾਂ ਤੇਰੇ, ਉਸ ਬੰਦੇ ਨੇ ਫੀਤੇ ਮਕਾਤੇ ਆ। ਉਹਨੂੰ ਕਿਹਾ ਵੀ ਇਧਰੋਂ ਆਣਾ ਇੰਜ ਕਹਿ ਨਹੀਂ ਕਹਿਣਾ, ਇਧਰੋਂ ਕੀ ਕਹਿਣਾ ਬੈਠੇ ਕੀ ਕਹਿਣਾ ਬੈਠੇ। ਮੈਂ ਪਰ ਕੁਝ ਨਹੀਂ ਕਹਿਣਾ, ਇਹਨੂੰ ਲਾ ਕੇ ਆ ਇਹਨੂੰ। ਮੈਂ ਕਿਹਾ ਉਸਤਾਦ ਜੀ ਤੁਸੀਂ ਦੇਖੋ ਕੈਸਾ ਹੋਣਾ ਵੀ ਰਿਸ਼ਤਾ, ਉਹਦਾ ਦੇਖਣਾ ਉਹਦੇ ਪਸੰਦ ਇਹਨੂੰ ਕਰ ਜਾਂਦੇ। ਉਹ ਕੈਸੀ ਨੈਸੀ ਹੋਣੀ ਆ। ਸੈਂਪਲ ਹੀ ਆ ਉਹ ਵੀ। ਹਾਂ ਉਸਤਾਦ ਜੀ ਤੇ ਤੈਨੂੰ ਪਸੰਦ ਕਰ ਜਾਂਦੇ ਤੇ ਤੇਰਾ ਵਿਆਹ ਫਿਰ ਕਿਉਂ ਨਹੀਂ ਹੁੰਦੇ? ਇੰਨੇ ਤੈਨੂੰ ਪਸੰਦ ਕਰਨ ਵਾਲੇ ਆਉਂਦੇ। ਉਸਤਾਦ ਜੀ ਉਹ ਅੰਮੀ ਮੇਰੀ ਨਹੀਂ ਉਹਨਾਂ ਨੂੰ ਐਗਰੀ ਕਰਦੀ ਕਿ ਉਹ ਮੇਰਾ ਮੁੰਡਾ ਹੋਰ ਤਬੀਅਤ ਦਾ ਵਾ, ਇਹਨੇ ਇੱਧਰ ਨਹੀਂ ਮੰਨਣਾ। ਉਹ ਆਪ ਹੀ ਨਾ ਨੋਈਆ ਕਰ ਦਿੰਦੇ। ਫਿਰ ਇੱਕ ਰਿਸ਼ਤਾ ਆਇਆ ਉਸਤਾਦ ਜੀ, ਉਹਨਾਂ ਨੇ ਸ਼ਰਤ ਰੱਖੀ। ਇਹਦਾ ਰਿਸ਼ਤਾ ਵੇਖਣ ਵਾਲੇ ਆਏ। ਕੁੜੀ ਦਾ ਭਰਾ ਕਹਿੰਦਾ ਜੀ ਮੇਰੇ ਘਰਦਿਆਂ ਨੂੰ ਤੇ ਨਹੀਂ ਪਸੰਦ ਆਇਆ, ਮੈਨੂੰ ਪਸੰਦ ਆ। ਤੋਂ ਮੈਂ ਕਦੋਂ ਆਵਾਂ? ਮੈਂ ਮਨਾਵਾਂਗਾ ਜੇ ਮੰਨ ਗਏ ਠੀਕ ਹੈ ਨਾ, ਹਾਂ। ਤੁਹਾਡੀ ਕਿਸਮਤ ਆ। ਇਦਾਂ ਅਤੇ ਇਦਾਂ ਹੀ ਸੀ ਹੋਰ ਕਿਤੇ। ਉਹ ਲਾ ਮਾਫੀ ਯਾਰ, ਨਹੀਂ। ਤੁਸੀਂ ਮੈਨੂੰ ਨਾ ਗੰਦਾ ਕਰਨ ਤੋਂ ਰਹੇ ਆ ਬਸ। ਨਹੀਂ ਉਸਤਾਦ ਜੀ ਗੰਦਾ ਨਹੀਂ ਕਰਨਾ। ਪੁੱਛੋ ਜਿਹੜਾ ਇੱਕ ਰਿਸ਼ਤਾ ਇਹਦਾ ਸਜਾਦ ਜਾਨੀ ਆਫੀਸ਼ੀਅਲ ਦਾ ਕਰਕੇ ਟੁੱਟਿਆ ਹੈ, ਉਹ ਪੁੱਛੋ ਨਾ। ਹੈ ਉਸਤਾਦ ਜੀ ਇੱਕ ਮੈਨੂੰ ਰਿਸ਼ਤਾ ਆਇਆ, ਉਹ ਸ਼ਹਿਰੋਂ ਬਾਹਰ ਦਾ। ਉਹ ਕਹਿੰਦੇ ਜੀ ਉਹ ਉਹਨਾਂ ਨੇ ਨਾ ਤਸਵੀਰਾਂ ਲਈਆਂ ਤੇ ਲੈ ਗਏ ਆਪਣੇ ਸ਼ਹਿਰ। ਉਹਨਾਂ ਨੇ ਜਾ ਕੇ ਆਪਣੇ ਘਰ ਦਿਖਾਇਆ ਕਿ ਜੀ ਆਹ ਮੁੰਡਾ ਵਾ, ਮਾਸ਼ਾਅੱਲਾ ਸੋਹਣਾ ਵਾ, ਜਵਾਨ ਆ, ਸਮਾਰਟ ਬੁਆਏ ਆ। ਤੇ ਉਹਦਾ ਕਹਿੰਦਾ ਜੀ ਸ਼ਾਮ ਨੂੰ ਉਹਦਾ ਭਰਾ ਆਇਆ, ਕਹਿੰਦਾ ਦਿਖਾਓ ਕੀ ਵੇਖ ਕੇ ਆਏ ਆ ਤੁਸੀਂ। ਲੈ ਆ ਕਿਹੜੀ ਫੈਮਿਲੀ ਜਿਹਦਾ ਭਰਾ ਕਰਿਆ? ਮੈਨੂੰ ਦਿਖਾਓ ਕੀ ਵੇਖ ਕੇ ਆਏ ਆ। ਉਹ ਦੱਸੇ ਚ ਵੀ ਕੁੱਤੇ ਬਿੱਲੇ ਨੂੰ ਵੇਖ ਨਹੀਂ ਉਹ ਕਿਦਾਂ ਦਾ ਜਿਹੜਾ ਆ ਕੇ ਇਹ ਕਹਿ ਰਿਹਾ ਦਿਖਾਓ ਮੈਨੂੰ ਵੀ ਕੀ ਵੇਖ ਕੇ ਆਏ। ਅੱਗੋਂ ਦੱਸਣ। ਅੱਛਾ ਭਾਈ ਆਇਆ, ਉਹਨੇ ਵਹਾਇਆ, ਉਹਨੇ ਕਹੇ ਤੇ
ਕਹਿੰਦਾ ਇਹ ਤੇ ਸ਼ੋਅ ਸ਼ੂ ਨਹੀਂ ਕਰਦਾ। ਕਹਿੰਦੇ ਹਾਂਜੀ ਉਹ ਬੜਾ ਮਸ਼ਹੂਰ ਆ, ਸਜਾਦ ਜਾਨੀ ਸਾਹਿਬ ਦੇ ਨਾਲ ਸ਼ੋਅ ਕਰਦਾ। ਕਹਿੰਦਾ ਆਹੋ। ਕਹਿੰਦਾ ਨਹੀਂ ਫੇਰ ਨਹੀਂ ਕਰਨਾ। ਹਾਂ ਉਹ ਮੇਰੀ ਅੰਮੀ ਨੇ ਬਾਅਦ ਚ ਫੋਨ ਕਰਕੇ ਪੁੱਛਿਆ ਕਿਉਂ ਨਹੀਂ ਕਰਨਾ, ਕੀ ਗੱਲ ਮਤਲਬ ਹੋਈ। ਕਹਿੰਦੇ ਭਾਈ ਆਰਟਿਸਟ ਆਏ 2-2 3-3 ਕਰੋੜ। ਹਾਂ ਮੇਰੀ ਬਾਤ ਤਾਂ ਤੁਹਾਡਾ ਵੀ ਬੇੜਾ ਕਰ ਕੋਲ। ਤੁਸੀਂ ਲੈ ਕੇ ਆਉਂਦੇ ਹੋ। ਹਾਂ ਸਹੀ ਗੱਲ। ਸ਼ੁਕਰ ਅਸੀਂ ਕਿਤੇ ਪਹਿਲੇ ਕਰਾ ਲਏ ਸੀਗੇ। ਅੰਮੀ ਮੇਰੀ ਕਹਿੰਦੀ ਉਹ ਵਾਲਾ ਆਰਟਿਸਟ ਨਹੀਂ ਜਿਹੜਾ ਪਹਿਲਾਂ ਨਹੀਂ ਹੁੰਦੇ ਆ। ਇੱਕ ਸਾਂਗਲ ਰਿਸ਼ਤਾ ਆਇਆ ਉਸਤਾਦ ਜੀ, ਸੱਚੀ ਮੁੱਚੀਆਂ ਗੱਲਾਂ ਦੱਸਦੇ ਆ। ਸਾਂਗਲ ਰਿਸ਼ਤਾ ਆਇਆ ਤੇ ਉਹ ਨਾ ਏਦਾਂ ਹੀ ਬੈਠੇ ਤੇ ਕੁੜੀ ਇੱਕ ਦਿਨ ਨਾ ਮੇਰੇ ਗਲ 'ਚ ਹਾਰ ਪਾਤਾ ਉਹਦਾ ਫੁੱਲਾਂ ਵਾਲਾ। ਇਹਨੇ ਕਿਹਾ ਪਤਾ ਨਹੀਂ ਅੱਛਾ ਉਹਨੇ ਨਾ ਹਾਰ ਪਾਤਾ ਤੇ ਮੇਰੀ ਅੰਮੀ ਨੇ ਉਹੀ ਰਿਸ਼ਤਾ ਮੰਗ ਲਿਆ। ਉਹੀ ਉਹਨਾਂ ਦਾ ਹੀ ਰਿਸ਼ਤਾ ਮੰਗ ਲਿਆ, ਉਸੇ ਕੁੜੀ ਦਾ। ਉਸੇ ਕੁੜੀ ਦਾ। ਉਹ ਕਿਸੇ ਹੋਰ ਲਈ ਆਏ ਸੀ? ਨਹੀਂ ਉਹ ਵੈਸੇ ਹੀ ਆਏ ਸੀਗੇ। ਅੱਛਾ। ਉਹ ਕਿਤੇ ਲੰਘਦੇ ਵੜਦੇ ਨਾ ਏਦਾਂ ਮੈਂ ਹਾਰ ਭੂਰ ਪੈਣ ਡੇ ਸੀ ਏਦਾਂ, ਤੇ ਉਹ ਏਦਾਂ ਹਾਰ ਨਜ਼ਰ ਆਇਆ। ਮੈਂ ਉਹਦੇ ਥੱਲੇ ਧੌਣ ਕੀਤੀ, ਉਹਨੇ ਹਾਰ ਪਾਤਾ। ਮੈਂ ਤਾਂ ਕਰਕੇ ਦੇਖਿਆ ਤੇ ਕੁੜੀ ਸੀ। ਨਹੀਂ ਫਿਰ ਇਹਦਾ ਅੱਧਾ ਉਹ ਵਰਮਾਲਾ ਨਹੀਂ ਪਾਤੀ ਹੋਣੀ, ਜਿੱਦਾਂ ਪਾਉਂਦੇ ਨਹੀਂ ਵਰਮਾਲਾ ਉਹ ਪਾਈ ਹੋਣੀ। ਉਹ ਭਾਈ ਉਹਨਾਂ ਨੇ ਨਾ ਕਰਦੀ, ਉਹ ਕਹਿੰਦੇ ਤੁਸੀਂ ਏਡੇ ਸ਼ੋਗੇ ਘਰ ਤੋਂ ਰਿਸ਼ਤਾ, ਇਹ ਘਰ ਤੋਂ ਰਿਸ਼ਤੇ ਮੰਗ ਲਿਆ। ਨਹੀਂ ਤੂੰ ਲਵ ਮੈਰਿਜ ਕਰ ਲੈ ਯਾਰ। ਲਵ ਮੈਰਿਜ ਨਹੀਂ ਹੋਣੀ ਤੇ ਲਵ ਮੈਰਿਜ ਕਿੱਥੋਂ ਆ? ਤਾਜੀ ਦਾ ਤਾਂ ਕੱਕੂਆਣੇ ਕਰਾਉਂਦਾ ਸਾਡੇ ਮੱਕੋਲੇ ਦੇ ਨਾਲ ਚੌਕੀ ਪੁਲੀ ਹੈ ਕੱਕੂਆਣਾ ਪੁਲੀ ਉੱਥੇ ਕਰਾਉਂਦਾ ਤਾਂ ਹਾਂ ਠੀਕ ਆ ਤੁਸੀਂ ਯਾਦ ਦਿਓ ਇਹ ਕੁੜੀ ਬਿਲਕੁਲ ਤਾਜੀ ਠੀਕ ਸੀ। ਹਾਂ। ਬੇਬੀ ਕੱਟ ਬਾਲ ਆ ਹੈ ਬੇਬੀ ਕੱਟ ਬਾਲ ਆ ਕੁੜੀ ਦੇ, ਹੁਣ ਸੁਣ ਲਓ ਸਾਜੀ ਗੱਲ ਕਰ ਸਾਜੀ ਇਧਰ ਇੱਕ ਮਿੰਟ ਪਹਿਲਾਂ ਸੁਣ ਲਓ ਮੇਰੀ ਗੱਲ ਸਾਜੀ ਮੈਂ ਗੱਲ ਅੱਛਾ ਬੇਬੀ ਕੱਟ ਬਾਲ ਆ ਸਾਜੀ ਠੀਕ ਹੈ ਕੁੜੀ ਸਿਰਫ ਫ੍ਰੀ ਫਾਇਰ ਗੇਮ ਖੇਡਦੀ ਹੋਰ ਕੁਝ ਨਹੀਂ ਕਰਦੀ ਠੀਕ ਹੈ। ਤੇ ਤੁਸੀਂ ਕਹਿੰਦੇ ਉਹ ਲੱਗਦੀ ਵੀ ਇਹਦੇ ਰਗੀ ਸੇਮ ਕਿ ਰੱਬ ਨੇ ਜੋੜੀ ਇਹ ਬਣਾਈ ਸਾਜ ਮੈਂ ਦੇਖੀ ਆ। ਇਹਨੇ ਜਦੋਂ ਗੱਲ ਕੀਤੀ ਨਾ ਕਿ ਨਾ ਹੋਈ ਆ, ਉਦੋਂ ਮੈਂ ਗੱਲ ਚਲਾਈ ਸੀ ਉੱਥੇ ਰਿਸ਼ਤੇ ਕਰਨ ਵਾਲੀ ਨਾਲ। ਇਹਦੀ ਤਸਵੀਰ ਵੀ ਦਿਖਾਈ, ਉਹਨੇ ਕਿਹਾ ਕੁੜੀ ਹੈਗੀ ਆ। ਉਹ ਰੋਜ਼ੀ। ਇਹਨਾਂ ਦੀ ਬਰਾਦਰੀ ਸਾਜੀ ਨਹੀਂ ਪਾਇਲ ਸਾਜੀ ਇਹਨਾਂ ਦੀ ਬਰਾਦਰੀ ਪਾਇਲ ਸਾਜੀ ਨਾਮ ਦੱਸਿਆ ਅੱਗੇ ਪਿੱਛੇ ਚੌਧਰੀ ਨਾਲ ਲਾ ਦੀ। ਬੱਚਾ ਜਾਣਦਾ ਬੋਲੋ ਤੁਸੀਂ ਹੋਇਆ ਨਹੀਂ। ਦਰਜਨ ਆ ਸਾਜੀ, ਉਹ ਦੱਜੀ ਆ ਦਰਜਨ। ਮੈਨੂੰ ਅੱਧੀ ਦਰਜਨ ਲਿਆ ਦੇ ਬਸ। ਦਰਜਨ ਕੱਪੜੇ ਸਿੰਦੀ ਆ। ਅੱਛਾ। ਹਾਂਜੀ ਟੇਲਰ ਆ ਸਾਜੀ ਪੂਰੀ ਉਹ। ਅੱਛਾ ਹੁਣ ਮੈਂ ਤਸਵੀਰ ਵੀ ਦਿਖਾਈ ਤੁਹਾਨੂੰ, ਉਹਨੇ ਲਾਈਕ ਗੁੱਡ ਕਰਤਾ ਵਾ। ਮੈਂ ਸਿਰਫ ਇਹਦੀਆਂ ਹੁਣ ਹਰਤਾ ਦੇਖਣ ਦਿਆਂ ਕਿਦੋਂ ਹਾਂ ਕਰਦਾ ਵਾ, ਕਦੋਂ ਉਹਦੇ ਨਾਲ ਮੈਂ ਗੱਲ ਕਰਾਂ। ਇਹ ਸੀਰੀਅਸ ਨਹੀਂ ਹੁੰਦਿਆ ਸਾਜੀ ਮੈਨੂੰ। ਤੇ ਅਸੀਂ ਕਦੋਂ ਦੇਖਣੀ ਹਰਕਤਾਂ ਉਹਦੀਆਂ? ਕਿਹੜੀਆਂ? ਉਹਦੀਆਂ ਵੀ ਤੇ ਦੇਖਣੀਆਂ ਨਾ। ਸਾਜੀ ਉਸਤਾਦਾਂ ਦਾ ਪੂਰਾ ਹੱਕ ਹੁੰਦਾ ਵਾ। ਪਿਓਾਂ ਵਜਾਉਂਦੇ ਤੁਸੀਂ ਜਾ ਕੇ ਦੇਖ ਲਓ, ਇਹਨਾਂ ਦੇ ਬੁੱਧ ਨਾਲ ਜਾਓ। ਰਾਤ ਨੂੰ ਲਾਈਵ ਆਂਦੀ ਹੈ ਦੇਖ ਲਓ। ਹਾਂਜੀ ਲਾਈਵ ਆਉਂਦੀ ਸਾਜੀ। ਨਹੀਂ ਤੁਸੀਂ ਹੁਣ ਵੀ ਦੇਖ ਸਕਦੇ, ਰਾਤ ਨੂੰ ਨਹੀਂ ਜ਼ਰੂਰੀ ਆਉਂਦੀ। ਮਾਸਕ ਲਾ ਕੇ ਆਂਦੀ ਸਾਜੀ। ਯਾਰ ਤੁਸੀਂ ਕਿਉਂ ਕਿਸੇ ਦੀਆਂ ਧੀਆਂ ਭੈਣਾਂ ਦੇ ਬਾਰੇ ਚਲੋ ਜੀ ਸਾਜੀ ਰਿਜ਼ਕ ਕਮਾਉਣਾ ਵਾ ਆਪਣੀ ਵਾਰੀ ਅੱਜ ਇਹ ਚ ਕਿਹੜਾ ਰਿਸਕ ਕਮਾਉਣਾ? ਲਾਈਵ ਬੈਠ ਕੇ। ਯਾਰ ਕਈ ਔਰਤਾਂ ਯਾਰ ਉਹਦੀ ਪਤਾ ਨਹੀਂ ਕਿਸ ਮਜਬੂਰੀ ਨਾਲ ਲੋਕ ਬਹਿੰਦੇ ਨੇ, ਕੀ ਉਹਨਾਂ ਦਾ ਮਸਲਾ ਤੁਸੀਂ ਲੇਕਿਨ ਕਹਿੰਦੇ discuss- ਸਾਜੀ ਉਹਦੀ ਇੱਕ ਨਹੀਂ ਇਹ ਛੱਡ ਦਿਓ ਯਾਰ। ਨਹੀਂ ਸਾਜੀ ਉਹਦੀ ਇੱਕ ਡਿਮਾਂਡ ਆ। ਦਿਨ ਦੇ ਵਿੱਚ ਜਾਂ ਰਾਤ ਵਿੱਚ 3 ਘੰਟੇ ਉਹਨੇ ਤਾਮਲੀ ਫਿਲਮ ਦੇਖਣੀ, ਇੱਕ ਲਾਜ਼ਮੀ ਦੇਖਣੀ ਆ। ਉਹਦੀ ਪਤਾ ਨਹੀਂ ਇੱਕ ਇਹ ਉਹ ਹੈਗੀ ਆ ਕੀ ਕਹਿੰਦੇ ਆਦਤ ਆ, ਹੌਬੀ ਸਾ ਕਿ ਉਹ ਤੁਹਾਨੂੰ ਨਹੀਂ ਉਹ ਨਹੀਂ ਸਾਨੂੰ ਚਾਹੀਦਾ, ਮੇਰੇ ਲਈ ਨਾ ਆ ਭਾਈ। ਹਾਂਜੀ ਠੀਕ ਆ। ਪਿਓ ਨੇ ਨਾ ਕਰਤੀ ਭਾਈ। ਹਾਂ ਜਿਹਦਾ ਕਾਤੀ ਏਡਾ ਖਾਦਾ ਸਾਜੀ ਤੋਂ ਭਾਜੀ ਏਡੀ ਨਹੀਂ। ਉੱਚੀ ਆ। ਹੈ ਇਹ ਤੋਂ ਏਡੀ ਉੱਚੀ ਨਹੀਂ ਹੋਣੀ ਚਾਹੀਦੀ ਹੈ। ਉਸਤਾਦ ਜੀ ਇੱਕ ਅੱਲਾਹ ਉਹਦੇ ਨਸੀਬ ਚੰਗੇ ਕਰੇ ਭਾਈ। ਅਸੀਂ ਤੇ ਆਪਣੇ ਹੱਥ ਜੋੜਦੀ ਲੱਭਣੀ। उस्ताद जी एक टिकटॉक आई मेरे आगे तो कहती मैं फलां हूँ फलां मेरा मतलब सिस्टम है और मुझे एक लड़का चाहिए जो मेरे जैसा ही हो। मैं थले मैसेज किया उन्होंने इनबॉक्स से जाकर मैं कहा मैं आपके जैसा ही हूँ। आपके जैसा ही हूँ। तो कहती इस गल 3 साल हो गए वीडियो देख के नहीं देती अपलोड हुई। ਉਹ ਤਾਂ ਕਿਹਾ मेरे 2 बच्चे हैं पता यार दस ਤੇਰੇ ਬਾਰੇ ਫੌਰਨ ਗਿਆ ਮਿੱਠੇ ਤੋਂ ਇਲਾਵਾ ਕੋਈ ਨਹੀਂ ਸੋਚ ਸਕਦਾ। ਮਿੱਠਾ ਉਸਤਾਦ ਜੀ ਇਹਦਾ ਕਰਾਏਗਾ। ਮਿੱਠਾ ਕਿਉਂਕਿ ਆਪਣੇ ਇਲਾਕੇ ਦਾ ਸਿਆਣਾ ਬੰਦਾ ਵਾ, ਇਹਦੀ ਨਜ਼ਰ ਖੁੱਲਦੀ ਆ। ਕਿਰਾਏ ਦੇ ਮਕਾਨ ਕਿਸੇ ਨੇ ਲੈਣੇ ਹੋਣੇ ਨੂੰ ਪਤਾ ਹੁੰਦਾ, ਰਿਸ਼ਤੇ ਕਰਾਣੇ ਹੋਣੇ ਨੂੰ ਯਾਰ ਪਤਾ। ਪਤਾ ਕੀ ਗੱਲ ਆ ਹੁਣ, ਫਿਰ ਮੌਕਾ ਹੋਰ ਪਾਸੇ ਟੁੱਟ ਜਾਣਾ ਵਾ। ਰਿਸ਼ਤੇ ਮੇਰੇ ਕੋ ਬੇਪਨਾਹ ਪਏ ਆ, ਲੇਕਿਨ ਹੁਣ ਦੇਖਣਾ ਪੈਣਾ ਵੀ ਇਹਨੂੰ ਕਿਹੜਾ ਲੱਗਣ ਡਿਆ ਵਾ। ਹੁਣ ਆਟੋਮੈਟਿਕ ਵੀ ਤਾਂ ਕਰਨਾ ਨਾ, ਸਿਸਟਮ ਕੋ ਮੇਲ ਬਣਾ ਵੀ ਤਾਂ ਕਰਾਉਣਾ। ਮੈਂ ਚੁੱਕ ਕੇ ਹੁਣ ਸਵੇਰੇ ਤਸਵੀਰ ਦਿਖਾ ਇਹਨੂੰ ਬੀਟ ਐਡੀਟਿਵ ਲੱਗਣਾ ਵਾ। ਆਹੀ ਤੁਹਾਡੀ ਨਹੀਂ ਕੋ ਬੀਟ ਐਡੀਟਿਵ ਕੁਝ ਸਿਸਟਮ ਹੁੰਦੇ ਆ, ਕੋ ਅੱਗੋਂ ਦੇਖਣਾ ਪੈਂਦਾ ਵੀ ਹੁਣ ਮੈਂ ਸੌਖੇ ਘਰ ਦਾ ਆਪਣੀ ਵਾਰੀ ਤੋਂ ਕੋਈ ਸਿਸਟਮ ਨਹੀਂ ਵੇਖਿਆ, ਅਗਲੀ ਵਾਰੀ ਤਾਂ ਤੂੰ ਸਿਸਟਮ ਵੇਖਣੇ ਆ ਸਾਰੇ। ਮੈਂ ਹੁਣ ਇਹਦਾ ਕਰਾ ਦਵਾਂ ਫੁੱਲ ਸੌਖੇ ਘਰ ਚ, ਇਹ ਵੀ ਸੌਖੇ ਹੋਏ ਨੇ ਮਰ ਗਏ। ਨਹੀਂ ਭਾਈ ਸਾਨੂੰ ਇਦਾਂ ਦਾ ਨਹੀਂ ਚਾਹੀਦਾ ਜਿਹੜੇ ਇਹਦਾ ਖਿਆਲ ਕਰ ਲੈਣ ਇਹਨਾਂ ਦਾ। ਹਾਂ ਖਿਆਲ ਕਰ ਮਾਰ ਦੇਣ ਵਿਚਾਰੇ ਮੁੰਡੇ ਨੂੰ ਨਾ। ਮਜ਼ਾ ਤਾਂ ਵਾ ਇਹਨਾਂ ਸਵਾ ਮਰਲੇ ਦਾ ਘਰ ਆ, ਡਿਬੜੀ ਤਾਂ ਆ ਉਹਨਾਂ ਦਾ ਮਰਲੇ ਦਾ ਹੋਵੇ, ਇਹ ਉੱਤੋਂ ਦੀ ਹੋਣ। ਇਹਨਾਂ ਦੇ ਕੁਲਬੁਲ ਹੋਣ ਨਹੀਂ। ਹਾਂ ਅੱਧਾ ਮਰਲਾ ਵੱਧ ਹੋਵੇ। ਬਰਾਬਰੀ ਦਾ ਇਹਦੀ ਰਿਸ਼ਤਾ। ਤਾਂ ਹੀ ਨੱਥਣੀ ਆ। ਜੇ ਕਿਤੇ ਉਹਨਾਂ ਦੀ 1.5 ਮਰਲਾ ਹੋਈ, ਇਹ ਘਰ ਚੋਂ ਆਈ ਆ ਫਿਰ। ਯਾਰ ਤੂੰ ਹਿਸਾਬ ਲਾ
ਇਹਨੂੰ ਰੱਬ 10 ਮਰਲੇ ਦਾ ਘਰ ਦੇ ਦੇਵੇ, ਇਹ ਕਿੱਦਾਂ ਰਹਿਣਗੇ ਉਹਦੇ ਚ? ਇਹਨਾਂ ਨੂੰ ਜੋ ਆਦਤ ਪਈ ਇਹਨਾਂ ਦਾ ਤਾਂ ਘੁੱਟਣਾ ਉੱਤੇ। ਉਸਤਾਦ ਜੀ, ਹਾਂਜੀ ਇਹਨਾਂ ਨੇ ਗੁਆਚੇ ਰਹਿਣਾ ਵਾ, ਇਹਨਾਂ ਨੇ ਜੇ ਲੱਗਣਾ ਸੀ ਨੰਗੇ ਜੇ ਫਿਰਨੇ। ਅੱਲਾ ਨੇ 10 ਮਰਲੇ ਦੇਤਾ, ਫਿਰ ਉਹਦੇ ਚੋਂ 1.25 ਮਰਲੇ ਛੱਡਿਆ, ਬਾਕੀ ਉੱਪਰ ਹੀ ਛੱਡਿਆ। ਉਸਤਾਦ ਜੀ ਹਰ ਜਗ੍ਹਾ ਤੇ ਹਰ ਘਰ 'ਚ ਇੱਕ ਗੱਲ ਮਸ਼ਹੂਰ ਹੁੰਦੀ ਹੈ, ਬੁਆ ਖੜ ਗਿਆ ਬੰਦਾ ਹੈ ਮਤਲਬ ਸ਼ਾਨੀ ਹੈਗਾ, ਉਹਨੇ ਆ ਕੇ 1 ਮਿੰਟ ਮੈਂ ਦੇਖਦਾ। ਸਾਡੇ ਘਰ ਕਦੀ ਕਿਸੇ ਨੇ ਆਖਿਆ ਹੀ ਨਹੀਂ ਕਿ 1 ਮਿੰਟ ਮੈਂ ਦੇਖਦਾ। 1 ਮਿੰਟ ਮੈਂ ਦੇਖਦਾ। ਕਿਤੇ ਵੀ ਓਲੇ ਨਾ ਹੋਵੇ, ਉਹ ਬੁਆ ਗੋਲੇ ਨੂੰ ਨਹੀਂ ਆਇਆ ਨਹੀਂ ਗੱਲ ਕਰ। ਕਿੱਥੇ ਕਰਕੇ ਤੇਰਾ ਘਰ ਆ ਮੈਨੂੰ ਜਰਾ ਸਮਝਾ ਅੱਜ। ਤੁਹਾਨੂੰ ਮੈਂ ਇੱਕ ਵਾਰੀ ਲੈਣ ਆਇਆ ਸੀ ਮੁਦੱਸਰ ਦੇ ਮਾਮਲਾ 'ਚ। ਮੈਨੂੰ ਉਹ ਨਹੀਂ ਯਾਦ। ਬਟ ਮੇਰੀ ਗੱਲ ਸੁਣ, ਇਹ ਅਲ ਅਜ਼ੀਜ਼ ਲੰਘੇ ਲੰਗੇ ਅੱਗੇ ਮੰਡੀ ਕੁਆਟਰ ਵਾਲਾ ਮੋੜ ਆ ਗਿਆ ਖੱਬੇ ਮੋੜ ਆ ਹੱਥ, ਗਿਆ। ਉਹ ਮੁੜ ਗਏ। ਮੁੜ ਕੇ ਅੱਗੇ ਜਾ ਕੇ ਉਹ ਨੁੱਕਰ ਤੇ ਚੌਂਕ ਆ ਗਿਆ ਜਿੱਥੇ ਪਾਨਾ ਸਿਗਟਾਂ ਦੀ ਦੁਕਾਨ ਹੈ, ਅੱਗੇ ਮਾਮਰਗ ਵਾਲਾ ਆ ਗਿਆ। ਮਾਂਬਰਗਾਲ ਆ ਗਿਆ। ਮਾਂਬਰਗਾ ਤੋਂ ਪਿਛਲਾ ਜਿਹੜਾ ਚੌਂਕ ਆ, ਚੌਂਕ ਆ ਪਿਛਲਾ ਜਿੱਥੇ ਪਾਨਾ ਸਿਗਟਾਂ ਦੀ ਦੁਕਾਨ, ਪਾਨਾ ਉਸਾਮ ਮਸਕੀਨ ਸਾਹਿਬ ਦੇ ਘਰ ਸ਼ਾਹਦ ਉਹਨਾਂ ਦੇ, ਮਸਕੀਨ ਖਾਨ ਸਾਹਿਬ ਦਾ ਘਰ ਦੇਖਿਆ ਨਾ ਤੁਸੀਂ? ਏਦਾਂ ਉਹ ਗਲੀ ਹੈ ਤੰਗ ਜੀ, ਤੰਗ ਜੀ ਗਲੀ, ਉਹਨਾਂ ਦੇ ਸਾਹਮਣੇ ਗਲੀ ਦੇ ਨਾਲ ਦੀ ਗਲੀ ਜੀ ਮੇਰਾ ਘਰ। ਉਹ ਉਸ ਉਨੀ ਕੀ ਗਲੀ ਹੋਈ। ਉਨੀ ਕੀ। ਓਏ ਉੱਥੇ ਤੇ ਮੋਟਰਸਾਈਕਲਾਂ ਦੋ ਨਹੀਂ ਕ੍ਰਾਸ ਕਰ ਸਕਦੇ। ਇਹ ਚੀਜ਼ ਮੇਰੇ ਅਜ਼ੀਜ਼, ਓਏ ਹੋਏ ਹੁਣ ਦਾ ਕਦਮ ਜਿਹੜਾ ਅੱਛਾ ਚਿੰਚੀ ਲਾਉਂਦਾ ਵਾ, ਉਹ ਐ ਸੜਕ ਦੇ ਨਾਲ ਕੰਧ ਨਾਲ ਲੱਗੇ ਹਲਕਾ ਤਾਂ ਤੂੰ ਚੜਾਉਂਦਾ। ਬਾਹਰ ਵਾਲੇ ਰੋਡ ਤੇ ਫਿਰ ਚਿੰਗਚੀ ਤੋਂ ਨਾ, ਜਿਹੜਾ ਤੁਹਾਡੇ ਬਾਹਰ ਵੱਡਾ ਰੋਡ ਆ, ਨਹੀਂ ਉਹ ਚਿੰਚੀ ਗਲੀ ਹੀ ਵਾੜ ਲੈਣਾ ਮੈਂ ਵਿੰਗਾ ਚਿਪਾ ਕਰਕੇ। ਤੇ ਫਿਰ ਉਹ ਸਾਈਡਾਂ ਤੋਂ ਕਿੱਦਾਂ ਲੰਘਦੇ ਲੋਕੀ ਮੋਟਰਸਾਈਕਲਾਂ ਤੇ ਜੀ? ਉਹ ਨਹੀਂ ਨੰਗਾ ਰਾਤ ਨੂੰ ਕਰਦਾ ਨਾ ਸਾਰਾ। ਰਾਹ ਬੰਦ, ਰਾਤ ਨੂੰ ਹਰ ਆਮਦਰਫਤ ਬੰਦ। ਸੈਂਟਰ 'ਚ ਸੀਟ ਕੱਢ ਦਿੰਦਾ ਇਹਨਾਂ ਸਾਡੀ। ਦੀ ਗਲੀ ਉਸਤਾਦ ਜੀ ਇੰਨੀ ਤੰਗ ਆ, ਉਹਨੂੰ ਉੱਤੋਂ ਦੇਖੋ ਇੰਜ ਲੱਗਦਾ ਭੱਲੇ ਨੇ ਚੀਰ ਕੱਢਿਆ ਵਾ। ਤਾਜੀ ਮੁਦੱਸਰ ਨੂੰ ਮੈਂ ਕਿਹਾ, ਮੇਰੀ ਅੰਮੀ ਨੇ ਕਿਹਾ ਮੁਦੱਸਰ ਇਹਦਾ ਕੋਈ ਨੇ ਵੇਖੀ, ਤੇ ਮੁਦੱਸਰ ਦੁਕਾਨ ਤੇ ਗਿਆ ਤਾਂ ਫੋਨ ਕਰ ਰਿਹਾ, ਕਹਿੰਦਾ ਨੋਨੀ ਆ ਤੇਰੀ ਕੀ ਸੀਵੀ ਜਮਾ ਕਰਾਵਾ, ਇੱਕ ਬੰਦਾ ਆਇਆ ਮੇਰੇ ਕੋਲ, ਕੀ ਕੰਮ ਕਰਦਾ ਮੈਂ, ਕਿੰਨੇ ਪੈਸੇ ਕਮਾਉਂਦਾ? ਕਹਿੰਦਾ ਮੈਂ ਝੂਠ ਨਹੀਂ ਬੋਲਣਾ, ਸਾਰਾ ਸੱਚ ਬੋਲਣਾ। ਉਹਨੇ ਸਾਰਾ ਕੁਝ ਇਹਨੂੰ ਸੱਚ ਬੋਲਿਆ। ਉਹ ਕਹਿੰਦਾ ਭਾਈ ਮੇਰੀ ਸਮਝ ਨਹੀਂ ਸਾਨੂੰ ਕੀ ਮਾਰੇਗਾ। ਤੂੰ ਨਾ ਵਿਚੋਲਾ ਵੀ ਕੋਈ ਫਰਾਡੀਆ ਜਿਹਾ ਲੱਭ ਜਿਹੜਾ ਗੱਲਬਾਤ ਸੁਣਾ ਕੇ ਕਰ ਦੋ। ਯਾਰ ਕਿੰਨਾ ਕੁ ਫਰਾਡ ਕਰ ਲੂ ਵਿਚੋਲਾ, ਕਿੰਨਾ ਕੁ ਫਰਾਡ ਕਰੂ, ਘਰ ਤਾਂ ਦਿਖਾਉਣਾ ਨਾ। ਯਾਰ ਮਾੜੇ ਤੋਂ ਮਾੜੇ ਬੰਦੇ ਦਾ ਹੋ ਜਾਂਦਾ ਮਿੱਠੇ, ਇਹ ਤਾਂ ਫੇਰ ਵੀ ਠੀਕ ਆ ਯਾਰ। ਓਏ ਉਹਨਾਂ ਚੋਂ ਵੀ ਇਹ ਮਾਈਨਸ ਚ ਮਾੜਾ ਵਾ। ਯਾਰ ਇਹਨਾਂ ਦੇ ਘਰ 10-12 ਬੰਦੇ ਇਹਨੂੰ ਵੇਖਣ ਆ ਜਾਣ, 8-10 ਬੰਦੇ, ਇਹ ਬਾਕੀ ਨੂੰ ਬਾਹਰ ਰੱਖਾ ਲਗੇ, ਇੱਕ ਜਣਾ ਲੈ ਕੇ ਜਾਣਗੇ ਉਹਨੂੰ, ਭਾਈ ਵੇਖ ਲੈ ਭਾਈ ਆਓ ਬਾਹਰ, ਤੁਸੀਂ ਵੇਖ ਲੈ ਭਾਈ, ਨਹੀਂ ਤੁਸੀਂ ਆਇਓ ਫਿਰ ਪਹਿਲੇ, ਤੇ ਇੰਜ ਲੈ ਕੇ ਜਾਣਗੇ ਇਕੱਲੇ ਨੂੰ। ਉਸਤਾਦ ਜੀ ਜਿੱਦਣ ਇਹਨਾਂ ਦੇ ਘਰ 8-10 ਜਿਹੜੇ ਰਿਸ਼ਤਾ ਦੇਖਣ ਆਉਂਦੇ, ਤੇ ਛੋਟਾ ਭਰਾ ਸਟੈਂਡ ਤੇ ਹੁੰਦਾ ਬਾਹਰ, ਉਹਦੀ ਮੋਟਰਸਾਈਕਲ ਲਾਉਂਦਾ, ਪਰਚੀ ਦੇ ਗਿਆ ਭਾਈ ਚਲਾਓ। ਵੇਖਣ ਆਉਂਦੇ ਨੇ ਬੜੇ ਬੜੇ ਵੇਖਣ, ਉਹ ਜਦੋਂ ਤਸਵੀਰ ਵੇਖਦੇ ਨਾ ਉਸਤਾਦ ਜੀ, ਉਦੋਂ ਕਹਿੰਦੇ ਹਾਂ ਹਾਏ ਨਹੀਂ ਇਹਦਾ ਨਹੀਂ ਹੋਣ ਡਿਆ, ਇੰਨਾ ਸੋਹਣਾ ਮੁੰਡਾ ਵਾ, ਤੇ ਨਾ ਵੀ ਉਹ ਆਪ ਹੀ ਕਰਕੇ ਗਈ। ਨਹੀਂ ਦੌਰ ਹੈਗਾ ਯਾਰ, ਜੋ ਦਿਖਤਾ ਹੈ ਨਾ ਉਹ ਉਹੀ ਮੰਗਿਆ ਜਾਂਦਾ ਹੈ। ਪਾਲਿਸ਼ ਕਰ ਆਪਣੇ ਆਪ ਨੂੰ, ਹੈ ਹਨਾ ਉਸਤਾਦ ਜੀ? ਹੈ ਆਪਣੇ ਆਪ ਨੂੰ ਸ਼ਾਈਨ ਦੇਵੇ, ਆਪਣੀ ਰਹਿائش ਗਾਹ ਨਹੀਂ ਯਾਰ, ਪਤਾ ਕੀ ਗੱਲ ਆ, ਤੁਹਾਡਾ ਬੜਾ ਫਰਕ ਹੁੰਦਾ। ਕੁੜੀ ਵਾਲੇ ਨੇ 1000 ਚੀਜ਼ਾਂ ਵੇਖਣੀਆਂ ਹੁੰਦੀਆਂ, ਮਕਾਨ ਆਪਣਾ, ਫਲਾਣਾ ਆਪਣਾ ਵਾ, ਮੁੰਡਾ ਕੀ ਕਰਦਾ ਵਾ, ਭਰਾ ਕਿੰਨੇ ਆ, ਖਾਨਦਾਨ ਕਿੱਡਾ ਵੱਡਾ ਵਾ। ਸਾਡੀ ਕੁੜੀ ਤੇ ਹੰਬ ਜੂਗੀ ਰੋਟੀਆਂ ਪਕਾ ਇਹੀ ਬਾਤ ਆ। ਫਲਾਣਾ ਕਿੰਨਾ ਵਾ, ਫਲਾਣਾ ਕਿੰਨਾ। ਪਹਿਲੇ ਦੌਰਾਂ ਲੋਕ ਕਹਿੰਦੇ ਧੀਏ ਤੇਰੀ ਕਿਸਮਤ, ਉਹ ਕਿਸਮਤ ਤੇ ਬਲੀਵ ਕਰਦੇ ਸੀ। ਹੁਣ ਕਹਿੰਦੇ ਕਿਸਮਤ ਕੁਸਮਤ ਕੋਈ ਨਹੀਂ, ਹੁਣ ਆਪ ਦੇਖਣਾ ਸਾਰਾ ਕੁਝ, ਹਨਾ? ਸਹੀ ਗੱਲ। ਬਿਲਕੁਲ ਇਦਾਂ ਹੀ ਆਪ ਪਹੁੰਚਾਣ ਪੂਰੀ ਕਰਦੇ, ਮਹੱਲੇ ਚ ਪੁੱਛ ਗਿੱਛ ਕਰਦੇ। ਸਾਰਾ ਕੁਝ ਬਾਹਰ ਨਹੀਂ ਹੁੰਦਿਆ ਸਾਜੀ, ਰਿਸ਼ਤੇਦਾਰਾਂ 'ਚ ਕਰ ਲੈਣੇ, ਕੋਪੜਾ 'ਚ ਨਹੀਂ ਹੁੰਦੇ ਰਿਸ਼ਤੇਦਾਰਾਂ 'ਚ। ਲੈ ਰਿਸ਼ਤੇਦਾਰ ਦਿੰਦੇ, ਓਏ ਓਬੜ ਨਹੀਂ ਦੇਣ ਰਿਸ਼ਤੇਦਾਰ, ਅੱਖੀ ਵੇਖ ਕੇ ਮੱਖੀ ਕੌਣ ਖਾਂਦਾ? ਰਿਸ਼ਤੇਦਾਰ ਹੀ ਢੱਕਦੇ ਹੁੰਦੇ ਮਿੱਠੇ। ਨਹੀਂ। ਵੈਸੇ ਇੱਕ ਗੱਲ ਆ ਯਾਰ, ਇੱਕ ਗੱਲ ਹੈਗੀ ਜੈਨੂਅਲ ਸੱਚੀ, ਮੈਂ ਦੱਸ ਗੱਲ ਕਰਾਂਗਾ ਕਿ ਐਬ ਵੈਲ ਚ ਕੋਈ ਨਹੀਂ ਹੈ। ਸ਼ਰੀਫ ਵੀ ਹੈ। ਐਬ ਵੈਲ ਹੁੰਦਾ ਨਾ, ਹਾਂ, ਸ਼ਰੀਫੁਲ ਨਫਸ ਵੀ ਆ, ਕਿਤੇ ਮੇਰੇ ਵਰਗਾ ਵੀ ਨਹੀਂ। ਆਹੋ ਉਸਤਾਦ ਜੀ ਇਹਨੂੰ ਚੰਗਾ ਨਸ਼ਾ ਕਰ ਲਵੇ, ਘਰ ਤੇ 3-4 ਲੱਖ ਲੈ ਕੇ ਜਾਵੇ ਮਹੀਨੇ ਦਾ, ਚਲੋ ਵਿੱਚੋਂ 25,000 ਨਸ਼ਾ ਵੀ ਕਰ ਜੂ, ਕੁੜੀ ਦਾ ਸੌਖੀ ਰਹੂ। ਐਡਾ ਸਾਦਾ ਸਪਰੈਡ ਹੋ ਕਿ ਜੋ ਘਰ ਹੀ ਭੁੱਖ ਪੈ ਗਈ। ਨਹੀਂ ਇਹ ਜੈਨੂਅਲ ਗੱਲ ਆ ਕਿ ਉਹ ਨਹੀਂ ਹੈਗਾ ਇਦਾਂ ਦਾ, ਉਹਦੀ ਕੋਈ ਧਿਆਨ ਹੁੰਦਾ ਨਾ ਹਾਂਜੀ। ਨਹੀਂ ਪੁੱਠੇ ਪਾਸੇ, ਕੋਈ ਨਸ਼ਾ, ਕੋਈ ਸਿਗਰਟ, ਕੋਈ ਪਾਨ, ਕੋਈ ਇਹ ਉਹ ਅੱਜ ਕੱਲ। ਔਰ ਜਿੱਥੇ ਇਲਾਕੇ 'ਚ ਰਹਿੰਦਾ ਉਹ ਉੱਥੇ ਦੇ ਇੱਕ ਸਕਿੰਟ 'ਚ ਬੱਚਾ ਲੱਗਦਾ ਇਸ ਪਾਸੇ, ਇਦਾਂ ਹੀ ਤੁਹਾਡੀ ਇਹਦੇ ਬਾਵਜੂਦ ਬੱਚਿਆ ਉਹ ਕੋਈ ਹਿੱਟਨ ਤੇ ਨਹੀਂ, ਤੈਨੂੰ ਕੋਈ ਐਸੀ ਆਦਤ ਹੈ ਜਿਹੜੀ ਸਾਨੂੰ ਨਾ ਪਤਾ? ਉਸਤਾਦ ਜੀ ਹਿੱਟਨ ਵੀ ਇਹੀ ਆ, ਇਦਾਂ ਦਾ ਹੀ। ਹੁਣ ਨਹੀਂ, ਇਹ ਤਾਂ ਹੁਣ ਰਿਸ਼ਤੇਦਾਰ ਜਾਂ ਉਬੜ ਜਦੋਂ ਸਾਥ ਛੱਡਣ ਨਾ, ਉਦੋਂ ਫਿਰ ਨੋਨੀ, ਉਦੋਂ ਯਾਰ ਸੱਜਣ ਕੰਮ ਆਉਂਦੇ। ਜਾ ਤੈਨੂੰ ਇਹ ਵੀ ਦੱਸ, ਨਹੀਂ ਇੱਕ ਮਿਸਾਲ ਆ, ਬਾਹਰ ਦੇ ਮੁਲਕੋਂ ਤੈਨੂੰ ਕੋਈ ਰਿਸ਼ਤਾ ਵਾ, ਕਹੇ ਭਾਈ ਇੱਕ ਸ਼ਰਤ ਕਰਾਂਗੇ ਕਿ ਇੱਥੋਂ ਸਾਰਾ ਕੁਝ ਛੱਡ ਕੇ ਸਾਡੇ ਕੋਲ ਆ ਜਾ, ਉੱਥੇ ਬਾਹਰ ਦੇ ਮੁਲਕ। ਆਇਆ ਉਸਤਾਦ ਜੀ, ਅੱਛਾ ਇਹ ਵੀ ਆਇਆ। ਲੋ ਮਾਸ਼ਾਅੱਲਾ ਉਹ ਰਿਸ਼ਤੇ ਕਹਿੰਦੇ ਸਾਰਾ ਕੁਝ ਛੱਡ ਕੇ ਉੱਥੇ ਆਇਆ ਸਾਡੇ। ਬਸ ਇਹ ਮਾੜੀ ਜਗ੍ਹਾ ਤੋਂ ਨਾ ਨਹੀਂ ਹੋਈ, ਵੱਡੀਆਂ ਜਗ੍ਹਾ ਤੋਂ ਵੀ ਹੋਈ ਆ। ਤੁਸੀਂ ਇਹ ਨਾ ਸਮਝੋ ਕਿ ਪਤਾ ਨਹੀਂ ਮਾੜੇ ਗਰੀਬਾਂ ਨੇ ਨਾ ਕੀਤੀ। ਲੈ ਚੰਗਾ ਤੁਹਾਨੂੰ ਕੋਈ ਜਾਣਾ ਹੋਈ। ਹਾਂ, ਉਹ ਕਹਿੰਦੇ ਮੁੰਡਾ ਸਾਰਾ ਕੁਝ ਛੱਡ ਕੇ ਇੱਥੇ ਸਾਡੇ ਕੋਲ ਆ ਜਾਵੇ, ਬਾਹਰ ਦੇ ਮੁਲਕ, ਬਾਹਰ ਦੇ ਮੁਲਕ। ਬਾਈਪਾਸ ਕੋ।
ਸਾਰਾ ਕੁਝ ਨਹੀਂ ਉਹ ਕਹਿੰਦੇ ਹਾਂ ਜਿਹੜਾ ਇੰਨਾ ਕੁ ਕੁਛ ਇਹਦਾ ਛੱਡ ਕੇ ਬਾਹਰ ਬਾਈਪਾਸ ਸਾਰਾ ਕੁਝ ਛੱਡ ਕੇ ਸਾਰਾ ਕੁਝ ਛੱਡ ਕੇ ਇਹੀ ਗੱਲ ਅੰਮੀ ਨੇ ਕੀਤੀ। ਅੰਮੀ ਕਹਿੰਦੀ ਸਾਰਾ ਕੁਝ ਕੀ ਛੱਡੋ, ਹਾਂ। ਸਵਾ ਮਰਲਾ ਵਾ ਜਾ ਪੁੱਤ ਤੈਨੂੰ। ਨਹੀਂ ਸਾਰਾ ਕੁਝ ਤੁਮਰਾ ਦੇ ਭੈਣ ਭਰਾ ਮਾਂ ਪਿਓ ਵੀ। ਹਾਂ ਅੰਮੀ ਮੇਰੀ ਨੇ ਫਿਰ ਨਾ ਕਰਦੀ, ਮੈਂ ਕਹਿੰਦੀ ਨਹੀਂ ਭਾਈ ਸਾਡਾ ਬੱਚਾ ਇਹ ਲਾੜਦਾ। ਤੇਰੀ ਅੰਮੀ ਨੇ ਤੈਨੂੰ ਜੰਮਿਆ ਹੀ ਸਿਰਫ ਨਾ ਕਰਨ ਵਾਸਤੇ ਹੀ, ਹਰ ਕਿਸੇ ਨੂੰ ਨਾ ਕਰੀ ਜਾਂਦੀ। ਮੈਂ ਤੁਹਾਨੂੰ ਗੱਲ ਦੱਸਣ ਲੱਗਾ ਸੀਗਾ ਕਿ ਮੇਰੀ ਅੰਮੀ ਨਾ ਇਸ ਤੋਂ ਕਰਦੀ ਹੈ ਕਿ ਕੋਈ ਇੱਕ ਹੁਣ ਸਿਸਟਮ ਦੇ ਵਿੱਚ ਆ ਬੱਚਾ, ਛੋਟਾ ਮੈਂਟਲ ਵੱਡਾ ਲੈਦਾ। मेरे दिल से न लो बदला जमाने भर की बातों का, ਵਾਹ ਵਾਹ ठहर जाओ सुनो मेहमान, मैं चंद रातों का चले जाना अभी से किस लिए मोड़ जाते ओ खिलाना जान कर तुम तो मेरा दिल तोड़ जाते। ਬਰਾਵੋ ਯਾਰ ਨੋਨੀ ਵਿਚਾਰਾ ਹੁਣ ਸਾਡਾ ਦੋਸਤ ਪ੍ਰੋਬਲਮ ਚ, ਦੋਸਤਾਂ ਨੂੰ ਚਾਹੀਦਾ ਉਹਦਾ ਸਾਥ ਦੇਣ, ਉਹਦੇ ਲਈ ਕੁਛ ਕਰਨ। ਦੋਸਤ ਵਿਚਾਰਾ ਆਪ ਹਫਤੇ ਬਾਅਦ ਪ੍ਰੋਬਲਮ ਚ ਹੁੰਦਾ, ਉਹਨੂੰ ਆਪ ਹੀ ਸੋਲਵ ਕਰਨੀ ਪੈਣੀ, ਇੱਥੋਂ ਨਿਕਲਣਾ ਪੈਣਾ, ਹਲਕੀ ट्रांजैक्शन चेंज करनी पड़नी है। अखबार च इश्तेहार आते हैं कि इस तरह की लड़की के लिए रिश्ता दरकार है, उत्थे भेज अपनी सीवी। ਏਦਾਂ ਹੀ ਆ। ਹਾਂ ਇੰਨੀ ਆਵਾਜ਼ ਚ ਆਵੇ ਜਿਹੜੀ ਗੱਲ ਆ, ਉਹ ਜਗ੍ਹਾ ਨਜ਼ਰ ਆਵੇ ਕਿ ਇੱਥੇ ਜਗ੍ਹਾ ਬਣਦੀ ਸੀ। ਠੀਕ ਹੈ ਸਾਜੀ, ਬਸ ਏਦਾਂ ਹੀ ਆ। ਸਮਝ ਗਿਆ ਸਾਜੀ, ਬਸ ਸਮਝ ਹਾਂ। ਫੋਲੋ ਕਰ ਗਿਆ ਮੈਂ ਹੁਣ। ਸਾਜੀ ਇੱਕ ਰਿਸ਼ਤਾ ਆਇਆ, ਕੁੜੀ ਦੇ 7 ਭਰਾ ਤੇ ਕੱਲੀ ਕੱਲੀ ਕੁੜੀ। ओए ਠੀਕ ਹੈ ਚਕੀਰ ਜਾ ਮੈਂ ਅੰਮੀ ਮੇਰੀ ਨੇ ਕਹਿਤਾ ਕਿ ਚਲੋ ਕੁੜੀ ਵੇਖਣ ਆ ਰਹੇ ਆ, ਤੇ ਉਹ ਮੁੰਡੇ ਹੀ 7 ਭਰਾ ਹਾਂਜੀ ਮਰ ਜਾਣਾ ਸੀ, ਤੂੰ ਰਹਿਣ ਦੇ। ਤੁਸੀਂ ਉਹ ਭਾਈ ਨੂੰ ਕਦੀ ਕੋਈ ਆਇਆ ਹੁੰਦਾ ਘਰ, ਕਦੀ ਕੋਈ ਆਇਆ ਹੁੰਦਾ, ਕਦੀ ਕੋਈ ਆਇਆ ਹੁੰਦਾ, ਇਹ ਵੀ ਤੇ ਹਿਸਾਬ ਲਾਓ ਨਾ। सत्ता दे ब्याह ते इनू वो ਹਾਂਜੀ करना पैना। ਉਹਨਾਂ ਦੇ ਬੱਚੇ ਭੁਗਤਣੇ, ਉਹਨਾਂ ਦਾ ਸਾਰਾ ਕੁਝ ਬਹੁਤ ਲੰਮਾ ਚੌੜਾ ਆ। ਕਈ ਲੋਕ ਬਹੁਤ ਡਰਦੇ ਆ हाँ जी ਵੱਡੀਆਂ ਬਰਾਦਰੀਆਂ ਚੋਂ। सही ਏਦਾਂ ਹੀ। ਉਸਤਾਦ ਜੀ ਸੱਤਾਂ ਨੂੰ ਲੈਦਾ ਸ਼ੌਕ। ਮੁੰਡੇ ਨੂੰ ਮੈਂ ਕਹਿੰਦਾ ਮੈਂ ਜਦੋਂ ਆਣਾ ਨਾ, ਸੱਤਾਂ ਨੂੰ ਲੈਦਾ ਚੌਕ। ਦੇਖਣਾ ਇੱਕ ਭਲਵਾਨ ਸੀ, ਕਹਿੰਦਾ ਮੈਂ ਜਦੋਂ ਮੁੰਡਾ ਵੇਖਣ ਜਾਣਾ ਨਾ, ਉਹਨੂੰ ਕਹਾ ਭਲਵਾਨੀ ਕੱਪੜੇ ਪਾ ਕੇ ਬੈਠੇ ਫਿਰ ਮੈਂ ਦੇਖਣਾ। ਇੱਕ ਜੁੱਡੋ ਕਰਾਟਾ ਲਚ ਕਹਿੰਦਾ ਬੈਲਟ ਲਾ ਕੇ ਹੋਸ਼ ਹੋ ਕਰੇ ਮੈਨੂੰ। ਇੱਕ ਨੇ ਬਿਲਟ ਰੱਖੀ ਸੀ, ਕਹਿੰਦਾ ਮੈਂ ਜਦੋਂ ਘਰ ਵਾਲਾ ਚੈਪ ਖੋਲਦਾ ਹੋਵੇ ਨਹੀਂ ਜੋ ਕਹਿੰਦਾ ਮੈਨੂੰ ਬੈਸਟ ਆਫ 3 ਮਾਰ ਦੇਵੇ, ਰਿਸ਼ਤਾ ਲੈ ਲੈ। ਮੈਨੂੰ ਨਿਲ ਮਾਰ ਦੇਵੇ। ਹਾਂ ਨਿੱਲ ਮਾਰ ਦੇਵੇ ਮੈਨੂੰ। एक समोसे वाला से कहता भाई कैन केचप दी पी के दिखावे। ਹਾਂ ਸਮੋਸੀਆਂ ਦਾ, समोसे ਸਮੋਸਾ ਨਹੀਂ। समोसियां छूट गए। ਹਾਂ ਇੱਕ ਇੱਕ ਮੋਬਾਈਲ ਵਾਲਾ ਸੀਗਾ, ਉਹਨੇ ਕਿਹਾ ਲੋਡ ਮੇਰੇ ਕੋਲ ਕਰਾਇਆ ਕਰੇ। ਉਹ ਕੌਣ ਆ? ਇੱਕ ਨੇ ਕਿਹਾ ਭਾਈ ਮੱਝ ਚੋ ਕੇ ਵਹਾ ਦੇਵੇ ਜੇ ਸਹੀ ਚੋਲੇ ਤੇ ਕਰ। ਇੱਕ ਨੇ ਕਿਹਾ ਭਾਈ ਲੂਮ ਦੀ ਕੰਗੀ ਚੇਂਜ ਕਰਕੇ ਦਿਖਾ ਦੇਵੇ। ਕਹਿੰਦੇ ਇੱਕ ਨੇ ਜਿੱਦਾਂ ਕਿਹਾ ਭਾਈ 20 ਕਿਲੋ ਚਾਰ ਇੱਕ ਦਿਨ ਚ ਵੇਚ ਦੇਵੇ ਤੇ ਭਾਈ ਇਹਦੇ ਪਾਸੇ एक ने कहा मेरे नाल भाई पहाड़ा च जा के तराना कर। ਯਾਰ सेट पूरा हो गया भाई। ਉਹ ਕਹਿੰਦੇ ਜੀ ਲੈਦਾ ਸ਼ੌਕ ਆ ਸੱਤਾਂ ਨੂੰ। ਐ ਤੁਸੀਂ ਨਾ ਇੱਕ ਕਰਾਟੇ ਮੈਨ ਆ, ਇੱਕ ਭਲਵਾਨ ਆ, ਇੱਕ ਨੂੰ ਫਲਾਸ਼ ਹੋ ਗਏ, ਇਹ ਸਾਰੇ ਕੱਪੜੇ ਲਿਆ ਕੇ ਰੱਖੋ ਤੇ ਫਿਰ ਮੁੰਡੇ ਇੱਕ ਇੱਕ ਕਰਕੇ ਵੇਚ ਜਾਂਦੇ ਆ। ਉਹ ਚੱਲ ਜਾ ਸੱਚੀ ਸਾਜੀ ਇਹ ਫਿਲਮ ਦੀ ਸਟੋਰੀ ਬੜੀ ਮਜ਼ੇਦਾਰ ਕੰਟੈਂਟ ਬਣ ਸਕਦਾ सही है। ਕਿ ਕੁੜੀ ਆ ਤੇ ਉਹਦੇ 7 ਭਰਾ ਨੇ ਤੇ 7 ਲੈਵਲ ਦਾ ਸ਼ੌਕ ਤੇ ਉਹ ਕਹਿੰਦਾ ਮੇਰੇ ਮੁਤਾਬਕ ਹੋਏਗਾ। ਤਾਂ ਇਦਾਂ ਦੀ ਬਣੀ ਵੀ ਹੈ ਫਿਲਮ, ਹੈ ਵੀ ਇਦਾਂ ਦੀ ਫਿਲਮ। ਨੋਨੀ ਨੇ ਸਾਰੇ ਕੱਪੜੇ ਲਿਆ ਕੇ ਟੰਗ ਲਏ ਸੱਤਾਂ ਤੇ। ਉਹ ਘਰ ਆਇਆ ਸੀ, ਕਿਸੇ ਡਰਾਮੇ ਦੀ ਪ੍ਰੋਪਸ ਟੰਗੀ ਆ ਉਹ ਟੰਗੇ। ਉਸਤਾਦ ਜੀ ਮੇਰੇ ਅੱਬੂ ਨੇ ਜਦੋਂ ਸਾਰੇ ਕੱਪੜੇ ਖਰੀਦੇ ਤੇ ਉਹਨਾਂ ਨੂੰ ਫੋਨ ਕਰਕੇ ਕਿਹਾ, ਕਹਿੰਦਾ ਹਾਂਜੀ, ਕਹਿੰਦਾ ਭਾਜੀ ਤੁਸੀਂ ਕਿਤੇ ਹੋਰ ਕਰ ਲਓ, ਸਾਨੂੰ ਪਸੰਦ ਨਹੀਂ ਆਇਆ। ਉਹ ਸਾਰੇ ਕੱਪੜੇ रोज ਇਹਦੇ ਘਰ ਦੇ ਨੂੰ ਪੁੱਛਦੇ ਸੀ ਹਾਂ ਅੱਜ ਕੀ ਬਣਿਆ ਪ੍ਰੋਪਸ ਦੇ ਉਹਨੂੰ ਸਵੇਰੇ ਉੱਠ ਕੇ ਡੰਡ ਬੈਠ ਕੇ ਲਾ ਰਿਹਾ, ਦੁਪਹਿਰ ਨੂੰ ਕਰਾਟੇ ਖੇਡਣ ਜਾ ਰਿਹਾ, ਸ਼ਾਮ ਨੂੰ ਸਨੂਕਰ ਸਿੱਖਣ ਜਾ ਰਿਹਾ। ਉਸਤਾਦ ਜੀ ਮੈਂ ਭਲਵਾਨੀ ਵਾਲੇ ਕੱਪੜੇ ਪਾ ਕੇ ਬਾਹਰ ਫਿਰਨਾ, ਕਹਿੰਦਾ ਅੱਜ ਭਲਵਾਨ ਆ ਰਿਹਾ। ਆਪੇ ਉਹਨਾਂ ਨੂੰ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਹੁਣ ਕੀ ਚੱਕਰ ਚੱਲਿਆ। ਸਟੇਡੀਅਮ ਵਾਲੀਆਂ ਸ਼ਾਦੀਆਂ ਚ ਜਿਹੜੀਆਂ ਉਹ ਇਕੱਠਾ ਮਾਲ ਨਿਕਲਦਾ ਉਹਦੇ ਚ ਕਢਾ ਦਈਏ ਸਾਡੀ।
ਓਏ ਉਹਦੇ ਚ ਵੀ ਹੋਇਆ ਵਾ, ਉਹਦੇ ਚ ਵੀ ਨਾ ਕਰਕੇ ਉਸ ਬਗੈਰਤ ਦੀ ਤੂੰ ਗੱਲ ਚੈੱਕ ਕਰ। ਉਹ ਕਿੱਦਾਂ ਚੱਕਣਾ। ਨਹੀਂ ਉਹਦੀ ਗੱਲ, ਉਹਦਾ ਲਫ਼ਜ਼ ਦੇ ਉਹਨੇ ਬਗੈਰਤ ਨੇ ਕਿਹੜੇ ਯੂਜ਼ ਕੀਤੇ, ਕਹਿੰਦਾ ਜਿੱਥੇ ਇਕੱਠਾ ਮਾਲ ਨਿਕਲਦਾ। ਸਾਡੀ ਗੁੱਜਰ ਨਾ ਏਦਾਂ ਨਾ ਕਰਿਆ ਕਰ ਕਿਸੇ ਧੀਆਂ ਭੈਣਾਂ ਨਾ। ਨਹੀਂ ਫਰਨੀਚਰ ਜਿਹੜਾ ਮਾਲ ਫਰਨੀਚਰ ਧੀਆਂ ਭੈਣਾਂ ਤੇ ਸਾਡੀਆਂ ਨੇ ਉਸਤਾਦ ਜੀ ਸਾਰੀਆਂ, ਅਸੀਂ ਉਹਨਾਂ ਦੀ, ਲੇਕਿਨ ਇਹਨੂੰ ਮਾਲ ਲਾਟ 'ਚ ਕੱਢਣਾ ਪੈਣਾ। ਇਹ ਕੱਲਾ ਸੌਦਾ ਵਿਕਣ ਵਾਲਾ ਨਹੀਂ ਹੈ। ਬਰਹਲ ਉਸਤਾਦ ਜੀ ਮੈਂ ਨਹੀਂ ਯਾਰ, ਇਨਸ਼ਾਅੱਲਾ ਕੋਈ ਨਾ ਕੋਈ ਸਾਡੀ ਧੀ ਭੈਣ ਕਿਤੇ ਨਾ ਕਿਤੇ ਤੇਰੇ ਮੁਕੱਦਰਾਂ 'ਚ ਰੱਬ ਨੇ ਲਿਖੀ ਹੋਊਗੀ, ਲਿਖੀ ਹੈ। ਇਨਸ਼ਾਅੱਲਾ ਹੋਊਗਾ ਜ਼ਰੂਰ। ਉਸਤਾਦ ਜੀ ਲੇਕਿਨ ਇਹਦਾ ਵਿਆਹ ਆਪਾਂ ਹਿਸਟੋਰੀਕਲ ਬਣਾਉਣਾ ਵਾ, ਉਹ ਭਾਈ ਪੌਮੀ ਵਾਲੀ ਮਾਰਕੀਟ 'ਚ ਹਾਂ ਉਹਦੇ ਵਿੱਚ ਪਿਲਰਲੈਸ। ਜਾ ਫਿਰ ਲੈ ਫਿਰ ਭਾਈ ਪੋਮੀ ਦੀ ਮਾਰਕੀਟ ਚ ਉਦਣ ਗੰਦ ਪੈਣਾ ਈ। ਚਾਹ ਫਿਰ ਕਰਾ ਕੇ ਵਿਖਾਵੇ। ਜਾ ਫਿਰ। ਜਾਓ ਫਿਰ ਸਰ ਜੀ ਮੈਂ ਕੋਸ਼ਿਸ਼ ਕਰਾਂ, ਤੁਸੀਂ ਆਰਡਰ ਲਓ, ਮੈਂ ਕੋਸ਼ਿਸ਼ ਕਰਾਂ ਭਰਾ ਵਾਸਤੇ। ਲਓ ਜੀ, ਅੱਜ ਕਿੰਨੀ ਆ, ਕਿਹੜਾ ਮਹੀਨਾ ਵਾ? ਮਾਰਚ ਅਪ੍ਰੈਲ ਅਪ੍ਰੈਲ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਨਹੀਂ, ਵੱਡੀ ਤੋਂ 10-15 ਦਿਨ ਬਾਅਦ, ਵੱਡੀ ਤੋਂ 10-15 ਦਿਨ ਬਾਅਦ ਇਹ ਵਿਆਹ ਕਰ ਲਵੇ। ਠੀਕ ਆ ਜੀ। ਇਹਦਾ ਭਾਜੀ ਰੋਟੀ ਹਾਲ ਯਾਨੀ ਤਕਰੀਬਨ 70% ਖਰਚਾ ਮੇਰਾ। ਕੀ ਬਾਤ ਹੈ। ਬਾਕੀ ਲਾਉਣਾ ਪਾਉਣਾ ਕੱਪੜੇ ਕੁਪੜੇ ਇਹਨਾਂ ਨੇ ਆਪ ਕਰਨੇ ਆ। ਮੇਨ ਖਰਚਾ ਹੁੰਦਾ ਕਿ ਵੀ 100 ਬੰਦੇ ਦੀ ਬਰਾਤ ਆ ਰਹੀ ਆ, ਹਾਲ ਕਰਨਾ, ਲੰਗਰ ਵੀ। ਤੈਨੂੰ ਲੋਕੀ ਕਹਿਣਗੇ ਯਾਰ ਨੂਨੀ ਦਾ ਵਿਆਹ ਇਦਾਂ ਦਾ ਯਾਰ। ਉਸਤਾਦ ਜੀ 100 ਬੰਦੇ ਦੀ ਬਰਾਤ ਆ ਨਹੀਂ ਰਹੀ। ਵਲੀਮਾ ਹਾਂ ਉਹੀ, ਤੁਸੀਂ ਮੈਨੂੰ ਆ ਬਣਾਤਾ ਯਕਦਮ। ਤੂੰ ਸਿਰਫ ਜਾ ਕੇ ਉਹਨੂੰ ਕਹੇ ਜੀ ਸਾਨੂੰ ਕੁਝ ਨਹੀਂ ਚਾਹੀਦਾ, ਬਸ ਜਾ ਕੇ ਨਿਕਾਹ ਪੜਾ ਕੇ ਲੈ ਉਹਨੂੰ ਕਹੇ ਬਾਕੀ ਕੱਲ ਵਲੀਮੇ ਵਾਲੇ ਦਿਨ ਤੁਸੀਂ ਆਉਣਾ। ਉਹਨਾਂ ਨੂੰ ਤੂੰ ਮੇਰੇ ਹਵਾਲੇ ਕਰ ਦੇਣਾ ਆਪਣੇ ਸਹੁਰਿਆਂ ਨੂੰ। ਅੱਗੋਂ ਮੈਂ ਜਾਣਾ ਤੇ ਉਹ ਜਨ, ਬਸ ਮੈਂ ਜਾਣਾ ਮੈਂ ਕੌਣ। ਹਾਂ ਤੈਨੂੰ ਵੀ ਲੱਗਦਾ 70% ਦੇ ਖਰਚੇ ਐਵੇਂ ਹੋਏ। ਨਹੀਂ ਯਾਰ, ਨਹੀਂ ਮੈਂ ਸਹੀ ਕਹਿ ਰਿਹਾ। ਪੁੱਤਰ ਸਮਝਦੇ ਸਹੀ ਦਿਲੋਂ ਅੱਗੋਂ ਵਲੀਮੇ ਵਾਲੇ ਦਿਨ ਆਉਣਗੇ, ਉਹ ਕਹਿਣਗੇ ਯਾਰ ਵਾਕਈ ਕਿਤੇ, ਲੇਕਿਨ ਇੱਥੋਂ ਵਾਪਸ ਜਾ ਕੇ ਤੂੰ ਉਹਨਾਂ ਨੂੰ ਸੰਭਾਲਣਾ ਕਿਉਂਕਿ ਅੱਗੋਂ ਇੱਕਦਮ ਦੁਨੀਆ ਚੇਂਜ ਹੋ ਜਾਣੀ। ਤੇਰੇ ਫਿਰਨਾ ਉਹਨਾਂ ਨੇ। ਨਹੀਂ ਉਸਤਾਦ ਜੀ ਸਾਡੇ ਰਿਸ਼ਤੇਦਾਰ ਬੜੇ ਡੀਸੈਂਟ ਆ ਔਰ ਬੜੇ ਅਦਭੁਤ ਨਾਮ ਵਾਲੇ। ਕੋਈ ਵੀ ਸਾਡੇ ਪੂਰੇ ਖਾਨਦਾਨ 'ਚ ਕੋਈ ਉਸਤਾਦ ਜੀ ਨਸ਼ਈ ਨਹੀਂ ਹੈਗਾ। ਪੂਰੇ ਖਾਨਦਾਨ 'ਚ ਡੁੱਬ ਕੇ ਮਰ ਜਾ ਤੇਰ ਫਿੱਟੇ ਨੂੰ ਕੋਈ ਜਵਾਨੀ ਨੇ ਜ਼ਾਇਆ ਕੀਤੀਆਂ। ਤੁਸੀਂ ਤੇ ਹਾਸਾ ਸਾਂਭੀ ਫਿਰ ਸਾਡਾ ਸਿਰ ਤੂੰ ਝੁਕਾਤਾ ਹੈ। ਯਾਰ ਅੱਛਾ ਯਾਰ, ਇਹਨਾਂ ਨੂੰ ਬੰਦਾ ਇਹ ਵੀ ਨਹੀਂ ਕਹਿ ਸਕਦਾ ਕਿ ਯਾਰ ਵੇਖ ਨਾ ਨਸ਼ੇ ਤੇ ਲੱਗ ਗਏ, ਨਹੀਂ ਤੇ ਜਵਾਨ ਪੁੱਤਰ ਅੱਜ ਪਤਾ ਨਹੀਂ ਕਿੱਥੇ ਦੇ ਕਿੱਥੇ ਹੁੰਦੇ। ਨਸ਼ਾ ਵੀ ਨਹੀਂ ਕੀਤਾ ਫਿਰ ਉੱਥੇ ਹੀ ਆ। ਕਿਸੇ ਸ਼ਾਇਦ ਇਹਦਾ ਮਤਲਬ ਇਹ ਮਿਸਾਲ ਗਲਤ ਆ ਕਿ ਲਓ ਜੀ ਨਸ਼ਿਆਂ 'ਚ ਪੈ ਗਏ ਜਵਾਨ ਪੁੱਤਰ, ਮਾਂ ਵੀ ਰੁਲ ਗਈ, ਵਿਚਾਰਾ ਉਹੀ ਮਰਲੇ ਦਾ ਮਕਾਨ ਹੋਵੇ ਕੁਛ ਕੀ। ਬਿਲਕੁਲ ਸ਼ਰੀਫ ਨੇ ਨਸ਼ਾ ਵੀ ਨਹੀਂ ਕਰਦੇ ਤੇ ਨਸ਼ਈਆਂ ਤੋਂ ਵੀ ਬਦਤਰ ਹਾਲ। ਇਹ ਮੈਨੂੰ ਲੌਜੀਕ ਨਹੀਂ ਸਮਝ ਆਉਂਦੀ। ਇਹ ਕੀ ਗੱਲ ਆ? ਇਹਨਾਂ ਚ ਐਪ ਹੀ ਵੈਲੀ ਕੋਈ ਨਹੀਂ ਭੈਣ, ਇਹਦੇ 'ਚ ਇੱਕੋ ਹੀ ਐਪ ਆ ਜਿਹੜਾ ਇਹਨੂੰ ਅਕਸਰ ਕਹਿੰਦਾ ਨਾ। ਉਹੀ ਆ। ਇਹਦੇ 'ਚ ਉਹ ਹੀ ਐਪ ਆ, ਨਹੀਂ ਤੇ ਦਿਨਾਂ ਦੇ ਵਿੱਚ ਉਸਤਾਦ ਜੀ ਬੇਫੌਕਾ ਹਾਂ ਚਿੱਟਾ ਗੈਰ ਮੁਸਤਕਲ ਮਜ਼ਾਜੀ ਔਰ ਐਵੇਂ ਮਤਲਬ ਬਸ ਛੱਡ ਦੋ ਜੋ ਵੀ। ਚਿੱਟਾ ਵੱਡਾ ਤੁਸੀਂ ਇਹਦਾ ਤਾਰਫ ਕਰਵਾਇਆ ਸੀ ਨਾ ਟੀ ਟਾਈਮ ਦੇ ਵਿੱਚ ਵੀ ਨੋਨੀ ਨੂੰ ਪ੍ਰੋਗਰਾਮ ਦਿਆ ਕਰੋ। ਇਹਨੂੰ ਮੈਂ ਕਿਹਾ ਸੀ ਮੈਂ ਕਿ ਤੂੰ ਲੁੱਟ ਕੇ ਖਾ ਜਾ ਬਾਪ ਨੂੰ, ਲੱਖ ਰੁਪਏ ਦਾ ਪ੍ਰੋਗਰਾਮ ਨਾ ਤੇਰੇ ਕੋ ਆਵੇ। ਲੇਕਿਨ ਭਾਈ ਉਹਨਾਂ ਦੇ ਸਾਹਮਣੇ ਕਹੀ ਜਾਂ ਜਿਹੜੀ ਗੱਲ ਲੁੱਟਣ ਸਿੱਕੀ ਨੇ ਲੁੱਟਣਾ ਵਾ। ਹਾਂ ਮਸੀਕੀ ਨਾਲ ਲੁੱਟਣਾ, ਪ੍ਰੋਗਰਾਮ ਲੱਖ ਰੁਪਇਆ। ਉਹ ਤਾਂ ਮਾਈਕ ਖੋਲ ਲੈਂਦੇ ਅਗਲੇ। ਓਏ ਬੜਾ ਨਹੀਂ ਫੜਾਉਂਦਾ ਵੀ ਨਹੀਂ ਕਹਿੰਦੇ, ਇੰਜ ਕਹਉਂਦਾ ਤਾਂ ਤੂੰ ਤਾਰ ਖਿੱਚ ਲੈਂਦੇ। ਇਹਨੂੰ 2 ਮਿੰਟ ਬਾਅਦ ਪਤਾ ਲੱਗਦਾ ਵਿੱਚ ਮਾਈਕ ਹੈ ਨਹੀਂ। ਇੱਕ ਉਸਤਾਦ ਜੀ ਮੈਂ ਪ੍ਰੋਗਰਾਮ ਤੇ ਗਿਆ ਤੇ ਕਿਸਮਤ ਹੀ ਮਾਸ਼ਾਅੱਲਾ ਉਸਤਾਦ ਜੀ ਵੱਡੀ ਆ। ਮੇਰੇ ਜਾਣ ਤੋਂ ਪਹਿਲੇ ਪੁਲਿਸ ਫਿਰੰਡੀਆਂ ਤੇ ਇਹ ਕੋ ਗੱਲ ਕਹੀ ਤੂੰ ਕੀ ਕਿਹਾ ਉਹਨੇ? ਗੋਣਾ ਨਹੀਂ ਸਰ। ਕਿਉਂ ਕਿਹਾ ਹੌਲੀ ਜੀ ਆਵਾਜ਼ ਉੱਚੀ ਕਹਿ ਫਿਰ। ਸਾਜੀ ਉੱਚੀ ਕਿਹਾ ਉਹ ਨਹੀਂ ਉੱਚੀ ਨਹੀਂ ਕਿਹਾ ਤੂੰ ਕਹ ਉਹ ਲਾਉਟ ਚੱਲੇਗੀ ਸਾਡੀ। ਮੈਂ ਤੈਨੂੰ ਪਤਾ ਮੈਂ ਸਹੀ ਕਹਿਣੇ ਮੈਂ, ਤੂੰ ਕੀ ਸਮਝਦਾ ਕਿ ਮੈਂ ਅਨਪੋਲ ਹੋ ਗਿਆ? ਮੈਂ ਸੋਚਿਆ ਮੈਂ ਬੇਟੇ ਸੋਚੀ ਵੀ ਨਾ, ਜ਼ਿੰਦਗੀ 'ਚ ਐਕਸਟਰਾ ਗੱਲ ਨਹੀਂ ਚਾਹੀਦੀ ਕੋਈ। ਇੱਕ ਕਲੋਨੀ ਦਾ ਫੰਕਸ਼ਨ ਫੜ ਲਿਆ ਸੀ ਮੈਂ। ਹਾਂ ਉਹ ਕਲੋਨੀ ਵਾਲਾ ਅੰਦਰ ਹੀ ਨਾ ਜਾਂਦੇ ਵੀ। ਉਹ ਮੈਂ ਕਿਹਾ ਭਾਈ ਮਿਊਜ਼ੀਸ਼ੀਅਨ ਐ, ਅਸੀਂ ਗਾਣ ਜਾਣਾ ਵਾ। ਉਹ ਕਹਿੰਦਾ ਨਹੀਂ ਭਾਈ ਉਧਰੋਂ ਫੋਨ ਕਰਾ। ਉਹ ਫੋਨ ਕਰੀ, ਉਹ ਕਿਤੇ ਬਿਜ਼ੀ ਫੋਨ ਨਾਲ ਉਹਨਾਂ ਢੋਲ ਵੱਜਣੇ। ਉਹ ਪੌਣੇ 2 ਵਜੇ ਨੇ ਫੋਨ ਸੁਣਾ, ਕਹਿੰਦਾ ਉਹ ਮੈਂ ਅੱਗੇ ਹੁਣ ਸਾਹ ਭਾਈ ਤੁਸੀਂ ਲੇਟ ਹੋ ਗਏ ਯਾਰ, ਮਰ ਜਾਓ ਕਲੋਨੀ ਦੇ ਅੰਦਰ। ਆਈ ਸਭ ਤੋਂ ਫੰਨੀ ਬਾਤ ਨਹੀਂ ਮੈਂ ਕਿਹਾ ਅੱਲਾ ਦੇ ਬੰਦੇ ਫੋਨ ਤੇ ਸੁਣ ਤੇਰੇ ਬੂਹੇ ਅੱਗੇ ਖਲੋ ਕੇ ਤੈਨੂੰ ਫੋਨ ਕਰਨੇ। ਉਹ ਪਤਾ ਲੱਗਾ ਨੋਨੀ ਯਾਰ, ਪਤਾ ਲੱਗਾ ਇਹਦੇ ਢੋਲ ਵੱਜਣਾ ਹੀ, ਉਹ ਸੁਣ ਚੱਲਣ ਡਿਆ। ਅੱਛਾ ਇਹਦਾ ਨਾ ਸਲਾਮ ਦੋ ਇਦਾਂ ਦੀ ਉਹ ਕਹਿੰਦੇ ਕੋਈ ਰੋਲ ਨਹੀਂ, ਮੈਨੂੰ ਭੇਜ ਵੀ ਤੂੰ ਤਾਂ ਕੋਈ ਗੱਲ ਨਹੀਂ, ਭਾਰ ਹੀ ਕੋਈ ਨਹੀਂ ਹੈ। ਵਾਕਫ ਨੇ ਨਾ ਸਾਰੇ। ਐਡਵਾਂਸ ਫੜਿਆ ਹੋਵੇ 20000 ਰੁਪਇਆ ਪਹਿਲੇ, ਦੇਖਦਾ ਭਲਾ ਕਿਦਾਂ। ਉਹ ਕਹਿੰਦੇ ਨੇ ਕਿ ਯਾਰ ਜਾ ਨਿਕਲ ਜਾ ਲੈਣਾ ਹੀ ਕੋਈ ਨਹੀਂ ਐਡਵਾਂਸ। ਇਸ ਤੋਂ ਅਗਲੇ ਕਹਿੰਦੇ ਭਾਜੀ ਮੈਂ 30000 ਰੁਪਇਆ ਲਾਂਗਾ, 40000 ਲਾਂਗਾ, 20000 ਐਡਵਾਂਸ ਭੇਜੋ। 20000 ਐਡਵਾਂਸ ਲੈ ਕੇ ਨਾ ਅਗਲਾ ਕਹੇ ਨਾ ਵੀ ਚਲੋ ਉਹਨਾਂ ਕੋ ਠੀਕ ਆ ਫਿਰ ਮੈਂ ਚੱਲਦਾ। ਨਹੀਂ ਤੇ ਉਹ ਜਿਹੜਾ ਜਾਂਦਾ ਹੀ ਵਾਲਾ ਸੀ ਤੈਨੂੰ ਲਾਇਆ ਸੀ ਜਿੱਥੇ ਭਰਵਾ ਪ੍ਰੋਗਰਾਮ ਸੀ ਤੇ ਉਹਨੇ ਮੈਚ ਲਾਤਾ ਐਲਸੀਡੀ ਤੇ।
ਉਹ ਜਿਹੜਾ ਬੜਿਆ ਗਿਆ ਉਹ ਵੀ ਤੁਹਾਨੂੰ ਮੈਂ ਦੱਸਿਆ ਜਿਹੜਾ ਉਧਰ ਪਾਕਿਸਤਾਨ ਇੰਡੀਆ ਦਾ ਫਾਇਦਾ ਸੀਗਾ, ਉਧਰੋਂ ਲੜਨ ਦੀ ਮਹਿੰਦੀ, ਉਹ ਸਾਰੇ ਦੋਸਤਾਂ ਨੇ ਵੱਡੀ ਐਲਸੀਡੀ ਤੇ ਮੈਚ ਲਾ ਲਿਆ। ਇਹ ਨਾਲ ਬੈਠਾ ਫੇਰ ਰਹਿ ਕੇ ਗਾਉਣ ਡਿਆ, ਕੋਈ ਵੀ ਨੀ ਸੁਣਨ ਡਿਆ। ਮੈਨੂੰ ਸਿੰਗਰ ਵੀ ਬੁੱਕ ਕਰ ਲਿਆ ਤੇ ਉਹਨੇ ਹਾਲ ਵਾਲਿਆਂ ਨੂੰ ਕਿਹਾ, ਕਹਿੰਦਾ ਯਾਰ ਇੱਕ ਵੱਡੀ ਐਲਸੀਡੀ ਤੇ ਨਾ ਤੁਸੀਂ ਸਾਨੂੰ ਕੇਬਲ ਲਾ ਕੇ ਮੈਚ ਲਾ ਕੇ ਦੇਣਾ ਵਾ, ਸਾਰੀ ਬਰਾਤ ਨੇ ਮੈਚ ਵੇਖਣਾ ਮਹਿੰਦੀ ਨੇ। ਮੈਂ ਕਿਹਾ ਅੱਛਾ, ਮੈਨੂੰ ਪਤਾ ਨਹੀਂ ਸੀਗਾ। ਮੈਂ ਹੁਣ ਜਾ ਰਿਹਾ ਤੇ ਬੰਦੇ ਸਾਰੇ ਇਧਰ ਨੂੰ ਸਟੇਜ ਤੇ ਸਾਰੇ ਕੁਰਸੀਆਂ ਢਾ ਕੇ ਕੰਧਲ ਵੇਖਣ ਡੇ। ਮੈਂ ਕੰਧਲ ਵੇਖਿਆ ਮੈਚ ਲੱਗਾ ਆ ਤੇ ਤੂੰ ਕੱਲਾ ਹੀ ਸਾਈਡ ਤੇ ਖੜਾ। ਮੈਂ ਕੱਲਾ ਹੀ ਉਧਰ ਨੂੰ ਮੈਂ ਜਾ ਕੇ ਮੈਂ ਕਿਹਾ ਚਲੋ ਹੁਣ ਟਾਈਮ ਹੀ ਅੱਛਾ ਲੋਕੀ ਐ ਵੇਖ ਕੇ ਇਧਰ ਰੋਣੀ ਰੋਇਆ ਕਰੇ, ਕਰ ਗਾ ਤੂੰ। ਏਦਾਂ ਹੀ ਉਸਤਾਦ ਜੀ। ਉਹ ਤੇ ਮੈਂ ਇੱਕ ਗਾਣਾ ਗਾਇਆ ਤੇ ਇੱਕ ਬਾਬਾ ਆਇਆ ਚੁੱਪ ਕਰਕੇ ਕਹਿੰਦਾ ਓਏ ਉਧਰ ਮੈਚ ਫਸਿਆ ਤੈਨੂੰ ਗਾਣਾ ਨਹੀਂ ਪਈ। ਯਾਰਾ ਸਹੀ ਗੱਲ ਆ ਵੀ ਯਾਰ ਉਧਰ ਮੈਚ ਫਸਿਆ ਤੇ ਆਹ ਤਾਂ ਦਾ ਮੁਕਾਮ ਆ, ਤੂੰ ਇੱਥੇ ਬਾਣ ਕੁੱਟਿਆ ਬਾਣ ਉਹਨੇ ਤੇਰੀ ਜ਼ਿੰਦਗੀ ਦਾ ਯਾਦਗਾਰ ਪ੍ਰੋਗਰਾਮ ਕਿਹੜਾ ਕਿ ਤੂੰ ਹਰ ਤਰ੍ਹਾਂ ਨਾਲ ਰਾਜ਼ੀ ਹੋ ਗਿਆ ਹੋਵੇ? ਤੇਰੇ ਵਾਲਾ ਹੀ ਸੀ। ਤੁਹਾਡੇ ਵਾਲਾ ਹੀ ਹੈ, ਜਿਹੜੀ ਤੁਹਾਡੇ ਭਰਾ ਦੀ ਸ਼ਾਦੀ ਸੀ। ਤੇ ਉਹ ਮਲਤਾਨ ਵਾਲਾ ਵੀ ਸਹੀ ਸੀ, ਜਿਹ ਚ ਪਿਆਨੋ ਵਾਲਾ ਵੀ ਤੇ ਢੋਲਕ ਵਾਲਾ ਦੋਵੇਂ ਇੰਨੇ ਆ। ਡੇਰਾ ਗਾਜ਼ੀ ਖਾਨ। ਡੇਰਾ ਗਾਜ਼ੀ ਖਾਨ ਆ। ਉਹ ਤੈਨੂੰ 5-6,000 ਪੱਲਿਓ ਪੈ ਗਿਆ, ਇੱਥੇ ਆ ਕੇ ਕਰਨ ਦੇ ਅਸੀਂ ਹਿਸਾਬ ਨੂੰ। ਆਹੋ ਨਹੀਂ ਉਹ ਜਿਹੜਾ ਤੂੰ ਲੈ ਕੇ ਸੀ ਉਹ ਹਦਾਇਤ ਵਾਲਾ ਸੀ। ਭਲਕ ਚਪਕਦੇ 40-50 ਹਜ਼ਾਰ ਹੋ ਗਿਆ ਸੀ, ਲੱਦੇ ਪੈਸੇ ਨੇ ਢੋਲਕੀ ਵਾਲੇ ਕਵਰ ਦੇ ਵਿੱਚ। ਉਹ ਇੰਨੇ ਵੀ ਨਹੀਂ ਹੁਣ ਲੱਜੇ ਸਾਜੀ ਇੰਨੇ ਸੀ ਕਿ ਗੋਡਾ ਮਾਰ ਮਾਰ ਕੇ 60-70 ਹਜ਼ਾਰ ਰੁਪਇਆ ਹੋ ਜੂ, ਹੋਰ ਕੀ ਹੈ। ਗੋਡਾ ਮਾਰ ਮਾਰ ਓਏ ਕੇ ਆਹੋ ਤੇ ਉਹ 10-50 ਵਾਲੇ 20 ਵਾਲੇ 50 ਵਾਲੇ ਹੋਣਗੇ, ਕਿਤੇ 10 ਵਾਲੇ ਜ਼ਿਆਦਾ ਹੋਣੇ। ਇਹਨੇ ਵਿੱਚੋਂ 500 ਉਹ 60-70 ਹਜ਼ਾਰ ਹੀ ਹੋਊਗਾ, ਇੰਨਾ ਕੀ ਹੋਣਾ। ਆਦ ਬਸ ਲੱਦੇ ਕੱਚ ਕਰ ਲੈ। 10 ਵਾਲੇ ਢੋਲਕੀ ਦੇ ਬੈਗ ਚ ਪਾਓ ਤਾਂ ਤੁੰਨ ਕੇ ਆਉਣੇ। ਓਏ ਆਹੋ ਯਾਰ ਸਾਜੀ ਆਪਣੇ ਆਪ ਨੂੰ ਸਾਨੂੰ ਸਿੰਗਰ ਆਪ ਕਰਦਾ ਹੈ। ਹੁਣ ਗਾਣਾ ਗਾਉਂਦਾ ਮੈਗ ਰੱਖ ਕੇ ਤੇ ਵਿੱਚ ਨਿਕਲ ਗਿਆ, ਉਹ ਫੜ ਕੇ ਜਾਂਦਾ ਸੀ ਇਹਨੂੰ, ਨਾਚਦਾ ਉਦੋਂ ਚਲਾ ਗਿਆ, ਫਿਰ ਡੈਕ ਪਿੱਛੇ ਲੁੱਕ ਗਿਆ ਜਾ ਕੇ। ਹਰਕਤਾਂ ਪੁੱਠੀਆਂ ਕਰ ਲਾਂ ਵਿੱਚ ਕਾਮੇਡੀਅਨ ਜਾਗ ਪੈਂਦਾ। ਹਾਂਜੀ ਸਾਜੀ ਕਾਮੇਡੀ ਨਹੀਂ, ਹੁਣ ਭਾਈ ਦਾਨਿਸ਼ ਦੀ ਭਾਈ ਦੀ ਸ਼ਾਦੀ ਸੀ, ਅਸੀਂ ਸਾਰੇ ਉੱਥੇ ਮੌਜੂਦ ਸੀ। ਮੈਂ ਐਦਾ ਪ੍ਰੋਫੈਸ਼ਨਲ ਬਣ ਕੇ ਜੀ ਮੈਂ ਤੁਹਾਨੂੰ ਆਹ ਸੁਣਾ ਨਹੀਂ, ਸ਼ੁਗਲ ਮੇਲਾ ਲੱਗਣ ਡਿਆ ਸੀ। ਉਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਤੇ ਗਿਆ ਉੱਥੇ ਨਹੀਂ ਮੈਂ ਸ਼ੁਗਲ ਕੀਤਾ, ਉੱਥੇ ਸੀਰੀਅਸ ਗਾਣੇ ਗਾਏ। ਕੀਤਾ ਉੱਥੇ ਵੀ ਕੀਤਾ ਉੱਥੇ ਤਾਂ ਤੁਸੀਂ ਦੇਖਿਆ, ਤੁਸੀਂ ਖਾਸਾ ਰਾਹਤ ਇੰਜ ਕਰਕੇ ਗਾਉਂਦੇ ਹੋ, ਹੁਸਨ ਵਾਲੇ ਹੁਸਨ ਤੇ ਪਿੱਛੇ ਦੌੜ ਗਏ ਹੋ। ਇਹਦਾ ਕਦੇ ਹੋਇਆ? ਪਿੱਛੇ ਦੌੜ ਜਾਂਦਾ ਇਹ ਪਿੱਛੇ ਉਸਤਾਦ ਇਹ ਕੀ ਪਾਚਾ ਹੋ ਗਿਆ, ਕੀ ਕਰਨ, ਪਤਾ ਨਹੀਂ ਸਾਹਮਣੇ ਉਹਦਾ ਪਿੱਛੇ ਚੱਲ ਜਾਂਦਾ। ਕੀ ਕਰਨ ਜਾਣਾ ਸੀ। ਸਾਮ ਮਾਰਾ ਮੈਂ ਪੁੰਡ ਪਾਦੀ ਮਾਰ ਸਭ ਮਾਇਆ ਬੋਲ। ਉਹ ਐਟਮ ਐਸੇ ਹੀ ਕਰ ਦਿੰਦਾ, ਉਹਨਾਂ ਨੂੰ ਲੱਗਦਾ ਕਿ ਬਸ ਠੀਕ। ਸੀਰੀਅਸ ਨਹੀਂ ਹੈਗਾ। ਉਹਨੂੰ ਪਤਾ ਹੁੰਦਾ ਇਹਨੂੰ 10,000 ਵੀ ਉੱਤੋਂ ਹੋ ਗਿਆ ਰਾਜ਼ੀ ਹੈ, ਇਹਨੂੰ ਬਹੁਤ ਇਹਨਾਂ ਸੁੱਟੋ, ਇਹ ਹਿਸਾਬ ਹੈ ਦਾ। ਘਰੋਂ ਮੂਡ ਪੂਰਾ ਬਣਾ ਕੇ ਹੁੰਦੇ, ਕਿਸੇ ਲੱਖ ਰੁਪਇਆ ਸੁੱਟਣਾ ਵਾ, ਇਹਦੀਆਂ ਹਰਕਤਾਂ ਦੇਖ ਕੇ 500 ਸੁੱਟ ਕੇ ਰੈਰ ਤੇ ਹੋ ਜਾਂਦੇ, ਕਿਤੇ ਚਲੋ ਕਿਤੇ ਬੱਚੇ ਦੇ ਕੰਮ ਆ ਜਾਊਗਾ, ਬਾਕੀ ਤਾਂ ਇਹ ਇੰਜ ਕਰਦਾ। ਬਾਵੇ ਚੱਕ ਦਾ ਬਿਲਕੁਲ ਸੱਚੀ ਮੁੱਚੀ ਦੇ ਵਾਕਿਆ ਮੈਨੂੰ ਜਿਹੜਾ ਯਾਦ ਆ। ਬਾਵੇ ਜਾ ਕੇ ਇੱਕ ਮੈਂ ਪ੍ਰੋਗਰਾਮ ਤੇ ਗਿਆ, ਪਹਿਲੇ ਉਹਨਾਂ ਨੇ ਮੇਰੇ ਨਾਲ ਸਾਰੀ ਡੀਲ ਡਨ ਕੀਤੀ। ਕਹਿੰਦਾ ਨੋਨੀ ਜੀ ਗੱਡੀ ਕਿੰਨੇ ਚ ਹੋ ਜਾਊਗੀ? ਮੈਂ ਕਿਹਾ ਜੀ ਗੱਡੀ ਇੰਨੇ 5,000 ਚ ਹੋਈ ਨਹੀਂ। ਚਲੋ ਗੱਡੀ ਤੁਹਾਨੂੰ ਮੈਂ ਬੁੱਕ ਕਰਾ ਦਿੰਦਾ, ਮੈਂ ਤੁਹਾਨੂੰ ਗੱਡੀ ਦੇ ਪੈਸੇ ਆ ਜਾਂਦੇ ਤੇ ਤੁਸੀਂ ਫਲਾਣ ਦਿਨ ਫਲਾਣੀ ਜਗ੍ਹਾ ਤੇ ਪਹੁੰਚ ਜਾਣਾ। ਮੈਂ ਕਿਹਾ ਚਲੋ ਠੀਕ ਆ। ਉਹ ਸਿਰਫ ਚੇਦਾ ਦੇਖੋ ਕੈਸਾ ਵਾ ਦੁਨੀਆ ਦਾ ਗਰੀਬ ਆਦਮੀ। 5,000 ਰੁਪਏ ਦੇ ਕੇ ਗੱਡੀ ਵੀ ਬੁੱਕ ਕਰਾ ਲਈ। ਮੈਂ ਮਿਊਜ਼ੀਸ਼ੀਅਨਾਂ ਨੂੰ ਵੀ ਭਾਲਿਆ ਜਾ ਰਿਹਾ, ਉਹ ਪੂਰਾ ਕਹਿ ਰਿਹਾ ਵਾ ਹਾਂ ਆਜੋ ਇਧਰੋਂ ਮੋੜ ਇਧਰੋਂ ਮੁੜੋ ਇੱਧਰ ਮੁੜ ਗਏ। ਆ ਢਲਾਨ ਆ ਗਈ ਐਦਾਂ ਚੱਟ ਜੋ ਤਾਂ ਜਿਹੜੇ ਦੇ ਅੱਗੇ ਨਿਰੇ ਖੇਤ ਤੇ ਉਹ ਵੈਗਨ ਦਾ ਮੂੰਹ ਖੇਤਾਂ ਵੱਲੋਂ। ਮੈਂ ਕਿਹਾ ਭਾਈ ਇੱਥੇ ਤੇ ਅੱਗੋਂ ਖੇਤ ਸ਼ੁਰੂ ਹੋ। ਕਹਿੰਦਾ ਫਿਰ ਚਲੋ ਘਰ ਮੁੜ ਜਾ, ਚਿੰਤਾ ਕਰ ਓਏ ਐਜ਼ੈਤੀ ਉਸਤਾਦ ਆਲੇ ਜੀ, ਦੁਆਲੇ ਦੇਖਿਆ। ਮੈਂ ਕਿਹਾ ਹੁਣ ਫਿਰ ਕੌਮ ਦਾ ਸਰਮਾਇਆ ਹੈ, ਕੌਮ ਦਾ ਇੱਕ ਸਿੰਗਰ ਹੈ, ਐਜ਼ੈਤੀ ਹੈ। ਕੀ ਮੈਸੇਜ ਦੇਣਾ ਚਾਹੋ ਖੇਤ ਵਾਲੇ ਨੂੰ? ਖੇਤਾਂ ਵਾਲੇ ਮੈਂ ਕਿਹਾ ਚਲੋ ਉੱਥੇ 2-4 ਟੈਂਟ ਲਾ ਕੇ ਸੁਣ ਲੈ ਤੇ ਕੋਈ 2-400 ਹੋ ਜਾਂਦਾ। ਆਪਣੀ ਤੂੰ ਸਿਲੈਕਟਡ ਆਡੀਅנס ਰੱਖ, ਕਲਾਸ ਰੱਖ, ਇੱਕ ਤੈਨੂੰ ਪਤਾ ਹੋਵੇ 30-35,000 ਸਟਾਰ ਐਡਵਾਂਸ ਉਹ ਹੀ ਦਿੰਦਾ ਜਿੰਨੇ ਅੱਗੋਂ ਵੀ ਇੰਜੋਏ ਕਰਨਾ। ਉਹ ਤੁਸੀਂ ਨੇ ਨਾ ਤੇ ਫਿਰ ਜਿਹੜਾ ਕਹਿੰਦਾ ਜੀ ਕਵਾਲਾਂ ਨੂੰ ਪਤਾ ਲੱਗਦਾ ਫਲਾਂ ਜਗ੍ਹਾ ਤੇ ਇੱਕ ਬਾਬੇ ਨੇ, ਤੇ ਉਹ ਨਾ ਜਦੋਂ ਕਵਾਲੀ ਕਰਕੇ ਵਿਹਲੇ ਹੋ ਜਾਂਦੇ ਨਾ ਤੇ ਉਹ ਆਪਣੇ ਸਿਰ 'ਚ ਐਂ ਕਰਕੇ ਵਾਲ ਪੁੱਟਦੇ ਆ, ਤੇ ਜਿੰਨੇ ਵਾਲ ਹੱਥ 'ਚ ਆ ਜਾਣ ਨਾ ਉਨੇ ਹਜ਼ਾਰ ਵਾਲੇ ਨੋਟ ਦੇ ਦਿੰਦੇ ਕਵਾਲ ਨੂੰ। ਤੇ ਕਵਾਲ ਕਹਿੰਦੇ ਉਹਨੂੰ, ਕਹਿੰਦੇ ਯਾਰ ਸਾਡਾ ਵੀ ਉੱਥੇ ਹਿਸਾਬ ਲਵਾ ਕੇ। ਉਹ ਗੱਲ ਕਰਦਾ ਬਾਬਾ ਜੀ ਕਹਿੰਦੇ ਵੀ ਲਿਆਓ ਉਸਕੋ ਵੀ, ਉनको ਵੀ ਲਿਆ। ਉਹ ਹੁਣ ਕਿਤੇ 3 ਘੰਟੇ ਕਵਾਲੀ ਕਰ ਪਾਗਲ ਹੋ ਗਏ, ਤੇ ਬਾਬਾ ਜੀ ਨੇ ਇੰਜ ਕੀਤਾ ਤੇ 3 ਵਾਲ ਆਏ ਸਿਰ। ਅੱਛਾ। ਤੇ ਉਹ ਹੁਣ 14 ਜਾਣੇ ਨੇ ਤੇ ਸਾਰੇ ਤੇ 3 ਵਾਲ ਆਏ, ਤੇ ਉਹਨੇ 3,000 ਦੇ ਕੇ ਉਹਨੇ ਕਿਹਾ ਬੇਟਾ ਨਿਕਲੋ, ਤੇ ਅਗਲੇ ਸਾਲ ਫੇਰ ਆਇਓ ਤੁਸੀਂ। ਤੇ ਉਹ ਹੁਣ ਜਿਹੜਾ ਮੇਨ ਕੋਚ ਕਹਿੰਦਾ ਜੀ ਅਗਲੇ ਸਾਲ ਆਵਾਂਗੇ ਤੇ ਇੱਕ ਛੋਟੀ ਜਿਹੀ ਸ਼ਰਤ ਆ। ਕਹਿੰਦਾ ਉਹ ਕੀ? ਕਹਿੰਦਾ ਅਗਲੀ ਵਾਰੀ ਨਾ ਅਸੀਂ ਵਾਲ ਆਪ ਪੁੱਟਣੇ ਆ। ਵੱਡਾ ਹੀ ਮੋਟੂ ਭਰਦੇ ਤੁਸੀਂ ਵਾਲ ਤੁਹਾਡੇ ਸੀ ਆਪ ਪੁੱਟਣੇ। ਉਹ ਵੀ ਸੀ ਇੱਕ ਜਿਹੜਾ ਏਦਾਂ ਹੀ ਕੁਆਲੀ ਕੁਲੀ ਕਰਕੇ ਪੈਸੇ ਦਿੰਦਾ, ਚਲੋ ਕਹਿੰਦਾ ਨਿਕਲੋ।
ਤੇ ਕੁਆਲ ਖਿਜਿਆ ਰਾਤ ਨੂੰ ਬਾਹਰ ਕੱਢਦਾ ਪੈਲੀਆਂ 'ਚ, ਜਿਵੇਂ ਤੂੰ ਕਿਹਾ। ਤੇ ਉੱਥੇ ਹੁਣ ਸਾਹਮਣੇ ਕੁਆਲ ਦੇ ਕੁੱਤਾ ਆ ਗਿਆ, ਕੁੱਤਾ ਵਾਹ। ਤੇ ਕੁਆਲ ਨੇ ਨਾ ਹਨੇਰੇ 'ਚ ਬੜੇ ਹਿਸਾਬ ਨਾਲ ਇੰਜ ਕਰਕੇ ਨਾ ਹੱਥ ਪਾਇਆ, ਤੂੰ ਜਿਹੜੀਆਂ ਅੱਧੀਆਂ ਇੱਟਾਂ ਨਹੀਂ ਇੰਜ ਹੁੰਦੀਆਂ ਥੱਲੇ, ਅੱਧੀ ਵਿੱਚ ਹੁੰਦੀ, ਅੱਧੀ ਬਾਹਰ, ਉਹਨੂੰ ਹੱਥ ਪਿਆ, ਤੂੰ ਖਿੱਚੀ ਨਹੀਂ ਜਾ ਰਹੀ, ਉਹ ਅੱਧੀ ਵਿੱਚ ਆ। ਤੇ ਉੱਠ ਕੇ ਕਹਿੰਦਾ, ਬਹੁਤ ਸਰਕਾਰ, ਕਹਿੰਦਾ ਤੁਹਾਡੀਆਂ ਸਦਕੇ ਜਾ, ਕੁੱਤੇ ਖੁੱਲੇ ਛੱਡੇ, ਇੱਟਾਂ ਬੰਨੀਆਂ। ਫਿਰ ਤਾਜੀ ਚੁਕਨਾਦਰ ਨਹੀਂ ਲੈ ਕੇ ਜਾਂਦਾ, ਨਾਲ ਚੁਕਨਾਦਰ ਹੋਵੇ, ਚਲੋ ਯਾਰ ਬਗੈਰਤ ਨੇ ਉੱਥੇ ਕੀ ਕੀਤਾ ਸੀ ਜਿੱਥੇ ਅਸੀਂ ਗਏ ਸੀ? ਲਾਹੌਰ, ਦੱਸੋ। ਸਾਰੇ ਦਸਾਂ ਵਾਲੇ ਇਕੱਠੇ ਕਰ ਲਏ। ਮੈਂ ਕਹਿੰਦਾ ਨਹੀਂ, ਜਦੋਂ ਮੈਂ ਗਾਣਾ ਗਾ ਰਿਹਾ ਤਾਂ 100 ਵਾਲੇ ਨੋਟ ਸੀ ਥੱਲੇ ਚੰਗੇ ਭਲੇ, ਉਹ ਮੈਂ ਚੁੱਕੇ ਨਹੀਂ ਸਾਜ। ਮੈਂ ਕਿਹਾ ਉਹ ਕਿਤੇ ਪਤਾ ਨਹੀਂ, ਉਹ ਮੈਂ ਨਹੀਂ ਚੁੱਕੇ। ਲੈ ਨਹੀਂ, ਇਸ ਗੱਲ ਸ਼ਹਜ਼ਾਦਾ ਬੱਚਾ ਚੁਕਨਾਈਜ਼ਰ ਨਹੀਂ ਲੈ ਕੇ ਜਾਂਦਾ। ਅਵਾਨ ਸਾਹਿਬ ਵਾਲੀ ਸ਼ਾਦੀ ਤੇ ਇਹਨੇ ਆਪ ਚੁੱਕੇ ਸਨ। ਲੇਕਿਨ ਨੋਨੀ ਜੀ, ਤੁਸੀਂ ਆਪਣਾ ਬੈਂਡ ਬਣਾਓ, ਹਾਂ ਪੂਰਾ ਤੁਹਾਡਾ ਸੈਟਅਪ ਹੋਵੇ, ਉਹਨਾਂ ਨੂੰ ਪਤਾ ਹੋਵੇ ਕਿ ਇਹਦੇ ਨਾਲ ਇੰਨੇ ਬੰਦੇ, ਇੰਨਾ ਕੀਬੋਰਡ, ਗੱਡੀ ਦਾ ਸਮਾਨ, ਇੰਨੀ ਇਹਦੀ ਫੀਸ, ਉਸ ਤੋਂ ਥੱਲੇ ਜਾਓ ਹੀ ਨਾ। ਗੁੱਜਰ ਬੈਂਡ ਤੇ ਤਾਂ ਬਣਾਵੇ, ਉਹਨੂੰ ਪਤਾ ਲੱਗੇ ਵੀ ਮੈਨੂੰ ਮੇਰੇ ਪ੍ਰੋਗਰਾਮ ਪੱਕੇ ਕਿੰਨੇ, ਗੇੜੇ ਕਿੰਨੇ ਆ। ਨਹੀਂ, ਜਦੋਂ ਪੈਸੇ ਐਡਵਾਂਸ ਲੈ ਲੈਣੇ। ਓਏ ਉਹ ਜਿਸ ਸ਼ਾਦੀ ਦੀ ਮੈਂ ਗੱਲ ਕਰ ਰਿਹਾ ਨਾ ਨਾਦਰਿਨ, ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨੇ 100 ਵਾਲੇ ਨਹੀਂ ਚੁੱਕੇ, ਉੱਥੇ ਦਾ ਮਟਨ ਪੱਕਾ ਸੀ ਜਿਹੜਾ। ਤੂੰ ਨਾਲ ਸੀ? ਮੈਂ ਨਾਲ ਸੀ, ਲੇਕਿਨ ਮੈਂ ਮਟਨ ਸੀਗਾ ਤਾਂ ਮੇਰਾ ਉਹ ਲੰਗਰ ਉੱਥੇ ਦਾ ਕੈਸਾ ਸੀ? ਫਾਈਨਲ ਮੈਂ ਕਿਹਾ ਯਾਰ, ਉਹ ਮੈਨੂੰ ਉਹਦੇ, ਮੈਂ ਉਹਦੇ ਨਾਲ ਸਲਾਮ ਲੈਣੀ ਹੈ ਜਿੰਨੇ ਪਕਾਇਆ। ਓਏ ਹੋਏ ਹੋਏ। ਨਹੀਂ ਤਾਜੀ, ਤੁਸੀਂ ਨਾਮ ਵੀ ਦਿੱਤਾ ਸੀ ਹਾਂ, ਵੇਟਰ ਨੂੰ, ਕਿਉਂ? ਮੈਂ ਜਿਹੜੇ 100 ਵਾਲੇ ਨੇ ਮੈਂ ਕਹਿੰਦਾ ਚੁੱਕੇ ਨੂੰ, ਉਹ ਚ ਵੀ ਤਾਂ 3000 ਤੇ ਮੈਂ ਹੀ ਸਿੱਟਿਆ ਸੀ। ਗਾਣਾ ਗਾਉਂਦੇ ਵੀ ਸਿੱਟੀ ਜਾ ਰਿਹਾ ਮੈਂ, ਕੈਸਾ ਸਿੰਗਰ। ਸਹੀ ਗੱਲ ਆ, ਤੁਸੀਂ ਆਪ ਹੀ ਸਿੱਟੇ। ਹਾਂ ਉੱਥੇ ਦੇ ਵੇਟਰਾਂ ਨੇ ਚੁੱਕੇ ਸੀ ਸਾਜੀ, ਵੇਟਰ ਜਿਹੜੇ ਮੈਂ ਤੇ ਇਹਦੇ ਹੱਥ ਸਿੱਟੇ ਸੀ। ਸਾਜੀ ਮੈਨੂੰ ਮੈਂ ਕਿਹਾ ਚੱਲ ਘਰ ਦੀ ਗੱਲ ਘਰ ਚ ਰਹਿ ਜਾਏਗੀ, ਇਹਦੇ ਕੋਲ ਲੈ ਲਊ ਮੈਂ ਬਾਅਦ ਚ। ਬਾਅਦ ਨੇ ਬਾਹਰ ਮੈਂ ਬਾਹਰ ਕੇ ਮੈਂ ਕਿਹਾ ਨਹੀਂ 100 ਵਾਲੇ ਕਿੰਨਾ ਸਾਜੂ, ਮੈਂ ਚੁੱਕੇ ਨਹੀਂ। ਮੈਂ ਕਿਹਾ ਲਾਨਤ ਬੇਟੇ। ਗੁੱਜਰ ਦੀ ਮਹਿੰਦੀ ਤੇ ਸਾਜੀ ਪੈਸੇ ਸੁੱਟੇ, ਬੜੇ ਪੈਸੇ ਸੁੱਟੇ ਸਾਜੀ। ਐਵੇਂ ਕਹੀਏ ਗੁੱਜਰ ਦੀ ਕੰਡ ਸੁਣਦੀ, ਬਲਕਿ ਇਹਦੇ ਭਰਾ ਦੀ ਕੰਡ ਸੁਣਦੀ, ਇਹ ਵੀ ਸੁਣਦਾ ਵਾ। ਸਾਜੀ ਤੇ ਬਾਜ਼ਾਰ ਰੁਪਏ ਮਿੱਠਾ ਨਹੀਂ ਹਟਣ ਦਿਆ, ਮਿੱਠੇ ਨੇ ਬੜੇ ਪੈਸੇ ਸੁੱਟੇ ਸਾਜੀ। ਆਹ ਮੈਂ ਦੇਖਿਆ ਮਿੱਠੇ ਦੇ ਹੱਥ, ਮੈਂ ਦੇਖੇ, ਅੱਲਾ ਮਾਫੀ ਕਰ, ਮੁੱਚੜੇ ਨੋਟ ਸੀ 20 ਰੁਪਏ। ਕਦੀ ਯਾਰ ਦੋਸਤ ਦੀ ਖੁਸ਼ੀ ਦੇ ਵਿੱਚ ਹੱਥ ਡੱਕਿਆ ਨਹੀਂ। ਨਹੀਂ ਮੈਂ ਦੇਖਿਆ ਤੈਨੂੰ। ਮਿੱਠੇ ਦੇ ਤੋਂ ਬਾਹ ਕੱਟੀ ਆ, ਤੇ 3 ਨੋਟ ਦਾ ਦਸਾਂ ਵਾਲੇ ਮੁੱਚੜੇ ਡਿੱਗਣ ਨੇ। ਇਹ ਮੈਨੂੰ ਕਿਤੇ ਇੱਕ ਹਫਤਾ ਪਹਿਲੇ ਦੱਸਦਾ, ਮੈਂ ਸਾਰਾ ਰੇਲ ਬਜ਼ਾਰੋਂ ਸਾਰੀ ਸੰਦੂਕੜੀ ਤੋਂ ਕੈਸ਼ ਮੁਕਾ ਦੇਣਾ ਸੀ। ਮੈਂ ਤੈਨੂੰ ਤਾਂ ਹੀ ਨਹੀਂ ਦੱਸਿਆ, ਮੁਲਕ 'ਚ ਜ਼ਰ ਦੀ ਕਮੀ ਪੈਦਾ ਹੋ ਜਾਣੀ ਸੀ ਜੇ ਇਹਨੂੰ ਮੈਂ ਦੱਸ। ਤੂੰ ਇਹ ਦੇਖ, ਬੱਚੇ ਤੇਰੇ ਮੁਹੱਲੇ ਦੇ ਕੀ ਕਹਿੰਦੇ ਸੀਗੇ, ਉਹ ਭਾਈ ਨੀਲੇ ਸੂਟ ਵਾਲਾ ਕਿੱਥੇ ਆ ਭਾਈ? ਉਦੋਂ ਮੈਂ ਨੀਲਾ ਸੂਟ ਪਾਇਆ ਸੀ। ਉਹਦੇ ਕੋਲ ਨੋਟ ਵਟਾਉਣਾ ਪਾਟਾ ਸਿੱਟ ਗਿਆ। ਉਤੋਂ ਸਾਜੀ ਨੇ ਮੇਰੇ ਉੱਥੇ ਇਲਜ਼ਾਮ ਲਾਇਆ, ਸਾਜੀ ਉੱਥੇ ਕੋਈ ਬੰਦਾ ਸੀ, ਅਸੀਂ ਇਹਦਾ ਸਾਥ ਕੀਤਾ। ਮੈਂ ਪੈਸੇ ਚੱਕ ਕੇ ਨਾ ਦੇਣ ਲੱਗ ਪਿਆ, ਵੱਡ ਢੋਲਕ ਵਾਲਾ ਇੱਧਰ, ਤੇ ਇੱਕ ਇੱਧਰ ਜਿਹੜਾ ਉਹ ਬੈਠਾ ਸੀ ਇੱਥੇ ਬਾਜੇ ਦੇ। ਠੀਕ ਆ ਉਸਤਾਦ ਜੀ, ਉਹ ਕਰੈਕਟਰ ਨੇ ਕੀ ਕੀਤਾ ਵਾ, ਉਹਨੇ ਨਾ ਹੁਣ ਨੋਨੀ ਗਾਉਣ ਦਿਆ, ਸਾਜੀ ਪੈਸੇ ਥੱਲੇ ਲੁਕੋਈ ਜਾ ਰਿਹਾ ਬਾਜੇ ਵਾਲਾ। ਇਦਾਂ ਹੁੰਦਾ ਹੈ, ਇਦਾਂ ਕਰਦੇ। ਮੈਂ ਨੋਨੀ ਨੂੰ ਦੱਸਿਆ, ਮੈਂ ਕਿਹਾ ਯਾਰ ਉਹ ਤੇਰੇ ਪੈਸੇ ਲਗਾਉਂਦਾ। ਗਾਲੂ ਕਹਿੰਦਾ, ਗਾਲੂ ਤੇਰੇ ਕੋਲ ਕਿੰਨੇ? ਉਹ ਤੇਰੇ ਤੇ ਸ਼ੱਕ ਕਰ ਰਿਹਾ। ਸਾਜੀ ਪੁੱਛ ਲਓ, ਮੂੰਹ ਤੇ ਬੈਠਾ, ਕਹਿੰਦਾ ਗਾਲੂ ਸਾਹਿਬ ਤੁਹਾਡੇ ਕੋਲ ਕਿੰਨੇ? ਮੇਰਾ 500 ਜੇਬ 'ਚ, ਉਹ ਕੱਢ ਰਿਹਾ ਤੇਲ ਵਾਲਾ। ਕਹਿੰਦਾ ਮੈਂ ਕਿਹਾ 500 ਨਹੀਂ, ਇੱਕ ਮਿੰਟ ਤੋਂ ਗੱਲ ਕੀਤੀ ਨੋਨੀ, ਇਹ ਸੱਚਾ ਇਹਨੇ ਗੱਲ ਕੀਤੀ ਆ, ਕੀਤੀ ਆ ਤੂੰ ਗੱਲ। ਬੱਟ ਨੂੰ ਮੈਂ ਲਿਆਵਾਂ ਤੇ ਬੱਟ ਵੀ ਇਹ ਗੱਲ ਉਹਨੇ ਕਿਹਾ, ਕਹਿੰਦਾ ਇਦਾਂ ਹੀ। ਉਹ ਵੀ ਲਤੀਫਾ ਮੈਨੂੰ ਯਾਦ ਆ ਗਿਆ, ਉਹ ਜਿਹੜਾ ਖਵਾਲ ਖਾ ਰਹੇ ਤੇ ਉਹ ਜਰਾਬ 'ਚ ਪੈਸੇ ਪਾਈ ਜਾ ਰਹੇ। 1000 ਵਾਲਾ ਨੋਟ ਜਿਹੜਾ ਆ ਰਿਹਾ ਸੀ ਨਾ, ਉਹ ਪਰੇ ਬੈਠਾ ਤਾੜੀ ਮਾਰ ਰਿਹਾ, ਦੇ ਲੈ 1000 ਵਾਲਾ ਫੜ ਕੇ ਨਾ ਤੇ ਜਰਾਬ 'ਚ ਪਾ ਰਿਹਾ। ਤੇ ਕਵਾਲ ਨੇ ਦੇਖ ਲਿਆ ਕਿ ਇਹ ਕੀ ਕਰ ਰਿਹਾ। ਉਹਨੇ ਕਿਹਾ ਰਿਹਾ ਬੇਟਾ, ਇਹ ਕਰ ਰਿਹਾ ਬਾਹਰ ਪੈਰ ਨਾਲ। ਕਹਿੰਦਾ ਜੀ ਖਾਰਿਸ਼ ਹੋ ਰਹੀ। ਕਹਿੰਦਾ ਬੇਟਾ ਇਹ ਖਾਰਿਸ਼ 50-100 ਨਾਲ ਨਹੀਂ ਹੋਣਾ, 1000 ਵਾਲੇ ਦੇ ਨਾਲ ਹੀ ਹੋਣੀ। ਕਮ ਸੇ ਕਮ ਸਾਜੀ ਇਹਦਾ ਮੈਂ 50,000 ਕਵਰ ਕੀਤਾ ਉੱਥੇ, ਜਿਹੜਾ ਤੰਬੂਆਂ ਪਿੱਛੇ ਚਲੋ ਅੱਲਾ ਖੈਰ ਕਰੇ, ਨਿਆਣੇ ਪਿੱਛੇ ਜਾ ਸਹੀ ਹੈ, ਇਹ ਸਾਡੇ ਸਹੀ ਕੀਤਾ, ਕੀਤਾ। ਉਸਤਾਦ ਜੀ, ਮਿਊਜ਼ੀਸ਼ੀਅਨ ਨੇ ਪੈਸੇ, ਉਹ ਜ਼ਿਆਦਾ 10 ਰੁਪਏ ਦਾ ਨੋਟ ਆ, ਕਿੰਨੇ ਕੁ ਲਗੋ ਲੂਗਾ? ਮਿਸਾਲ ਤੌਰ ਸਹੀ ਗੱਲ। ਐਵੇਂ ਕਹਿ ਕੇ ਉਹਨੂੰ ਵੀ ਆਪ ਵੀ ਉਹਨੂੰ ਵੀ ਘਟਾਉਣਾ ਤੇ ਆਪਣਾ ਵੀ ਘਟਾਉਣਾ। ਹਾਂ, ਅੱਗੇ ਤੋਂ ਆਵੇ ਹੀ ਨਾ। ਅੱਗੇ ਤਾਂ ਆ ਵੀ ਇਦਾਂ ਹੀ ਕਰਦਾ ਹੈ। ਮੇਰੇ ਸਾਹਮਣੇ ਮੇਰੀ ਗੱਡੀ ਦੇ ਵਿੱਚ ਬਹਿ ਕੇ ਸਲਮਾਨ ਦੇ ਨਾਲ ਢੋਲਕ ਵਾਲੇ ਨੂੰ 500 ਰੁਪਏ ਦਿੱਤਾ। ਉਹਨੇ ਖਿੱਚ ਕੇ ਬੂਹਾ ਮਾਰ ਕੇ ਕਿਹਾ, ਅੱਗੇ ਤੋਂ ਭੁਲਾਈ ਨਾ ਮੈਨੂੰ, ਅੱਗੇ ਤੋਂ ਬੁਝਾ ਲਈ ਮੈਨੂੰ। 4500 ਰੁਪਇਆ ਉਸਤਾਦ ਜੀ ਦਿੱਤਾ ਉਹਨੂੰ, ਢੋਲਕ ਵਾਲੇ ਨੂੰ। ਹਾਂ ਇਹ ਤਾਂ ਚੁਕਨੈਦਰ ਆਪਣੇ ਜਿਹੜੇ ਇੰਸਟਰੂਮੈਂਟ ਵਾਲੇ ਉਹਨੂੰ ਮਾਰ ਦਿੰਦਾ ਵਾ। ਉਸਤਾਦ ਜੀ, ਇੱਕ ਮਿਊਜ਼ੀਸ਼ੀਅਨ ਨੂੰ ਮੌਕੇ 4500 ਰੁਪਇਆ, ਕਹਿੰਦਾ ਠੀਕ ਆ। ਉਹਨੇ ਜਦੋਂ ਦੇਖਿਆ ਕਿ ਪੈਸੇ ਬਹੁਤੇ ਹੋ ਗਏ, ਕਹਿੰਦਾ ਮੈਨੂੰ 5000 ਰੁਪਇਆ ਦੇ ਦੇ। ਮੈਂ ਕਿਹਾ ਤੇਰੀ ਮੇਰੀ ਡੀਲ ਹੀ ਇੰਨੇ ਚ। ਉਸਤਾਦ ਜੀ, ਅਗਰ ਤੁਹਾਨੂੰ 70000 ਹੋ ਗਿਆ ਰੁਪਇਆ 500 ਦੇ ਦੋਗੇ, ਕੀ ਫਰਕ ਪੈਣਾ? ਤੇ ਭਾਈ ਜਦੋਂ ਇਹਨਾਂ ਦਾ 4000 ਮੌਕੇ 2200 ਰੁਪਇਆ ਹੁੰਦਾ, ਉਦੋਂ ਤੇ ਵੀ ਤੇ 4000 ਤੋਂ ਘੱਟਦੇ ਨਹੀਂ। ਉਦੋਂ ਮੌਕੇ ਦੀ ਮੁਨਾਸਬਤ ਨਾਲ ਕਈ ਜਾ ਕੇ ਗਾਲਾਂ ਕੱਢਦਾ, ਯਾਰ ਤੂੰ ਫਸ ਗਿਆ, ਤੇਰੀ ਛੁੱਟੀ ਹੈ।
ਅਗਲਾ ਪਿੱਛੋਂ ਨਿਕਲ ਜਵੇ ਬਗੈਰ ਤਬਲੇ ਤੋਂ ਗਾ। ਇਹਨਾਂ ਨੂੰ ਸਮਝ ਨਹੀਂ ਆਉਣੀ ਜਿੱਥੋਂ ਮੈਂ ਗੱਲ ਕਰਨੇ ਆ। ਨਹੀਂ ਅਸੀਂ ਤੇਰੀ ਗੱਲ ਸਮਝ ਗਏ ਆ। ਨੋਨੀ ਸਿਕਿਉਰ ਹੋ ਕੇ ਨਹੀਂ ਜਾਂਦਾ, ਐਡਵਾਂਸ ਵੱਡੀ ਸਿਕਿਉਰਿਟੀ ਹੈ ਤਾਂ ਕਿ ਤੇਰੇ ਮਿਊਜ਼ੀਸ਼ੀਅਨਾਂ ਦਾ ਤੇਰਾ ਹਿਸਾਬ ਹੋਇਆ ਹੋਵੇ ਪਹਿਲੇ, ਬਾਅਦ ਚੋਂ ਜੋ ਕਿਸਮਤ ਜੋ ਨਸੀਬ। ਚਲੋ ਦੁਆ ਕਰੋ, ਹੁਣ ਕੋਈ ਫੰਕਸ਼ਨ ਆਵੇ ਤੇ ਮੈਂ ਐਡਵਾਂਸ ਮੰਗਾ। ਫੰਕਸ਼ਨ ਆਵੇ ਕਿ ਚਲੋ ਅੱਲਾ ਖੈਰ ਕਰੇ। ਕਿਉਂ ਮੈਨੂੰ ਨਾ ਕਰੋ। ਚਲੋ ਅੱਲਾ ਫੰਕਸ਼ਨ ਮੈਂ ਲੈ ਕੇ ਦਿੰਦਾ, ਮੈਂ ਕਮਿਸ਼ਨ ਲੈਣੀ ਵਿੱਚੋਂ ਪਹਿਲਾਂ ਤੁਹਾਨੂੰ ਕਹਿ ਦਿੰਦੇ ਆ ਕਿਉਂ ਜੀ ਸਾਡੇ ਤੇ ਇਲਜ਼ਾਮ ਵੀ ਬਗੈਰ ਤਾਂ ਉਹਦੇ ਵਿਚਾਰੇ ਦੇ ਪੈਸਿਆਂ ਚੋਂ ਕਿਹੜੀ ਕਮਿਸ਼ਨ ਲੈਣੀ, ਤੂੰ ਲਾਨਤ ਤੇਰੇ ਤੇ। ਤਾਂ ਜੀ ਮੇਰੇ ਤੇ ਇਲਜ਼ਾਮ ਵੀ ਬਾਅਦ ਚ ਲੱਗਦਾ, 2 ਪ੍ਰੋਗਰਾਮ ਇਹਦੇ ਉਹ ਅੱਗੇ ਵਾਸਤੇ ਤੋਂ ਚੁੱਪ ਕੀਤਾ ਰਹੀ, ਚੁੱਕੀ ਜਾਵੇ ਜਿਹੜਾ ਮਰਜ਼ੀ, ਤੂੰ ਨਾ ਬਹੁਤੀ ਨੇਕੀ ਕਰਨ ਦੇ ਚੱਕਰ ਚ ਆ। ਜੀ ਦਿਲ ਦੁਖਦਾ, ਸਾਡਾ ਦਿਲ ਦੁਖਦਾ। ਦਿਲ ਦੁਖਦਾ ਤਾਂ ਫਿਰ ਝੱਲ ਲਾ ਉਹਦੀ ਵੀ ਅਗਲੇ ਦੀ ਗੱਲ। ਫਿਰ ਉਸਤਾਦ ਜੀ ਐਸੇ ਐਸੇ ਬੰਦੇ ਉਹਨੇ ਤੇਰੀ ਤਲਾਸ਼ੀ ਲਈ 500 ਲੱਭ ਹੀ ਗਿਆ ਨਾ ਉਹਨੂੰ। ਉਹ ਮੇਰਾ ਸੀ ਸਾਜੀ। ਇਹਦਾ ਵੀ ਸੀ, ਲੱਭ ਤੇ ਗਿਆ ਨਾ ਉਹਨੂੰ। ਕਿਹੜਾ ਦਸਾਂ ਵਾਲਾ ਘਰੋਂ 500 ਲੈ ਕੇ ਤੁਰਿਆ ਸੀ। ਹਾਂ ਦੱਸ ਸਮਝ ਸਾਲੇ ਸੀ। ਹਾਂਜੀ। ਹਾਂ ਤੇ ਫਿਰ ਯਾਰ ਉਹਨੇ ਉਹਦੇ ਪਾਇਆ ਸਾਜੀ 1 ਮਿੰਟ 1000 ਰੁਪਇਆ ਤੇਲ ਕੋਇਆ 750 ਰੁਪਏ ਉੱਪਰ ਤੇਰਾ ਸ਼ਕਲ ਹੀ ਨਹੀਂ ਤੇਰਾ ਸਾਥ ਦੇਣ ਦੀ, ਕੱਚਾ ਜਿਹਾ ਹੋ ਗਿਆ ਤੂੰ। ਇਹਨੇ ਟੁੱਟਿਆ ਯਾਰ ਨਹੀਂ ਉਹ ਨਹੀਂ ਚੱਕਿਆ ਯਾਰ। ਸਲਮਾਨ ਤੇ ਉਹਨੂੰ ਕਿਤੇ ਇਹਦੇ ਤੇ ਪਿਆ ਸ਼ੱਕ, ਇਹਨੇ ਹਿਸਾਬ ਲਾਇਆ, ਇਹਨੂੰ ਸ਼ੱਕ ਪੈ ਗਿਆ, ਇਹਨੇ ਕਿ ਮੈਂ ਤਾਂ ਧਿਆਨ ਕਰਦਾ ਉਹਨੂੰ ਨਹੀਂ, ਉਹ ਪੈਸੇ ਚੁੱਕਦੇ ਉਹਨੇ, ਉਹਨੂੰ ਚੱਟੂ ਕੱਢ ਪਿਆ ਇੱਥੇ ਹੋਇਆ। ਹਨਾ। ਮੈਂ ਕਿਹਾ ਤੂੰ ਕਿੰਨੇ ਚੁੱਕੇ ਤੂੰ ਆਪਣੀ ਦੱਸ ਦੋ ਉਹਨੂੰ ਛੱਡ ਦੇ। ਤਾਂ ਇੱਕ ਸਾਡਾ ਪ੍ਰਾਹੁਣਾ ਸੀਗਾ, ਉਹ 500,000 ਥੋੜੀ ਦੇਰ ਬਾਅਦ ਦੇ ਗਿਆ ਛੱਡਾ। ਉਹ ਇਹ ਉਹਦੇ ਸੇਰੀ ਸੀ ਕਿ ਇਹ ਕਿੱਧਰ ਨੂੰ ਆ ਸਾਜੀ 1 ਮਿੰਟ। ਉਹ ਜਿੱਧਰ ਨੂੰ ਜਾ ਰਿਹਾ ਵੀ ਹਲਕਾ ਜਿਹਾ ਉਹਦੇ ਪਿੱਛੇ ਆ ਬਾਬਾ ਵੱਢ ਕੇ ਖੜਾ। ਉਹ ਹੈਗਾ ਸੀ ਪ੍ਰਾਹੁਣਾ ਜਿਹਨੇ ਵੇਲਾ ਛਿੰਝ ਪਾਈ ਸੀ 1500 ਵਾਲੀ। ਉਹਦੇ ਨਾਲ ਛਿੰਝ ਪਾਈਏ ਆ ਸੁੱਟ ਰਿਹਾ 10 ਵਾਲੇ, ਉਹ 500,000 ਇਹਨੇ ਉਹਦੇ ਨਾਲ ਆਪਣੇ ਨਾਲ ਮੈਚ ਪਾਇਆ। ਅੱਛਾ ਵਾ। ਤੇ ਕੱਲ ਉਸਤਾਦ ਜੀ ਉਹ ਐਡ ਕਰਕੇ ਸੁੱਟਦਾ ਸੀ ਨਾ, ਉਹ ਕੱਲ ਨੂੰ ਉਹਦੇ ਹੱਥ ਚੋਂ ਵੀ ਪੂਰਾ ਨਹੀਂ ਸੀ ਨਿਕਲਣ ਦਿੰਦਾ। ਆਦੂ ਚੋਂ ਖਿੱਚ ਲੈਂਦਾ ਸੀ ਐ ਉਸਤਾਦ ਜੀ ਇੱਕ ਬੰਦੇ ਨੇ ਸੱਚੀ ਮੁੱਚੀ ਪਾਇਆ ਮੁਕਾਬਲਾ। ਉਹਨੇ 100 ਵਾਲੇ ਨੋਟ ਸਿੱਟਣੇ ਸ਼ੁਰੂ ਕਰਤੇ ਤੇ ਮੈਂ ਪੈਸੇ ਨਹੀਂ ਵੇਖਦਾ, ਪੈਸੇ ਰਿਜ਼ਕ ਗੱਲਾਂ ਦਿੰਦਾ। ਮੈਂ ਇੱਧਰ ਉਹਨੇ 100 ਸਿੱਟਿਆ ਤੇ ਉਹ ਇਹਨਾਂ ਦਾ ਜਿਹੜਾ ਮਹਿਮਾਨ ਸੀ ਮੁਹੰਮਦ ਅਕਰਮ ਸਾਹਿਬ, ਉਹਨਾਂ ਨੇ ਵੀ 100 ਸਿੱਟਣਾ ਸ਼ੁਰੂ ਕਰਤਾ। ਉਹਨੇ ਇਦਾਂ ਕਰਕੇ ਨਾ ਉਹਨੇ 2 3 ਨੋਟ ਸਿੱਟਣੇ ਸ਼ੁਰੂ ਕਰਤੇ, ਸਪੀਡ ਵਧਾ ਦਿੱਤੀ। ਉਹਨਾਂ ਨੇ ਕੀ ਕੀਤਾ, ਇਦਾਂ ਜੇਬੀ 'ਚ ਹੱਥ ਪਾਇਆ, 500 ਵਾਲੀ ਕਾਪੀ ਕੱਢ ਕੇ ਤੇ ਉਹ ਵੀ ਸਿੱਟਣ ਲੱਗ ਗਿਆ। ਮੈਂ ਕਿਹਾ 500 ਨਾ ਸਿੱਟੋ। ਮੇਰੇ ਦਿਲ ਨੂੰ ਕੁਝ ਹੋਣ ਲੱਗ ਪਿਆ। 500 ਕਹਿੰਦਾ ਮੈਨੂੰ ਫੜਾਈ ਚੋ। ਇਹ 7 ਨਾਲ ਲੱਗ ਜਿਹੜੇ ਨੋਟ ਤੇ। ਆਹ ਇਹ ਬੜੀ ਅਜੀਬ ਜੀ ਫੀਲਡ ਹੈ ਵੀ ਯਾਰ। ਲੇਕਿਨ ਉੱਥੇ ਸਾਰੇ ਆਪਣੇ ਸੀ ਤੇ ਉਹ ਮਾਹੌਲ ਬੜਾ ਮਜ਼ੇਦਾਰ ਬਣਿਆ ਸੀ। ਹਾਂ ਉੱਤੇ ਭਾਈ ਫੈਤ ਨੂੰ ਫੋਨ ਬੜੇ ਆਏ ਇਸ ਦੌਰਾਨ, ਐਵੇਂ ਕਰਨ ਲੱਗ ਹੈਲੋ ਹਾਂ 1 ਮਿੰਟ ਯਾਰ ਪੈਸੇ ਤਾਂ ਦੇ ਦੇ ਭਾਈ ਪੈਸੇ ਲੈਦਾ ਕਰਕੇ 40 50 100 70 130 40 50 ਸਿੱਟੇ ਫਿਰ। ਹਾਂ ਹੈਲੋ ਯਾਰ ਮੈਂ ਤੇ ਮਿਹਨਤੀ ਤੇ ਮੈਂ ਜ਼ਰੂਰ ਉਧਰ 4-5 ਮਿੰਟ। ਲੇਕਿਨ ਗੁੱਜਰ ਦੇ ਫਾਦਰ ਸਾਹਿਬ ਨੇ ਕਿਹਾ ਵੀ ਯਾਰ ਸਭ ਤੋਂ ਉੱਚੀ ਕਾਪੀ ਮਿੱਠੇ ਤੇਰੀ ਗਈ ਹੈ, ਸ਼ਨ ਕਰਕੇ ਪੂਰੀ ਖਿਲਰਦੀ ਸੀ ਕਿ ਨਹੀਂ। ਕਿਆ ਬਾਤ ਹੈ, ਛਤਰੀ ਟੈਪ ਪੈਸੇ ਨਵੇਂ ਨੋਟ ਦੀ ਆਈ ਵੈਲਿਊ ਆ। ਲਓ ਜੀ ਬਾਬਾ ਜੀ। ਸਾਡੀ ਹੁਣ ਨੋਨੀ ਦਾ ਵਿਆਹ ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਕਹਿਤਾ ਵੱਡੀ ਤੋਂ 10 ਦਿਨ ਬਾਅਦ ਮੈਂ ਕਰਾ ਦਾਂਗਾ। ਨਹੀਂ ਨਹੀਂ ਮੈਂ ਨਹੀਂ ਕਿਹਾ ਕਰਾ ਦਾਂਗਾ। ਉਹਨਾਂ ਨੇ ਕਿਹਾ ਅਗਰ ਕਰਾਏ ਅਗਰ ਇਹ ਕਰਾ ਲਵੇ ਤੇ ਧੂਲੇ ਦੀ ਤਿਆਰੀ ਮੇਰੇ ਵੱਲੋਂ, ਜਿਹੜੀ ਧੂਲੇ ਦੀ ਤਿਆਰੀ ਨਾ ਹੁੰਦੀ ਫਿਚਲ ਫੁਸ਼ਲ ਜੇ ਉਹ ਓਏ ਉਹਨੇ ਤੇ ਐ ਮੂੰਹ ਹੱਥ ਇਕੱਲਾ ਧੋਣਾ ਤੇ ਉਹਨੇ ਨਿਕਲਣਾ। ਇਹਦਾ ਸੂਟ ਵੀ ਮੇਰੇ ਲੋ। ਸੋਹਣਾ ਇਹਦਾ ਸੂਟ ਹੈ, ਕੁੱਲਾ ਛੁੱਲਾ ਇਹ ਉਹ ਹਰ ਚੀਜ਼ ਜੋ ਵੀ। ਗੱਡੀ ਵੀ ਮੇਰੀ। ਠੀਕ ਹੈ ਸਾਜੀ। ਠੀਕ ਹੈ। ਭਰਜਾਈ ਨੂੰ ਮੇਰੇ ਵੱਲੋਂ ਸੂਟ, ਸਾਡੀ ਧੀ ਧਿਆਣੀ ਨੂੰ ਚਲੋ ਮੇਰੇ ਜੀ ਉਹ ਚੱਕਰ 35-40 ਹਜ਼ਾਰ ਰੁਪਏ ਲਾ ਬੰਦਾ। ਤੁਸੀਂ ਜਿਹੜਾ ਕਹੇਗੀ ਉਹਨੂੰ ਲੈ ਚਲੋ ਜੀ ਲਓ ਜੀ। ਨੋਨੀ ਸਾਹਿਬ ਜੀ ਮਾਲਾ ਸਾਡੇ ਵੱਲੋਂ ਤੇ ਰੁਮਾਲ ਸਾਡੇ ਨੂੰ ਜਿਹੜਾ ਇੰਜ ਰੱਖਣਾ ਦੂਜਾ। ਹਾਂ ਠੀਕ ਹੈ ਠੀਕ। ਮੈਂ ਕਿਹੜਾ ਲੈ ਹੀ ਘਰ ਚੱਲਦੀ ਇਹਨੂੰ, ਠੀਕ ਹੈ ਨਾ ਇੰਨਾ ਖਰਚਾ ਕਰਨੇ ਯਾਰ ਰੁਮਾਲ ਗਿਆ ਮੈਂ, ਤੂੰ ਤੇ ਏਦਾਂ ਗੁੱਸਾ ਕਰਨੇ ਆ ਰੁਮਾਲ ਕੀ। ਓਏ ਉਹ ਪੱਲੇ ਵੀ ਕੁਝ ਕਰਨ ਦਿਓ ਯਾਰ। ਨਹੀਂ ਉਹਦਾ ਪੱਲਿਓ ਸਿਰਫ ਵਿਆਹ ਹੀ ਹੈ, ਬਾਕੀ ਸਾਰਾ ਪੱਲਿਓ ਹੀ ਹੈ। ਠੀਕ ਹੈ ਭਾਈ ਜਾ ਕੇ ਕਰ ਲੈ, ਜੇ ਭਾਈ ਹਿਸਾਬ ਲੱਗ ਗਿਆ ਤੇ ਮੈਂ ਭਾਈ ਜਾ। ਹਾਂ ਲਓ ਜੀ ਭਾਜੀ ਓਕੇ ਕਰੋ ਹੁਣ ਪੱਕਾ ਸਾਜ ਫੇ ਕਾਰਡ ਕੂਡ ਸਾਜ ਦਾ ਨਾਮ ਪਹਿਲਾਂ ਹੋਣਾ ਚਾਹੀਦਾ ਉੱਤੇ ਕਾਰਡ ਤੇ। ਸਾਰਾ ਕੁਝ। ਹਾਂ ਸਾਜੀ ਪੁੱਛ ਲੱਗੀ ਉਹਨਾਂ ਨੂੰ, ਕਿਹਨਾਂ ਨੂੰ? ਘਰਦਿਆਂ ਨੂੰ। ਨਹੀਂ ਉਹ ਤੂੰ ਕਹਿ ਤੇ ਰਿਹਾ ਗੱਲ ਚੱਲ ਰਹੀ ਹੈ ਕਿ ਗੱਲ ਚੱਲ ਰਹੀ ਹੈ ਲੇਕਿਨ ਉਹ ਪੁੱਛੀਏ ਕਿੱਥੇ ਤੱਕ। ਉਹਨੇ ਕਿਹਾ ਜੀ ਵੱਡੀ ਤੋਂ ਬਾਅਦ ਸਾਨੂੰ ਦਿਓ ਰੁਖਸਤੀ ਦਿਓ, ਓਕੇ ਨਾ ਵੱਡੀ ਤੋਂ ਬਾਅਦ ਕਰੋ ਤੇ ਆਪਾਂ ਨਿਜ਼ਾਮ ਕਰਨੇ। ਓਕੇ ਉਹ ਕੋਈ ਵੀ ਲੱਭ ਲਾ ਟਾਈਮ ਟਪਾ ਆਪਣਾ। ਅੱਜ ਜਿਹੜਾ ਲਾਗੇ ਪੈਂਦਾ ਉਹਦਾ ਕਮੈਂਟਰਲਾ ਕਰ ਲਾ ਘਰ ਮਤਲਬ ਉੱਥੇ ਕੋਈ ਰਿਸ਼ਤੇ ਲੱਗ। ਲਓ ਜੀ ਰੱਬ ਰੱਖਾ।